ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ, ਜਿਸ ਦੇ ਵਿੱਚ ਸਿਹਤ ਨੂੰ ਠੀਕ ਰੱਖਣ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਕਿ ਸਿਹਤ ਨੂੰ ਆਪਣਾ ਖਾਣ ਪੀਣ ਠੀਕ ਕਰਕੇ ਰੱਖ ਕੇ ਕਿਵੇਂ ਆਪਣੀ ਸਿਹਤ ਨੂੰ ਆਪਾਂ ਠੀਕ ਰੱਖ ਸਕਦੇ ਹਾਂ। ਜੇ ਸਾਡਾ ਖਾਣ ਪੀਣ ਠੀਕ ਆ ਤਾਂ ਫਿਰ ਸਾਨੂੰ ਬੜੇ ਡਾਕਟਰਾਂ ਦੀ ਲੋੜ ਨਹੀਂ ਹੈਗੀ। ਕੋਈ ਵੀ ਡਾਕਟਰ ਹੋਵੇ ਫਿਰ ਤਾਂ ਡਾਕਟਰ ਦੀ ਲੋੜ ਹੀ ਨਹੀਂ ਗੀ। ਅਤੇ ਉਸ ਦੇ ਵਿੱਚ ਤੁਸੀਂ ਆਪਣੇ ਜੇ ਕੋਈ ਮਾੜੀ ਮੋਟੀ ਤੁਹਾਨੂੰ ਪ੍ਰੋਬਲਮ ਹੁੰਦੀ ਆ ਅਤੇ ਉਹਦੇ ਬਾਰੇ ਤੁਸੀਂ ਪੁੱਛ ਸਕਦੇ ਆ। ਉਹਦੇ ਬਾਰੇ ਜਦੋਂ ਤੁਸੀਂ ਪੁੱਛਦੇ ਆ ਤਾਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਆਪਣੇ ਜਿਹੜੀਆਂ ਚੀਜ਼ਾਂ ਦੇ ਨਾਲ ਇਲਾਜ ਕੀਤਾ ਹੁੰਦਾ ਆ, ਜਿਹੜੀਆਂ ਚੀਜ਼ਾਂ ਉਹਨਾਂ ਨੇ ਖਾਧੀਆਂ ਹੁੰਦੀਆਂ ਆ, ਉਹਦੇ ਬਾਰੇ ਉਹ ਦੱਸ ਦਿੰਦੇ ਆ ਅਤੇ ਉਸ ਤੋਂ ਫਾਇਦਾ ਹੁੰਦਾ। ਪੰਜਾਬੀ ਰੇਡੀਓ US ਨੂੰ ਤੁਸੀਂ ਸੁਣਦੇ ਹੋ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ ਸੁਣਦੇ ਹੋ, ਜਾਂ ਤੁਹਾਡੇ ਕੋਲ ਵਾਈਫਾਈ ਰੇਡੀਓ ਸੈੱਟ ਆ, ਜਾਂ ਤੁਹਾਡੇ ਕੋਲ ਕੋਈ ਹੋਰ ਸਾਧਨ ਆ, ਐਪ ਨੂੰ ਡਾਊਨਲੋਡ ਕੀਤਾ ਹੈ। ਜਿਵੇਂ ਵੀ ਤੁਸੀਂ ਪੰਜਾਬੀ ਰੇਡੀਓ US ਨੂੰ ਦੂਰ ਦਰੇਡੇ ਬੈਠੇ ਇੰਨੇ ਸਾਲਾਂ ਤੋਂ ਇਸ ਪ੍ਰੋਗਰਾਮ ਦੀ ਸਪੋਰਟ ਕਰ ਰਹੇ ਆ, ਸੁਣਦੇ ਹੋ, ਆਪ ਸਭ ਦਾ ਸਵਾਗਤ ਆ। ਫੀਡਬੈਕ ਪਲੀਜ਼ ਤੁਸੀਂ ਜ਼ਰੂਰ ਦਿਆ ਕਰੋ। ਫੀਡਬੈਕ ਤੁਹਾਨੂੰ ਪੁੱਛਦੇ ਆ ਕਿ ਫੀਡਬੈਕ ਬਹੁਤ ਜ਼ਰੂਰੀ ਚਾਹੀਦੀ ਹੈ। ਜਦ ਤੇ ਇੱਥੇ ਇਹ ਗੱਲਾਂ ਬਾਤਾਂ ਹੁੰਦੀਆਂ ਆ, ਅੱਜ ਤੱਕ ਇਹ ਤਾਂ ਨਹੀਂ ਹੋਇਆ ਵੀ ਕਿਸੇ ਨੂੰ ਕੋਈ ਬਹੁਤੀ ਇਹਨਾਂ ਚੀਜ਼ਾਂ ਤੋਂ ਸੀਰੀਅਸ ਬਿਮਾਰੀ ਲੱਗ ਗਈ ਆ, ਕੋਈ ਸੀਰੀਅਸ ਰੋਗ ਲੱਗ ਗਿਆ। ਜਿਹੜੀਆਂ ਚੀਜ਼ਾਂ ਤੁਹਾਡੇ ਘਰਾਂ ਦੇ ਵਿੱਚ ਪਈਆਂ ਹੁੰਦੀਆਂ, ਤੁਹਾਡੇ ਕਲੋਜਟਾਂ 'ਚ ਪਈਆਂ ਹੋਈਆਂ, ਪੰਸਾਰੀ ਦੇ ਦੁਕਾਨਾਂ ਵਾਲੇ ਜਿਹੜੇ ਆ ਸ਼ਰੇਆਮ ਉਹ ਚੀਜ਼ਾਂ ਨੂੰ ਵੇਚਦੇ ਆ। ਸਰਕਾਰਾਂ ਆ ਉਹਨਾਂ ਨੂੰ ਖੁੱਲ੍ਹ ਦਿੰਦੀਆਂ ਆ, ਸੌਂਫ ਜਵੈਣ ਵੇਚੋ, ਜਾਂ ਕੋਈ ਪੱਤੇ ਹੁੰਦੇ ਆ, ਕੋਈ ਜੜ੍ਹਾਂ ਬੂਟੀਆਂ ਹੁੰਦੀਆਂ ਆ, ਉਹਨਾਂ ਨੂੰ ਵੇਚਣ ਦੇ ਲਈ ਉਹ ਇਜਾਜ਼ਤ ਦਿੰਦੇ ਆ। ਸੋ ਉਹਨਾਂ ਦੇ ਕੋਈ ਸਾਈਡ ਇਫੈਕਟ ਨਹੀਂ ਹੁੰਦੇ। ਹਾਂ, ਤੁਹਾਨੂੰ ਬਾਏ ਗਰਮੀ ਜਿਹੜੀ ਹੋ ਜਾਂਦੀ ਆ, ਕਿਸੇ ਚੀਜ਼ ਤੋਂ ਤੁਹਾਨੂੰ ਬਾਏ ਹੋ ਸਕਦੀ ਆ, ਕਿਸੇ ਚੀਜ਼ ਤੋਂ ਤੁਹਾਨੂੰ ਗਰਮੀ ਹੋ ਸਕਦੀ ਆ, ਉਹਦੇ ਬਾਰੇ ਤੁਹਾਡੇ ਸਰੀਰ ਨੂੰ ਪਤਾ ਲੱਗ ਜਾਂਦਾ ਆ ਅਤੇ ਉਸ ਨੂੰ ਤੁਸੀਂ ਕਿਵੇਂ ਕੰਟਰੋਲ ਕਰਨਾ ਆ, ਕਿਵੇਂ ਬੈਲੈਂਸ ਕਰਨਾ ਆ, ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਸੋ ਉਹ ਇਹ ਚੀਜ਼ਾਂ ਜਿਹੜੀਆਂ ਦੱਸੀਆਂ ਜਾਂਦੀਆਂ, ਗੱਲਾਂ ਕਰਦੇ ਆ ਕਿ ਜੇ ਖੰਘ ਹੋ ਗਈ ਆ ਕੀ ਲੈਣਾ, ਜ਼ੁਕਾਮ ਹੋ ਗਿਆ, ਬੁਖਾਰ ਨਹੀਂ ਹਟਦਾ ਕੀ ਲੈਣਾ ਚਾਹੀਦਾ ਆ, ਅਤੇ ਉਹ ਉਸ ਦੀਆਂ ਗੱਲਾਂ ਜਿਹੜੀਆਂ ਆ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਅਤੇ ਤੁਸੀਂ ਵੀ ਉਸ ਦੇ ਵਿੱਚ ਹਿੱਸਾ ਲੈ ਸਕਦੇ। 4082725200 ਸਟੂਡੀਓ ਦਾ ਫੋਨ ਨੰਬਰ ਆ। ਜੇ ਤੁਹਾਨੂੰ ਤੁਸੀਂ ਕੋਈ ਬਿਮਾਰੀ ਬਾਰੇ ਪੁੱਛਣਾ ਆ ਤਾਂ ਉਹ ਤੁਹਾਨੂੰ ਆਪ ਪੁੱਛਣਾ ਪਊਗਾ। ਇੱਥੇ ਕੋਈ ਐਸਾ ਸਿਸਟਮ ਨਹੀਂ ਕਿ ਤੁਸੀਂ ਲਿਖਾ ਦਿਓ ਕੋਈ ਪੁੱਛ ਲੈ, ਅਤੇ ਇੱਥੇ ਤੁਹਾਨੂੰ ਆਪ ਪੁੱਛਣਾ ਪਊਗਾ। ਕੋਈ ਨਾ ਕੋਈ ਜਿਸ ਦੇ ਕੋਲ ਕੋਈ ਵੀ ਇਲਾਜ ਹੁੰਦਾ, ਜਿਹਨੂੰ ਕਿਸੇ ਨੂੰ ਪਤਾ ਹੁੰਦਾ ਆ ਕਿਸੇ ਚੀਜ਼ ਬਾਰੇ, ਉਹ ਫਿਰ ਤੁਹਾਨੂੰ ਆਪ ਹੀ ਦੱਸ ਦਿੰਦੇ ਆ। ਉਹ ਤੁਸੀਂ ਲਿਖ ਲਓ, ਜਿਸ ਤਰ੍ਹਾਂ ਦੱਸਿਆ ਜਾਂਦਾ ਉਸੇ ਤਰ੍ਹਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਵਰਤਣਾ ਆ। ਡਾਕਟਰ ਕੋਈ ਨਹੀਂ ਹੁੰਦਾ ਸਾਡੇ ਕੋਲ, ਤੁਹਾਨੂੰ ਪਰਚੀ ਦੇ ਦੇ, ਤੁਹਾਡੇ ਤੋਂ ਰਸੀਦ ਕੱਟ ਕੇ ਦੇ ਦੇ, ਪੈਸੇ ਲੈ ਲੈ, ਆਓ ਤੁਹਾਨੂੰ ਦੇਖਣਾ ਆ। ਇਸ ਤਰ੍ਹਾਂ ਦਾ ਸਾਡਾ ਕੋਈ ਸਿਸਟਮ ਨਹੀਂ। ਜਾਂ ਤੁਹਾਨੂੰ ਕੋਈ ਦਵਾਈ ਵੇਚਦਾ ਹੋਵੇ, ਸਿਰਫ ਅਤੇ ਸਿਰਫ ਇੱਕ ਭਲੇ ਵਾਲਾ ਕੰਮ ਹੈ। ਜੇ ਤੁਹਾਨੂੰ ਕਿਸੇ ਇਲਾਜ ਦਾ ਪਤਾ ਆ ਤਾਂ ਉਹ ਤੁਸੀਂ ਕਾਲ ਕਰਕੇ ਇਲਾਜ ਦੱਸ ਸਕਦੇ ਆ। ਚੀਜ਼ਾਂ ਲੋਕਾਂ ਨੇ ਆਪ ਲੈਣੀਆਂ। ਫਿਰ ਕਈ ਵਾਰੀ ਤੁਹਾਡਾ ਕਈਆਂ ਦਾ ਇਹ ਹੁੰਦਾ ਆ ਵੀ ਅਸੀਂ ਸਪੈਸ਼ਲਿਸਟ ਹਾਂ, ਅਸੀਂ ਮਿਕਦਾਰ ਨਾਲ ਦਿੰਦੇ, ਅਸੀਂ ਸਦਾ ਹੀ ਕਹਿੰਦੇ ਹਾਂ ਕਿ ਤੁਸੀਂ ਉਹ ਸਿਰਫ ਅਤੇ ਸਿਰਫ ਚੌਥਾ ਹਿੱਸਾ ਚਮਚੇ ਦਾ ਸ਼ੁਰੂ ਕਰਨੀ ਵੀ ਦੇਣੇ ਆ। ਜਿਹੜੀ ਵੀ ਚੀਜ਼ ਨਾਲ ਤੁਹਾਨੂੰ ਦੱਸੀ ਹੁੰਦੀ ਆ, ਕਈ ਜਿਹੜੀਆਂ ਇਹ ਚੀਜ਼ਾਂ ਦੱਸੀਆਂ ਜਾਂਦੀਆਂ ਖੁਸ਼ਕ ਹੁੰਦੀਆਂ, ਅਤੇ ਕਈ ਵਾਰੀ ਤੁਹਾਨੂੰ ਦੁੱਧ ਵੀ ਦੱਸਿਆ ਜਾਂਦਾ ਕਿ ਦੁੱਧ ਲੈ ਲਓ ਉਹਦੇ ਨਾਲ। ਜਦੋਂ ਦੇ ਤੁਹਾਨੂੰ ਘੇ ਤੋਂ ਹਟਾ ਦਿੱਤਾ ਗਿਆ, ਇਹਨਾਂ ਚੀਜ਼ਾਂ ਤੋਂ ਹਟਾ ਦਿੱਤਾ ਗਿਆ, ਉਦੋਂ ਦੀਆਂ ਬਿਮਾਰੀਆਂ ਤੁਹਾਨੂੰ ਬਹੁਤ ਲੱਗਣ ਲੱਗ ਗਈਆਂ। ਆਪ ਉਹਨਾਂ ਦੇ ਘਰਾਂ 'ਚ ਵਰਤਿਆ ਜਾਂਦਾ, ਪਰ ਦੂਜਿਆਂ ਨੂੰ ਜ਼ਰੂਰ ਹਟਾ ਦਿੱਤਾ ਜਾਂਦਾ। ਅਤੇ ਅਸੀਂ ਬਿਲਕੁਲ ਲਾਈ ਲੱਗ ਗਏ, ਅਸੀਂ ਤੇਲ ਵਰਤਣੇ ਸ਼ੁਰੂ ਕਰ ਦਿੱਤੇ, ਉਹ ਜਿਹੜੇ ਜੰਮੇ ਜਾਂਦੇ। ਸੋ ਬਹੁਤ ਸਾਰੇ ਲੋਕ ਆ ਇਹਨਾਂ ਚੀਜ਼ਾਂ ਦੇ ਨਾਲ ਉਹ ਇਸ ਪ੍ਰੋਫੈਸ਼ਨ 'ਚ ਆਏ ਹੁੰਦੇ ਆ। ਕਈ ਵਾਰੀ ਜਦੋਂ ਜਾਈਦਾ ਆ ਬਾਹਰ, ਕਿਤੇ ਨਾ ਕਿਤੇ ਲੋਕ ਮਿਲਦੇ ਆ ਜਿਹੜੇ ਇਸ ਪ੍ਰੋਫੈਸ਼ਨ ਦੇ ਹੁੰਦੇ ਆ, ਜਿਨ੍ਹਾਂ ਦੇ ਕੋਲ ਡਿਗਰੀਆਂ ਹੁੰਦੀਆਂ, ਉਹਨਾਂ ਨੂੰ ਫਿਰ ਚੰਗਾ ਨਹੀਂ ਲੱਗਦਾ ਸਾਡੇ ਮਰੀਜ਼ ਘੱਟ ਜਾਣ। ਸੋ ਉਹ ਜਿਹੜਾ ਕਈ ਵਾਰੀ ਉਹ ਇਹ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਨਹੀਂ, ਇਲਾਜ ਗਲਤ ਹੁੰਦੇ। ਜੇ ਗਲਤ ਇਲਾਜ ਹੁੰਦੇ ਆ ਤਾਂ ਗਲਤ ਆ ਕੇ ਦੱਸ ਦਿਓ ਵੀ ਭਾਈ ਕਿਹੜਾ ਇਲਾਜ ਗਲਤ ਸੀਗਾ। ਇਹ ਦੇਸੀ ਚੀਜ਼ਾਂ ਦੇ ਨਾਲ ਤੁਹਾਨੂੰ ਕੋਈ ਉਹ ਬਿਮਾਰੀ ਸਾਈਡ ਇਫੈਕਟ ਨਹੀਂ ਹੋਣਾ ਕਿ ਕੋਈ ਗੋਲੀ ਖਾਧੀ ਆ ਤਾਂ ਉਹਦਾ ਐਡਾ ਸਾਈਡ ਇਫੈਕਟ ਹੋ ਗਿਆ ਵੀ ਤੁਹਾਡੇ ਅੰਦਰੋਂ ਹੀ ਸੁੱਜ ਗਿਆ ਅਤੇ ਤੁਸੀਂ ਹਾਰਟ ਅਟੈਕ 'ਤੇ ਜਾ ਪਹੁੰਚ। ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਕਾਲੀਆਂ ਮਿਰਚਾਂ ਦੇ ਨਾਲ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਹਾਰਟ ਅਟੈਕ ਹੋਏਗਾ। ਕਾਲੀ ਮਿਰਚ ਦੇ ਨਾਲ ਕਿਸੇ ਦਾ ਕੋਈ ਬਹੁਤ ਵੱਡਾ ਨੁਕਸਾਨ ਹੋ ਗਿਆ ਹੋ। ਹਾਂ, ਗਰਮੀ ਜ਼ਰੂਰ ਹੋ ਗਈ ਹੋਊਗੀ, ਇਹ ਮੰਨਦੇ ਹਾਂ ਕਿ ਇਹ ਚੀਜ਼ਾਂ ਗਰਮ ਹਨ। ਸੋ ਤੁਸੀਂ ਵੀ ਕਾਲ ਕਰਕੇ ਪੁੱਛ ਸਕਦੇ ਹੋ, ਦੱਸ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਆ। ਲਾਈਨਾਂ ਖੁੱਲ੍ਹ ਚੁੱਕੀਆਂ, ਉੱਥੇ ਕਾਲ ਕਰ ਸਕਦੇ ਹਾਂ ਅਤੇ ਤੁਹਾਡੀਆਂ ਕਾਲਸ ਵੱਲ ਵੀ ਚੱਲਦੇ ਹਾਂ। ਗੁਰਪ੍ਰੀਤ ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਨਾ 9 ਸਾਲ ਦੀ ਬੇਟੀ ਆ, ਉਹਨੂੰ 1 ਹਫ਼ਤਾ ਹੋ ਗਿਆ ਬੁਖਾਰ ਚੜ੍ਹਦਾ ਅਤੇ ਖੰਘ ਬਹੁਤ ਜ਼ਿਆਦਾ। ਪਹਿਲਾਂ ਤਾਂ ਗਲਾ ਦੁਖਦਾ ਸੀ ਨਾਲ, ਹੁਣ ਗਲਾ ਠੀਕ ਆ ਅਤੇ ਖੰਘ ਬਹੁਤ ਆ। ਡਾਕਟਰ ਨੂੰ ਵਿਜ਼ਿਟ ਕੀਤਾ ਸੀ, ਉਹ ਕਹਿੰਦੇ ਵੀ ਜਸਟ ਵਾਇਰਲ
ਇਨਫੈਕਸ਼ਨ ਆ ਵੀ ਅੱਜ ਕੱਲ੍ਹ ਚੱਲ ਰਹੀ ਆ, ਪਰ ਉਹਨੂੰ ਫੀਵਰ ਬਹੁਤ ਆ ਰਿਹਾ ਬਾਰ-ਬਾਰ, ਜਿੱਦਾਂ 5 ਘੰਟੇ ਮਸਾਂ ਲੰਘਦੇ ਆ ਦਵਾਈ ਦਿੱਤੀ ਤੋਂ। ਹਾਂਜੀ ਤੇ ਹਾਂਜੀ ਮੈਨੂੰ ਸੀਗਾ ਵੀ ਜੇ ਕੋਈ ਦੇਸੀ ਇਲਾਜ ਦੱਸ ਵੀ ਫੀਵਰ ਕਿਵੇਂ, ਬੁਖਾਰ ਟੁੱਟ ਜੇ ਇੱਕ ਵਾਰੀ ਉਹਦਾ। ਫਿਰ 9 ਤੁਹਾਨੂੰ ਸਾਲ ਪਤਾ ਦੀ ਆ? ਹਾਂਜੀ 9 ਸਾਲ ਦੀ ਆ। ਰੇਸ਼ਾ ਇੱਕ ਵੀ ਹੋਈ week ਆ? ਹੋ ਗਿਆ ਉਹ। ਰੇਸ਼ਾ ਵੀ ਹੋਈ ਆ, ਗਲ ਵੀ ਹੋਇਆ ਆ? ਗੱਲ ਠੀਕ ਆ ਹੁਣ, ਗੱਲ 2-3 ਠੀਕ ਦਿਨ ਆ। ਸੀਗਾ, ਗੱਲ ਹੁਣ ਬਿਲਕੁਲ ਠੀਕ ਆ। ਖੰਘ ਬਹੁਤ ਜ਼ਿਆਦਾ ਆਉਂਦੀ ਆ ਤੇ ਫੀਵਰ ਆਈ ਜਾਂਦਾ ਬਾਰ-ਬਾਰ। ਹਾਂ ਉਹ ਰੋਜ਼ ਚੜਦਾ ਆ। ਠੀਕ ਹਾਂਜੀ ਠੀਕ ਆ। ਰੋਜ਼ ਵੀ ਨਹੀਂ ਚੜਦਾ ਆਂਟੀ, ਜਿੱਦਾਂ ਜੇ ਦਵਾਈ ਆਪਾਂ 6 ਘੰਟੇ ਬਾਅਦ ਦਿੰਦੇ ਆ ਤਾਂ ਬੁਖਾਰ ਆਇਆ ਹੁੰਦਾ, ਜੇ 4-4.5 ਬਾਅਦ ਦੇਤੀ ਫੇਰ ਠੀਕ ਆ। ਅੱਛਾ ਅੱਛਾ ਠੀਕ ਆ। ਹਾਂਜੀ ਤੇ ਪਲੀਜ਼ ਜੇ ਕਿਸੇ ਨੂੰ ਪਤਾ ਹੋਵੇ ਕੋਈ ਜਿੱਦਾਂ ਕੋਈ ਦੇਸੀ ਇਲਾਜ ਹੋਵੇ ਫੀਵਰ ਠੀਕ ਕਰਨ ਦਾ ਤਾਂ ਜ਼ਰੂਰ ਦੱਸਿਓ ਠੀਕ ਹੈ, ਕੋਈ। ਜ਼ਰੂਰ ਜੀ, ਜ਼ਰੂਰ ਪੁੱਛਦੇ ਆਪਾਂ। ਓਕੇ ਠੀਕ ਹੈ, ਓਕੇ ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਅਤੇ ਜਿਹੜੇ ਹੋਲਡ ਤੇ ਬਣੇ ਰਹੋ। ਦੇਖੋ ਤੁਹਾਨੂੰ ਪਤਾ ਨਹੀਂ ਦੱਸਿਆ ਕਿ ਨਹੀਂ ਡਾਕਟਰ ਨੇ, ਪਰ ਕਹਿੰਦੇ ਜਿਹੜਾ ਇਹ ਮੱਠਾ ਬੁਖਾਰ ਹੁੰਦਾ ਨਾ ਅੰਡਰ 100, ਇਹ ਤੁਹਾਡੀ ਬੋਡੀ ਦੇ ਵਿੱਚ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਉਹਨਾਂ ਦੇ ਨਾਲ ਫਾਈਟ ਕਰ ਰਿਹਾ ਹੁੰਦਾ ਆ, ਉਹ ਚੰਗਾ ਹੁੰਦਾ ਆ। ਬਹੁਤ ਸਾਰੇ ਜਿਹੜੇ ਸੁਲਝੇ ਹੋਏ ਡਾਕਟਰ ਉਹ ਕਹਿੰਦੇ ਉਹ ਬੁਖਾਰ ਚੰਗਾ ਹੁੰਦਾ ਆ, ਕਿ ਤੁਹਾਡੇ ਅੰਦਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹਨਾਂ ਨਾਲ ਉਹ ਫਾਈਟ ਕਰ ਰਿਹਾ ਆ। ਯਾਦ ਹੋਣਾ ਕਈਆਂ ਨੂੰ ਜਿਨ੍ਹਾਂ ਦੇ ਵੈਕਸੀਨ ਲੱਗਾ ਸੀ ਤਾਂ ਬੁਖਾਰ ਚੜ੍ਹਿਆ ਸੀ, ਤਾਂ ਉਦੋਂ ਕਹਿੰਦੇ ਸੀ ਕਿ ਉਹ ਬੁਖਾਰ ਠੀਕ ਆ ਜੇ ਤੁਹਾਨੂੰ ਚੜ੍ਹਦਾ ਆ, ਅਤੇ ਉਹ ਕਈ ਜਿਹੜੇ ਤੁਹਾਡੇ ਅੰਦਰ ਕਈ ਕੁਛ ਹੁੰਦਾ ਉਹਨਾਂ ਦੇ ਨਾਲ ਉਹ ਫਾਈਟ ਕਰ ਰਿਹਾ ਹੁੰਦਾ ਆ। ਸੋ ਉਹ ਵੀ ਠੀਕ ਹੈ, ਪਰ ਅੱਜ ਜਿਹੜਾ ਰੋਜ਼ ਚੜ੍ਹਦਾ ਇਹ ਬਿਲਕੁਲ ਇਹ ਵਾਇਰਲ ਹੈ। ਡਾਕਟਰ ਨੇ ਕਿਹਾ ਜਿਹੜਾ ਤੁਹਾਨੂੰ ਇਹ ਤੁਸੀਂ ਇੱਕ ਹਿੱਸੇ 'ਚੋਂ ਕੀਤਾ, ਇਹ ਤੋਂ ਅੱਗੇ ਉਹ ਦੂਜੇ ਹਿੱਸੇ ਚੱਲ ਜਾਓ ਨਾ ਕੈਲੀਫੋਰਨੀਆ ਦੇ, ਉਹ ਸੇਮ ਪ੍ਰੋਬਲਮ ਹੈ ਸਾਰਿਆਂ ਨੂੰ, ਸਪੈਸ਼ਲੀ 99 ਦੇ ਉੱਤੇ ਹਾਈਵੇ ਦੇ ਉੱਤੇ ਬਹੁਤੇ ਲੋਕਾਂ ਨੂੰ ਇਹ ਪ੍ਰੋਬਲਮ ਹੈ, ਬੱਚਿਆਂ ਨੂੰ ਸਪੈਸ਼ਲੀ। ਸੋ ਕੋਸ਼ਿਸ਼ ਕਰਿਆ ਕਰੋ, ਜਦੋਂ ਬੱਚਾ ਹੁਣ 9 ਸਾਲ ਦਾ ਆ ਅਤੇ ਹੁਣ ਠੰਡ ਆ ਗਈ ਆ, ਵਿੰਟਰ ਆ, ਅਤੇ ਆਪਣਾ ਜਿਹੜਾ ਤੁਹਾਡਾ ਲੋਕਲ ਹਨੀ ਹੁੰਦਾ ਆ ਉਹ ਕੋਸ਼ਿਸ਼ ਕਰਿਆ ਕਰੋ ਕਿ ਥੋੜ੍ਹਾ ਜਿਹਾ ਤੀਜੇ ਕਿ ਚੌਥੇ ਦਿਨ ਬੱਚੇ ਨੂੰ ਨਾ ਜ਼ਰੂਰ ਦੇ ਦਿਆ ਕਰੋ, ਕਿ ਉਹ ਵੀ ਕਈ ਚੀਜ਼ਾਂ ਦੇ ਨਾਲ ਤੁਹਾਡੇ ਅੰਦਰੋਂ ਫਾਈਟ ਕਰਦਾ ਆ। ਅਗਲੇ ਕਾਲਰ ਨੇ ਰਾਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਰਾਣੀ ਜੀ, ਰਾਜ ਰਾਣੀ ਜੀ, ਸਤਿ ਸ੍ਰੀ ਅਕਾਲ ਜੀ। ਭੈਣ ਜੀ ਸਤਿ ਸ਼੍ਰੀ ਅਕਾਲ। ਹਾਂਜੀ ਮੇਰੇ ਨਾ ਗਲੇ ਦੇ ਵਿੱਚ ਜਿਸ ਤਰ੍ਹਾਂ ਗੱਠ ਜੀ ਬਣ ਗਈ, ਅੱਛਾ। ਤੇ ਆ ਜਦੋਂ ਤੀਸਰਾ ਟੀਕਾ ਲਵਾਇਆ ਸੀ ਨਾ, ਉਸ ਤੋਂ ਬਾਅਦ ਪਹਿਲਾਂ ਮੇਰੀਆਂ ਲੱਤਾਂ ਵੀ ਪਿਛਲੇ ਸਾਲ ਖੜ ਗਈਆਂ ਸੀ। ਇਹਨਾਂ ਦਿਨਾਂ 'ਚ ਤਕਲੀਫ ਹੋਣ ਵੀ ਕਾਫੀ ਹੁੰਦੀ, ਲੱਤਾਂ ਦੀ ਦਰਦ ਹੁੰਦਾ, ਤੇ ਇਹ ਉਹ ਤੋਂ ਬਾਅਦ ਹੀ ਆ ਗੱਠ ਬਣ ਗਈ ਗਲ ਦੇ ਵਿੱਚ। ਅੱਛਾ ਇਹ ਕਿੰਨਾ ਚਿਰ ਹੋ ਗਿਆ? ਇਹ ਗੱਠ ਬਣੀ ਨੂੰ ਤਾਂ ਮੈਨੂੰ 3 ਕੁ ਮਹੀਨੇ, 2.5-3 ਕੋਈ ਉਦੋਂ ਦੀ ਅਸੀਂ ਫਿਰਦੇ ਆ, ਡਾਕਟਰ ਕਦੇ ਕੁਛ ਕਹਿੰਦੇ ਅਲਟਰਾਸਾਊਂਡ ਕਰਾਓ, ਕਦੇ ਕੁਛ। ਡਾਕਟਰ ਤਾਂ ਕਹਿੰਦੇ ਸਾਡੇ ਨਾਲੋਂ ਸਪੈਸ਼ਲਿਸਟ ਕੋਈ ਹੈ ਹੀ ਨਹੀਂ। ਹਾਂਜੀ ਤੇ ਹੁਣ 3 ਤਰੀਕ ਨੂੰ ਬਾਇਓਪਸੀ ਵੀ ਉਹਨਾਂ ਨੇ ਕਰੀ, ਤੇ ਹੁਣ ਤੱਕ ਇਹ ਵੀ ਕੈਂਸਰ ਤਾਂ ਹੈ ਨੀਗਾ। ਹਾਂ ਤੇ ਇੱਕ ਪੱਥਰੀ ਵੀ ਹੈ ਗੁਰਦੇ ਵਿੱਚ, ਤੇ ਕਹਿੰਦੇ ਤੁਹਾਡੀਆਂ ਪੱਥਰੀਆਂ ਤਾਂ ਹਟਣੀਆਂ, ਪਹਿਲਾਂ ਉਹਦਾ ਆਪਰੇਸ਼ਨ ਕਰਾਓ। ਤੇ ਵੈਸੇ ਥਾਇਰਾਇਡ ਮੈਨੂੰ ਹੈ ਨਹੀਂ, ਮੈਂ ਗੋਲੀ ਖਾਂਦੀ ਨਹੀਂ, ਉਹ ਕਹਿੰਦੇ ਥਾਇਰਾਇਡ। ਤੁਸੀਂ ਇਹਦਾ ਨਾ ਆਪਰੇਸ਼ਨ ਤੁਹਾਡੀ ਮਰਜ਼ੀ ਆ, ਤੁਸੀਂ ਕਰਾਉਣਾ ਜਾਂ ਨਹੀਂ, ਪਰ ਮੈਂ ਕਰਾਉਣਾ ਨਹੀਂ ਚਾਹੁੰਦੀ। ਹਾਂਜੀ ਵੇਟ ਕਰ ਲਓ। ਤੇ ਵੀ ਕੋਈ ਖਾਣ ਵਾਸਤੇ ਕੋਈ ਚੀਜ਼ ਜਾਂ ਕਿਸ ਤਰ੍ਹਾਂ ਕੋਈ ਹਾਈ ਹੈ ਥਾਇਰਾਇਡ? ਕਿਹੜਾ ਤੁਹਾਡਾ? ਥਾਇਰਾਇਡ ਮੈਨੂੰ ਹੈ ਨਹੀਂ ਹਜੇ, ਕੋਈ ਵੀ ਨਹੀਂ। ਮੈਨੂੰ ਤਾਂ ਕੁਛ ਗੋਲੀ ਨਹੀਂ ਹੈਗਾ। ਹਾਂ ਮੈਨੂੰ ਵੀ 15 ਸਾਲ ਪਹਿਲਾਂ ਗੋਲੀ ਦਿੰਦੇ ਸੀ, ਪਰ ਮੈਨੂੰ ਥਾਇਰਾਇਡ ਹੈ ਨਹੀਂ। ਹਾਂਜੀ ਉਹ ਕਹਿੰਦੇ ਵੀ ਇਹ ਤਾਂ ਤੁਹਾਡੀਆਂ ਹਟਣੀਆਂ। ਉਹ ਨਹੀਂ ਪਤਾ ਨਹੀਂ। ਇੱਕ ਭੈਣ ਜੀ ਫੇਸਬੁੱਕ ਤੋਂ ਮੈਂ ਸੀ ਪੜ੍ਹਿਆ, ਉਹ ਕੋਈ ਕਹਿੰਦਾ ਸੀ ਇਸੇ ਤਰ੍ਹਾਂ ਹੀ, ਉਹ ਆਪਣੇ ਪੰਜਾਬ 'ਚ ਸੀ, ਵੀ ਦਿੱਲੀ ਤੋਂ ਉਹਨਾਂ ਨੇ ਬਾਇਓਪਸੀ ਕਰਾਈ, ਤੇ ਉਹ ਵੀ ਇਸੇ ਤਰ੍ਹਾਂ ਉਹਨਾਂ ਨੂੰ ਕਹਿੰਦੇ ਸੀ ਵੀ 62 mm ਦੀ ਸੀਗੀ, ਵੀ ਤੁਹਾਨੂੰ ਛੇਤੀ ਆਪਰੇਸ਼ਨ ਕਰਾਉਣਾ ਪੈਂਦਾ। ਮੈਨੂੰ ਤਾਂ ਉਹ ਕਹਿੰਦੇ ਸੀ ਹਜੇ ਤੁਹਾਨੂੰ ਇੰਨੀ ਛੇਤੀ ਲੋੜ ਵੀ ਨਹੀਂ, ਛੋਟੀ 3 ਮਹੀਨਿਆਂ ਦੇ ਵਿੱਚ ਕਰਾਓ। ਠੀਕ ਆ। ਤੇ ਅੱਗੇ ਦੀ ਅੱਗੇ ਭੇਜੀ ਜਾਂਦੇ ਆ। ਹੁਣ ਇੱਧਰ ਸਨ ਫਰਾਂਸਿਸਕੋ ਵੱਲ ਨੂੰ ਲੈ ਕੇ ਭੇਜਤਾ ਵੀ ਉੱਥੇ ਜਾਓ ਵੱਡੇ ਹਸਪੀਟਲ 'ਚ, ਹਨਾ। ਤੇ ਉਹ ਕਹਿੰਦੇ ਹੈ ਨਹੀਂ ਕੈਂਸਰ ਦੀ। ਕਿਡਨੀ 'ਚ ਜਾਂ ਕਿੱਥੇ ਆ? ਮੇਰੇ ਗਲੇ 'ਚ ਆ। ਨਹੀਂ ਜਿਹੜੀ ਤੁਹਾਡੇ ਪੱਥਰੀ? ਹਾਂ ਪੱਥਰੀ ਉਹ ਕਿਡਨੀ 'ਚ ਆ, ਸੱਜੇ ਪਾਸੇ। ਹਾਂ ਠੀਕ ਆ। ਉਹ ਪਿੱਛੇ ਜੇ ਦੱਸਿਆ ਬੇਕਿੰਗ ਸੋਡੇ ਦਾ ਅੱਧਾ ਚਮਚਾ ਪੀਆ ਕਰੋ। ਅੱਛਾ ਜੀ। ਤੇ ਨਾਲ ਦੀ ਨਾਲ ਉਹ ਵੀ ਲਈ ਜਾਇਆ ਕਰੋ, ਓਲੀਵ ਆਇਲ ਦਾ ਚਮਚਾ ਵੀ ਲਵੋ। ਅੱਛਾ ਜੀ। ਤੇ ਕੌਡੀਆਂ ਨਾਲ ਕਹਿੰਦੇ ਸੀ ਭਿਉਂ ਕੇ ਲਿਓ। ਕੌਡੀਆਂ ਵਾਲਾ ਵੀ ਦੱਸ ਦਾਂਗੇ, ਐਂਡ 'ਚ ਦੱਸਾਂਗੇ। ਅੱਛਾ। ਤੇ ਬਾਕੀ ਉਹ ਕਹਿੰਦੇ ਸੀ ਉੱਤੇ ਲਿਖਿਆ ਸੀ ਵੀ ਆਪਾਂ ਨੂੰ ਮਿਲ ਸਕਦਾ ਕਿਤੇ ਇੱਧਰੋਂ ਵੀ, ਨਾਗਮਣੀ ਵੀ ਕਹਿੰਦੇ, ਨਾਗ ਬੇਲ ਵੀ ਆਪਣੇ ਪੰਜਾਬ 'ਚ, ਉਹਦੇ ਪੱਤੇ ਉਹ ਉਹਨਾਂ ਨੇ ਪੀਤੇ 5 ਦਿਨ ਘੋਟ ਕੇ, ਉਹਦੇ ਨਾਲ ਕਹਿੰਦੇ ਸਾਰੀ ਨਿਕਲ ਗਈ। ਮੈਨੂੰ ਤਾਂ ਨਾ ਤੁਹਾਡੇ ਤੋਂ ਸੁਣਿਆ, ਨਾਗਮਣੀ ਸੁਣਿਆ ਤਾਂ ਹੈਗਾ, ਪਤਾ ਨਹੀਂ ਕੀ ਬੇਲ ਜੀ ਹੁੰਦੀ, ਪੱਤੇ ਹੀ। ਸਾਡੇ ਘਰ ਵੀ ਉੱਤੇ ਤਾਂ ਇੰਡੀਆ ਤਾਂ ਸੀਗੀ। ਅੱਛਾ ਵੀ ਜੇ ਕਿਤੇ ਮਿਲਦੀ ਹੋਈ ਹੈ ਨਾ, ਕਿਸੇ ਨੂੰ ਪਤਾ ਹੋਵੇ, ਤੁਸੀਂ ਆਨਲਾਈਨ ਮੰਗਾ ਲਓ, ਆਨਲਾਈਨ ਮਿਲ ਜੂਗੀ, ਸਭ ਕੁਛ ਮਿਲਦਾ। ਅੱਛਾ ਜੀ। ਬਾਕੀ ਮੈਂ ਤੇਲ ਵੀ ਕਾਫੀ ਪੀਤਾ ਇਹਦਾ, ਕਲੌਂਜੀ ਦਾ। ਪਹਿਲਾਂ ਤੁਸੀਂ ਉਹ ਦੱਸਿਆ ਸੀ ਇੱਕ ਵਾਰੀ, ਮੈਂ ਸੁਣਿਆ ਸੀ, ਮੇਰੀ ਬੇਟੀ ਦੇ ਬੱਚੇ ਦਾ ਨੀਚੇ ਹੋ ਗਈ ਸੀਗੀ ਛੋਟੀ ਜਿਹੀ ਗੱਠ। ਅੱਛਾ।
ਤੇ ਡਾਕਟਰਾਂ ਦੀਆਂ ਦਵਾਈਆਂ ਨਾਲ ਤਾਂ ਨਿਕਲੀ ਨਹੀਂ ਸੀਗੀ। ਉਹ ਆਪ ਵੀ ਨਾਰਸੀ ਆ ਨਵੇਂ ਸ਼ਹਿਰ। ਤੇ ਫਿਰ ਉਹਨੇ ਇਹ, ਮੈਂ ਉਹਨੂੰ ਦੱਸਿਆ ਮੈਂ ਤੁਹਾਡੇ ਕੋਲ ਹੀ ਸੁਣਿਆ ਸੀ, ਉਹਨੇ ਪੀਤੇ, ਫਿਰ ਉਸ ਨਾਲ ਉਹਦੀ ਗੱਠ ਤਾਂ ਅੰਦਰੋਂ ਨਿਕਲ ਗਈ ਸੀ ਬੱਚੇ ਦਾ, ਜਿਹੜੇ ਟਿਊਬ ਚ ਸੀ। ਹਾਂਜੀ, ਕਲੌਂਜੀ ਦੇ ਤੇਲ ਨਾਲ। ਤੇ ਹੁਣ ਮੈਂ ਕਾਫੀ ਪੀ ਲਿਆ, ਪਰ ਮੇਰੀ ਗੱਠ ਬਾਹਰ ਨੂੰ ਜਿਹੜੀ ਦਿਖਦੀ ਸੀ ਉਹ ਤਾਂ ਹਟ ਗਈ, ਵਿੱਚ ਅੰਦਰ ਨੂੰ ਹੋ ਗਈ, ਜਾਣੀ ਕਿ ਹੁਣ ਅੰਦਰ ਕੋਈ ਨਹੀਂ, ਤੁਸੀਂ ਪੀ ਚਲੋ, ਫਿਰ ਇਹਦਾ ਮਤਲਬ ਵਰਕ ਕਰਦਾ ਆ। ਅੱਛਾ ਜੀ। ਪਰ ਫਿਰ ਵੀ ਜੇ ਕਿਸੇ ਨੂੰ ਪਤਾ ਹੋਵੇ, ਹੋਰ ਵੀ ਪੁੱਛਦੇ ਬਿਲਕੁਲ, ਜਾਂ ਕੋਈ ਹੋਮੋਪੈਥਿਕ ਦੀ ਦਵਾਈ ਹੋਵੇ ਜਾਂ ਕੁਛ ਵੀ ਹੋਵੇ, ਮੈਨੂੰ ਜ਼ਰੂਰ ਪੁੱਛਦੇ ਆ। ਹਾਂਜੀ, ਚਲੋ ਥੈਂਕ ਯੂ ਜੀ। ਥੈਂਕ ਯੂ ਰਾਜ ਰਾਣੀ ਜੀ, ਬਹੁਤ ਧੰਨਵਾਦ ਆ। ਕਈ ਲੋਕਾਂ ਦਾ ਵਿਚਾਰ ਆ ਜਿਹੜੇ ਗੋਲੀਆਂ ਦੇ ਪੱਕੇ ਮਾਰਦੇ ਪਏ, ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਜੀ, ਫਰਕ ਬਹੁਤ ਫਰਕ ਪੈਂਦਾ, ਪਰ ਬੋਡੀ ਆਪੋ ਆਪਣੀ ਆ, ਕਿਸੇ ਨੂੰ ਛੇਤੀ ਪੈ ਜਾਂਦਾ, ਕਿਸੇ ਨੂੰ ਲੇਟ ਪੈਂਦਾ। ਸ਼ਰਨਜੀਤ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰੋਗਰਾਮ ਬੜਾ ਵਧੀਆ ਚੱਲਣ ਲੱਗਿਆ। ਥੈਂਕ ਯੂ। ਹਾਂਜੀ, ਮੈਂ ਇੱਕ ਪੁੱਛੂੰਗੀ, ਇੱਕ ਦੱਸੂੰਗੀ। ਹਾਂਜੀ। ਪੁੱਛਣਾ ਇਹ ਵੀ ਜਦੋਂ ਮੈਂ ਤੁਰਦੀ, ਮੇਰੇ ਗੋਡਿਆਂ ਦੀਆਂ, ਲੱਤਾਂ ਦੀਆਂ, ਪਿੰਨੀਆਂ ਦੀਆਂ ਹੱਡੀਆਂ ਕੜਕ ਕੜਕ ਕਰਦੀਆਂ। ਅੱਛਾ। ਹਾਂ, ਤੇ ਦੱਸਣਾ ਇਹ ਵੀ ਹੁਣ ਸਿਆਲ ਸੁਲ ਆਇਆ ਤੇ ਗਲ ਗੁਲ ਖਰਾਬ ਹੁੰਦੇ ਆ, ਹਨਾ। ਸਿਆਲ ਤੇ ਖੰਘ ਖੁੰਘ ਆ ਜਾਂਦੀ, ਤੇ ਉਹ ਦੱਸਣ ਲੱਗੀ। ਹਾਂਜੀ। ਹਾਂਜੀ, 10 ਮਿਰਚਾਂ ਕਾਲੀਆਂ ਲੈਣੀਆਂ, 5 ਲੌਂਗ, ਅੱਧਾ ਟੁਕੜਾ ਅਦਰਕ ਦਾ, ਅਦਰਕ ਲੈ ਕੇ ਛਿੱਲ ਕੇ ਧੋ ਕੇ ਕੱਦੂਕਸ਼ ਕਰ ਲਓ, ਤੇ ਜਾਂ ਤੇ ਤੁਹਾਡੇ ਮਲਮਲ ਦਾ ਕੱਪੜਾ ਉਹਦੇ ਨਾਲ, ਨਹੀਂ ਤੇ ਪੌਣੀ ਨਾਲ ਪਾਣੀ ਕੱਢ ਲਓ। ਤੇ ਇਹ ਤੇ ਅੱਧਾ ਕੁ ਟੁਕੜਾ, 1.5 ਪੋਟਾ ਸਾਹਿਬ ਨਾਲ ਦਾਲਚੀਨੀ ਦਾ ਲੈਣਾ। ਇਹ ਲੈ ਕੇ ਇਹ ਪਾਊਡਰ ਉਦੋਂ ਹੀ ਬਣਾਉਣਾ ਜਦੋਂ ਆਪਾਂ ਖਾਣਾ। ਤੇ ਇਹਦੇ ਵਿੱਚ 3 ਚਮਚੇ ਸ਼ਹਿਦ ਦੇ ਪਾਉਣੇ ਜਦੋਂ ਪਾਊਡਰ ਬਣਾ ਲਿਆ ਸਾਰਾ, ਹਨਾ। ਤੇ 3 ਚਮਚੇ ਪਾ ਕੇ ਤੇ ਫੇਰ ਉਹ ਚੱਟੋ, ਤੇ ਰੇਸ਼ਾ ਰੋਸ਼ਾ ਖੰਘ ਖੁੰਘ ਉਸੇ ਵੇਲੇ ਹਟ ਜਾਂਦੀ ਆ 1-1.5 ਦਿਨ ਚ। ਤੇ ਬੱਚੇ ਨੂੰ ਦੇਣਾ ਤੇ ਉਹਨੂੰ ਚਿਮਚੇ ਦਾ ਥੱਲੇ ਦਾ ਹਿੱਸਾ ਹੀ ਦੇਣਾ, ਜਿਸ ਤਰ੍ਹਾਂ ਟਿੱਕੇ ਜੇ ਤੋਂ ਬਹੁਤ ਥੋੜਾ ਦੇਣਾ, ਜੇ ਉਂਗਲੀ ਲਾ ਕੇ। ਸਾਰੀਆਂ ਚੀਜ਼ਾਂ ਗਰਮ ਆ, ਬੱਚਿਆਂ ਦੇ ਜਿਹੜੇ ਮਿੱਦੇ ਹੁੰਦੇ ਬਹੁਤ ਗਰਮ ਹੁੰਦੇ ਆ, ਤਾਂ ਹੀ ਬੱਚੇ ਨੂੰ ਭਾਵੇਂ ਉਦਾਂ ਮਾੜਾ ਮੋਟਾ ਕੋਈ ਉਦਾਂ ਨਿਰਾ ਸ਼ਹਿਦ ਦੇਈ ਜਾਂ ਛੋਟੇ ਬੱਚੇ ਨੂੰ, ਤੇ ਉਦਾਂ ਵੱਡੇ ਨੂੰ ਤੇ ਮੈਂ ਤੇ ਦੱਸਿਆ ਸੀ ਜਸਲੀਨ ਨੂੰ ਤੂੰ ਦੇ ਦਿਆ ਕਰ, ਇਹਦੀ ਕੇਜ ਵਾਲੇ ਖਾ ਸਕਦੇ ਆ। ਹਾਂਜੀ, ਠੀਕ ਹੈ, ਓਕੇ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਇੱਥੇ ਸਾਲ ਤੱਕ ਦੇ ਬੱਚੇ ਨੂੰ ਬਿਲਕੁਲ ਸ਼ਹਿਦ ਨਹੀਂ ਦਿੰਦੇ, ਕਿਉਂਕਿ ਬੱਚੇ ਦਾ ਮੈਦਾ ਗਰਮ ਹੁੰਦਾ, ਇਸ ਕਰਕੇ ਬੱਚੇ ਨੂੰ ਸ਼ਹਿਦ ਨਹੀਂ ਅਲਾਉ ਕਰਦੇ। ਉਹਦੇ ਤੋਂ ਬਾਅਦ ਵੀ ਹਿਸਾਬ ਦੇ ਨਾਲ ਹੀ ਦੇਖਦਾ ਕੇ ਦਿਓ, ਕਿਉਂਕਿ ਬੱਚਿਆਂ ਦੇ ਇੰਨਾ ਸ਼ਹਿਦ ਦੇਣਾ ਬਹੁਤਾ ਠੀਕ ਨਹੀਂ ਹੁੰਦਾ। ਪਰ ਜਦੋਂ ਥੋੜ੍ਹੇ ਜਿਹੇ ਵੱਡੇ ਹੋ ਜਾਂਦੇ ਨਾ, ਬਿਲਕੁਲ ਉਂਗਲੀ ਨਾਲ ਚਟਾਇਆ ਕਰੋ। ਸਰਬਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪਿਛਲੇ 1-2 ਵੀਕ ਪਹਿਲਾਂ ਪੁੱਛਿਆ ਸੀ ਕਿਸੇ ਨੇ ਬਵਾਸੀਰ ਬਾਰੇ। ਮੈਂ ਸੌਂਦ ਦਾ ਮੈਂ ਆਪਣੇ ਤੇ ਕੀਤਾ ਸੀਗਾ, ਤੇ ਸੌਂਦ ਬਹੁਤ ਵਧੀਆ ਵਾ, ਸ਼ੌਪ ਤੋਂ ਮਿਲ ਜਾਂਦੀ, ਆਪਣੇ ਇੰਡੀਅਨ ਸ਼ੌਪ ਤੋਂ ਮਿਲ ਜਾਂਦੀ ਆ। ਸੌਂਦ ਦਾ ਦੁਬਾਰਾ ਦੱਸ ਦੋ ਹੁਣ ਤੇ। ਹਾਂਜੀ, ਉਹਨੂੰ ਡੀਪ ਕਰਕੇ ਸਾਰਾ ਦਿਨ, ਫਿਰ ਉਹਦਾ ਜਿਹੜਾ ਪਾਣੀ ਆ ਉਹ ਪੀ ਲੈਣਾ ਵਾ ਛਾਣ ਕੇ। ਠੀਕ ਹੈ ਜੀ। ਹੁਣ ਡਾਕਟਰ ਕਿੱਥੇ ਦੱਸੂਗਾ ਵੀ ਤੁਹਾਡੀ ਬਵਾਸੀਰ ਹਟ ਜਾਏ ਇਹਦੇ ਨਾਲ? ਫਿਰ ਉਹਨੂੰ ਆਪਣਾ ਪ੍ਰੋਬਲਮ ਪਤਾ ਲੱਗ ਜਾਂਦਾ ਨਾ, ਜਿਵੇਂ ਆਪਣੇ ਬਲੱਡ ਹੁੰਦਾ ਜਾਂ ਆਪਣੇ ਵੈਸੇ ਵੀ ਆਪਾਂ ਨੂੰ ਉੱਥੇ ਪੇਨ ਹੁੰਦੀ ਆ, ਉਹ ਚੀਜ਼ਾਂ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵਾ। ਠੀਕ ਹੈ ਜੀ, ਥੈਂਕ ਯੂ ਤੁਹਾਡੀ ਫੀਡਬੈਕ। ਹਾਂਜੀ, ਓਕੇ ਜੀ, ਓਕੇ, ਥੈਂਕ ਯੂ। ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਇਹ ਪੁੱਛਦੇ ਤੁਸੀਂ ਆਪਣੇ ਫੀਡਬੈਕ ਵੀ ਪਲੀਜ਼ ਜ਼ਰੂਰ ਦਿਆ ਕਰੋ, ਤਾਂ ਕਿ ਦੂਜਿਆਂ ਨੂੰ ਵੀ ਆਰਾਮ ਆ ਸਕੇ। ਹਰਜਿੰਦਰ ਕੌਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਅੱਜ ਨਾ ਬਣਾਈਆਂ ਉਹ ਜਿਹੜੇ ਸ਼ਹਿਦ ਪਾ ਕੇ, 1 ਕੱਪ ਲਸਣ ਦਾ ਜੂਸ, 1 ਕੱਪ ਉਹ ਨਾ ਹਰਾ ਹਰਾ ਹੋ ਗਿਆ। ਹਾਂਜੀ ਹਾਂਜੀ, ਇਹ ਤਾਂ ਨਾਰਮਲ ਆ, ਠੀਕ ਆ ਉਹ। ਹਾਂਜੀ ਹਾਂਜੀ, ਮੈਂ ਸ਼ਹਿਦ ਨਹੀਂ ਅਜੇ ਪਾਇਆ, ਮੈਂ ਕਿਹਾ ਪਹਿਲਾਂ ਪੁੱਛ। ਉਹਦਾ ਰੰਗ ਚੇਂਜ ਹੋ ਜਾਂਦਾ। ਹਾਂਜੀ ਹਾਂਜੀ, ਹਰਾ ਜਿਹਾ ਹੋ ਗਿਆ ਜਦੋਂ ਕੜਿਆ। ਹਾਂਜੀ, ਕੋਈ ਨਹੀਂ, ਸ਼ਹਿਦ ਪਾਉਂਗੇ ਫਿਰ ਚੇਂਜ ਹੋ ਜਾਣਾ। ਓਕੇ ਓਕੇ, ਮੈਂ ਆਹੀ ਪੁੱਛਣਾ ਸੀਗਾ। ਠੀਕ ਹੈ। ਤੇ ਗਲਾ ਮੇਰਾ ਵੀ ਖਰਾਬ ਆ ਉਦਣ ਦਾ। ਇਹ ਵਾਇਰਲ ਚੱਲ ਰਿਹਾ ਸਾਰੇ ਪਾਸੇ, ਬਚ ਕੇ ਰਹੋ ਇੱਕ ਦੂਜੇ ਤੋਂ। ਹਾਂਜੀ ਹਾਂਜੀ, ਜਿੱਦਣ ਦਾ ਨਗਰ ਕੀਰਤਨ ਤੋਂ ਆਏ ਨਾ, ਉਦਣ ਤੇ ਬੁਖਾਰ, ਖੰਘ, ਹਾਂਜੀ ਹਾਂਜੀ, ਠੰਡ ਲੱਗ ਗਈ ਹੋਗਾ। ਚਲੋ ਉਹ ਤਾਂ ਨਾਰਮਲ ਆ, ਹਟ ਜਾਊਗਾ। ਹਾਂਜੀ ਹਾਂਜੀ, ਪਰ ਆਹ ਮੈਂ ਬਣਾਇਆ ਸੀ ਅੱਜ, ਤਾਂ ਇਹ ਹੈ ਨਾ ਹਰਾ ਹਰਾ ਹੋ ਗਿਆ। ਠੀਕ ਹੈ, ਕੋਈ ਨਹੀਂ, ਨਾਰਮਲ ਹੀ ਹੈ। ਹਾਂਜੀ, ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਮੰਨੋ ਜਾਂ ਨਾ ਮੰਨੋ, ਜਿਹੜੇ ਕਈ ਮੈਨੂੰ ਹੁਣ ਸਾਰੇ ਨਗਰ ਕੀਰਤਨਾਂ 'ਤੇ ਗਏ ਆ, ਲੋਕਾਂ ਨੂੰ ਮਿਲੇ ਆ, ਜਿਹੜੀਆਂ ਵੈਕਸੀਨ ਦੇ ਨਾਲ ਲੋਕਾਂ ਨੂੰ ਪ੍ਰੋਬਲਮ ਆਈਆਂ ਨਾ, ਤੇ ਜਿਨ੍ਹਾਂ ਨੂੰ ਕੁਛ ਨਹੀਂ ਹੋਇਆ ਉਹ ਮੰਨਣ ਲਈ ਤਿਆਰ ਆ, ਨਾ ਡਾਕਟਰ ਮੰਨਣ ਲਈ ਤਿਆਰ ਆ, ਪਰ ਲੋਕਾਂ ਦਾ ਸਤਿਆਨਾਸ਼ ਹੋ ਗਿਆ। ਜਿਹੜੇ ਤੁਸੀਂ ਕਹਿਣੇ ਮੰਨ ਕੇ ਕਈ ਠੀਕ ਹੀ ਹੁੰਦੇ ਆ, ਜਿਨ੍ਹਾਂ ਨੇ ਹੁਣ ਟੀਕੇ 3-3 4-4 ਵੀ ਲਵਾਏ ਆ ਨਾ, ਆਪਣੇ ਬਾਈਡਨ ਨੂੰ ਦੇਖ ਲਓ, ਮੁੜ ਕੇ ਉਹਨੂੰ ਵੀ ਕਰੋਨਾ ਹੋ ਹੀ ਜਾਂਦਾ ਆ। ਤੁਸੀਂ ਆਪਣੀਆਂ ਸਿਹਤ ਨੂੰ ਠੀਕ ਰੱਖੋ, ਸਟਰੋਂਗ ਰਹੋ, ਜ਼ਰੂਰੀ ਆ। ਇਹਦੇ ਨਾਲ ਬਿਮਾਰੀਆਂ ਕਾਫੀ ਲੋਕਾਂ ਨੂੰ ਪੈ ਚੁੱਕੀਆਂ ਆ ਸਰੀਰਾਂ ਦੇ ਵਿੱਚ।
ਲੋਕਾਂ ਦੇ ਮੋਢੇ ਖੜ ਗਏ, ਬਾਹਾਂ ਖੜ ਗਈਆਂ, ਲੱਤਾਂ ਖੜ ਗਈਆਂ। ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਆਈ ਆ, ਪਰ ਸੁਣਦਾ ਕੋਈ ਨਹੀਂ, ਲਿਖਦਾ ਕੋਈ ਨਹੀਂ ਡਾਕਟਰ ਵੀ ਹਾਂ ਇਸ ਦੀ ਦੇਖਭਾਲ ਕੀਤੀ ਜਾਵੇ। ਬਲਵਿੰਦਰ ਜੀ ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ। ਆ ਜਾਓ ਜੀ, ਆ ਜਾਓ, ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੱਸਣਾ ਸੀ ਆ ਜਿਹੜਾ ਫਲੂ ਆ ਇੱਕ ਮੈਨੂੰ ਵੀ ਹੋ ਗਿਆ ਤੇ ਮੈਂ ਵੀ ਟੀਕੇ ਮੈਂ 3 ਲਵਾਏ ਹੋਇਆ। ਮੈਂ ਵੀ ਕੋਈ ਤੀਜਾ ਤਾਂ ਮੈਂ ਤਾਂ ਲਵਾਇਆ ਸੀ ਕੰਮ ਤੇ, ਫਿਰ ਕੰਡੀਸ਼ਨਲ ਸੀ, ਮਤਲਬ ਕੰਮ ਨਹੀਂ ਕਰ ਸਕਦੇ ਸੀ ਤੁਸੀਂ। ਤੇ ਉਹ ਮਤਲਬ ਮੈਨੂੰ ਵੀ ਹੁਣ ਫਲੂ ਇੰਨਾ ਹੋਇਆ, ਪਰ ਮੈਂ ਨਹੀਂ ਕੋਈ ਦਵਾਈ ਨਹੀਂ ਮੈਂ ਲਈ। ਬੁਖਾਰ ਹੋਇਆ ਮੈਨੂੰ ਤੇ ਮੈਂ ਆ ਦੂਜੇ ਘਰ ਦੇ ਨੁਸਖੇ ਕੀਤੇ ਆ। ਜਿਹਨਾਂ ਨੂੰ ਬੁਖਾਰ ਚੜ੍ਹਦਾ, ਵੈਸੇ ਵੀ ਚੜ੍ਹਦਾ ਹੈ, ਉਹ ਨਾ ਕੜੀ ਪੱਤਾ 4-5 ਪੱਤੇ ਲੈ ਲੈਣੇ ਆ, ਉਹਨਾਂ ਨੂੰ ਕੁੱਟ ਕੇ ਤੇ ਉਹਨਾਂ ਨੂੰ ਭਿਉਂ ਦਿਓ। ਰਾਤ ਨੂੰ ਭਿਉਂ ਕੇ ਸਵੇਰ ਨੂੰ ਉਬਾਲ ਕੇ ਨਾ ਉਹਨੂੰ ਪੀ ਲਓ ਤੇ 2 ਟਾਈਮ ਪੀਓ, 5 ਕੁ ਪੱਤੇ ਤੇ 1 ਟਾਈਮ ਗਲੋ। ਤੇ ਗਲੋ ਸੁੱਕੀ ਮਿਲ ਜਾਂਦੀ ਸਾਡੇ ਤਾਂ ਇੱਥੇ। ਹਾਂਜੀ, ਮਿਲਦੀ, ਸਟੋਰਾਂ 'ਚ ਮਿਲਦੀ ਹੈ। ਹਾਂਜੀ ਹਾਂਜੀ, ਤੇ ਸੁੱਕੀ ਮੈਂ ਤਾਂ ਭਿਉਂ ਦਿੰਦੀ ਸੀ, ਭਿਉਂ ਕੇ ਸਵੇਰ ਨੂੰ, ਉਹ ਰਾਤ ਨੂੰ ਭਿਉਣੀ, ਸਵੇਰ ਨੂੰ ਪੀ ਲੈਣੀ। ਤੇ ਉਹ 1 ਟਾਈਮ ਕੜੀ ਪੱਤਾ, 1 ਟਾਈਮ ਗਲੋ। ਤੇ ਇਹ ਮੈਂ ਤਾਂ ਪੀ ਕੇ ਬੁਖਾਰ ਮੈਨੂੰ 2 ਦਿਨ ਚੜਿਆ ਤੇ ਪਰ ਮੈਂ ਉਹਨੂੰ ਮੈਂ ਕਿਹਾ ਨਿਕਲ ਜੇ ਬਿਮਾਰੀ। ਉਹ ਡਾਕਟਰਾਂ ਤੋਂ ਮੈਂ ਵੀ ਸੁਣਦੀ ਰਹਿੰਦੀ ਆ, ਇੰਡੀਆ ਵਾਲਿਆਂ ਤੋਂ ਵੀ। ਉਹ ਕਹਿੰਦੇ ਵੀ ਇਹ ਤੁਹਾਡਾ ਜਿਹੜਾ ਤਾਪਮਾਨ ਹੁੰਦਾ ਵਾ, ਇਹ ਚੰਗੇ ਲਈ ਵੀ ਹੁੰਦਾ, ਵੀ ਨਿਕਲ ਜਾਣ ਦਿਓ ਉਹਨੂੰ। ਤੇ ਫਿਰ ਉਸ ਤੋਂ ਬਾਅਦ ਮੇਰੀ ਖਾਂਸੀ ਨਹੀਂ ਸੀ ਹਟਦੀ ਤੇ ਮੈਂ ਅਦਰਕ ਦਾ ਜੂਸ ਵੀ ਉਹ ਕੱਢ ਕੇ ਲਿਆ। ਮਲੱਠੀ ਨਾ, ਜੇ ਕਈ ਲੋਕਾਂ ਕਹਿੰਦੇ ਆ ਵੀ ਮਲੱਠੀ ਸਾਡੇ ਕੋਲ ਕੁੱਟੀ ਨਹੀਂ ਜਾਂਦੀ, ਮਲੱਠੀ ਨੂੰ ਤੁਸੀਂ ਭਿਉਂ ਲਓ, ਭਿਉਂ ਕੇ ਉਹਨੂੰ ਉਬਾਲ ਲਓ, ਉਬਾਲ ਕੇ ਪੀ ਲਓ। ਹਾਂਜੀ, ਉਬਾਲ ਕੇ ਪੀ ਲਓ ਤੇ ਉਹਦੀ ਨਾ ਦਾਤਨ ਕਰ ਲਓ ਬਾਅਦ ਚ, ਤੇ ਉਹਦੇ ਨਾਲ ਵੀ ਤੁਹਾਡਾ ਜਿਹੜਾ ਰੇਸ਼ਾ ਹੁੰਦਾ ਉਹ ਨਿਕਲ ਜਾਂਦਾ। ਮੈਂ ਤਾਂ ਐਂ ਕੀਤਾ। ਤੇ ਫਿਰ ਉਸ ਤੋਂ ਬਾਅਦ ਇੱਕ ਮੈਂ ਹੋਰ ਫਿਰ ਕੀਤਾ, ਮੈਨੂੰ ਜਦੋਂ ਖਾਂਸੀ ਨਹੀਂ ਸੀ ਹਟਦੀ, ਫਿਰ ਮੈਂ ਕੁੰਜਨ ਕਿਰਿਆ ਲਗਾਤਾਰ ਕੀਤੀ। 3 ਕੱਪ ਪਾਣੀ ਦੇ ਨੂਣ ਨਾਲ ਪੀ ਕੇ ਫਿਰ ਉਹਨੂੰ ਕੱਢਣਾ ਬਾਹਰ, ਉਹਦੇ ਨਾਲ ਮੇਰੀ ਖਾਂਸੀ ਹਟੀ। ਠੀਕ ਆ। ਤੇ ਹਾਂਜੀ, ਤੇ ਫਿਰ ਬਾਕੀ ਤੁਸੀਂ ਨਾ ਜਿਹੜਾ ਜਿੰਨਾ ਫਿਰ ਮੂੰਹ ਕੌੜਾ ਸੀ, ਇਹ ਜਿਹੜਾ ਨਾ ਫਲੂ ਆ, ਇਹਦੇ ਸੇਮ ਕੋਵਿਡ ਵਾਲੇ ਲੱਛਣ ਆ, ਪਰ ਟੈਸਟ 'ਚ ਨਹੀਂ ਹੁੰਦਾ ਕੋਵਿਡ, ਪਰ ਇਹ ਕੋਵਿਡ ਵਾਂਗੂ ਹੀ ਹੈਗਾ ਵਾ। ਟੇਸਟ ਜਾਂਦਾ ਕਈਆਂ ਦਾ ਇਹਦੇ ਵਿੱਚ ਵੀ। ਹਾਂਜੀ, ਮੇਰਾ ਟੇਸਟ ਚਲਿਆ ਗਿਆ ਸੀ, ਨਾ ਮੈਨੂੰ ਭੁੱਖ ਲੱਗਦੀ ਸੀ। ਤੇ ਉਹ ਫਿਰ ਮੈਂ ਉਹ ਆਪਣੇ ਆਪ ਨੂੰ ਨਾ ਕਲੀਨ ਕਰਨ ਨੂੰ ਮੈਂ ਆਪਣਾ ਉਹ ਲੈ ਲਿਆ, ਦੂਸਰਾ ਆ ਜਿਹੜਾ ਕੌੜਤੁੰਮਿਆਂ ਦਾ ਪਾਊਡਰ, ਤੇ ਨਾਲ ਮੈਂ ਤ੍ਰਿਫਲਾ ਲੈ ਲਿਆ। ਮੈਂ ਖਾਂਸੀ ਲਈ ਤ੍ਰਿਫਲਾ ਵੀ ਲੈਂਦੀ ਸੀ, ਤ੍ਰਿਫਲਾ ਸ਼ਹਿਦ 'ਚ ਪਾ ਕੇ। ਤੇ ਉਹ ਮੈਂ ਅੱਧਾ ਚਮਚਾ ਤ੍ਰਿਫਲੇ ਦਾ ਤੇ ਅੱਧਾ ਚਮਚਾ ਸ਼ਹਿਦ ਦਾ ਉਹ ਲੈ ਲਿਆ। ਇੱਕ ਮੈਂ ਉਹ ਕੌੜਤੁੰਮਿਆਂ ਦਾ ਪਾਊਡਰ ਲੈ ਲਿਆ। ਸਵੇਰ ਨੂੰ ਉਹ ਮੇਰਾ 3-4 ਵਾਰ ਮੈਂ ਟੋਇਲਟ ਜਾਣਾ, ਮੇਰਾ ਪੇਟ ਸਾਫ਼ ਹੋ ਗਿਆ, ਮੇਰਾ ਮੂੰਹ ਵੀ ਠੀਕ ਹੋ ਗਿਆ। ਪਰ ਫਿਰ ਮੈਨੂੰ ਟੋਇਲਟ ਬੰਦ ਕਰਨ ਲਈ, ਕਿਉਂਕਿ ਕੰਮ ਤੇ ਜਾਣਾ ਸੀ, ਫਿਰ ਮੈਂ ਉਹ ਕੀਤਾ ਨਿੰਬੂ। ਉਹ ਮੈਂ ਦੱਸ ਰਹੀ ਹਾਂ ਵੀ ਜੇ ਕਿਸੇ ਨੂੰ ਟੋਇਲਟ ਲੱਗੀਆਂ ਹੋਣ ਨਾ, ਇਹ ਮੈਂ 2 ਵਾਰ ਜਮਾ ਚੁੱਕੀ ਆ ਇਹ। ਤੇ ਉਹ ਦੁੱਧ ਥੋੜਾ ਜਿਹਾ ਗਰਮ ਕਰ ਲਓ ਤੇ ਉਹਦੇ ਚ ਨਿੰਬੂ ਨਿਚੋੜ ਦੋ ਤੇ ਉਹਨੂੰ ਫਟਣ ਨਹੀਂ ਦੇਣਾ, ਤੇ ਉਦੋਂ ਹੀ ਨਾਲ ਪੀ ਜਾਣਾ। ਹਾਂਜੀ, ਤੇ 1 ਵਾਰ ਤੁਹਾਨੂੰ ਆਊਗੀ, ਉਸ ਤੋਂ ਬਾਅਦ ਦੁਬਾਰਾ ਰੈਗੂਲਰ ਆਊਗੀ, ਓਦਾਂ ਨਹੀਂ ਆਉਣਗੇ। ਮਤਲਬ ਟੋਇਲਟ ਜਿਹੜੀਆਂ ਬਾਰ-ਬਾਰ ਆਉਂਦੀਆਂ ਵਾ। ਤੇ ਬਾਕੀ ਜਿਹੜੀਆਂ ਦੂਜਾ ਸ਼ਰਨਜੀਤ ਭੈਣ ਜੀ ਗੋਡਿਆਂ ਦਾ ਕਹਿੰਦੇ ਸੀ, ਵੀ ਇਹ ਕਹਿੰਦੇ ਸੀ ਮੇਰੇ ਗੋਡੇ ਦੁਖਦੇ ਆ, ਕੜ ਕਰਦੇ। ਹਾਂਜੀ, ਕੜ ਕਰਦੇ ਆ। ਉਹ ਨਾ ਜਿਹੜੇ ਗੁੜਹਲ ਦੇ ਫੁੱਲ ਹੁੰਦੇ ਆ ਉਹ ਮਿਲ ਜਾਂਦੇ ਆ, ਸੁੱਕੇ ਵੀ ਮਿਲ ਜਾਂਦੇ ਆ। ਜੇ ਸੁੱਕੇ ਲੈਣੇ ਆ ਤਾਂ ਵੀ, ਜੇ ਤੁਹਾਨੂੰ ਤਾਜ਼ਾ ਮਿਲਦਾ ਤਾਂ ਵੀ ਤੁਸੀਂ ਰਾਤ ਨੂੰ ਉਹਨੂੰ ਭਿਉਂ ਦੇਣਾ ਵਾ। ਭਿਉਂ ਕੇ ਉਹਦੇ ਚ ਗੁੜ ਭਿਉਂ ਦਿਓ। ਜੇ ਤੁਹਾਨੂੰ ਹੈਗਾ ਵਾ ਵੀ ਸ਼ੂਗਰ ਨਹੀਂ ਹੈਗੀ ਤਾਂ ਥੋੜਾ ਜਿਹਾ ਗੁੜ ਪਾ ਲਓ। ਤੇ ਉਹਦੇ ਚ ਹੁਣ ਤਾਂ ਸਰਦੀ ਚੱਲਦੀ ਆ, ਉਹਦੇ ਚ 1 ਟੁਕੜਾ ਕੱਟ ਕੇ ਅਦਰਕ ਦਾ ਵੀ ਉਹਨੂੰ ਕੁੱਟ ਕੇ ਜੇ ਉਹ ਭਿਉਂ ਦਿਓ ਤੇ ਸਵੇਰ ਨੂੰ ਉਹਨੂੰ ਉਬਾਲ ਕੇ ਗੁੜ ਪਾ ਕੇ ਉਹ ਪੀ ਲਓ। ਤੇ ਜੇ ਗੁੜ ਨਹੀਂ ਪਾਉਣਾ, ਦੇਸੀ ਖੰਡ ਜਿਹੜੀ ਰੈਗੂਲਰ ਖੰਡ ਹੁੰਦੀ ਆ ਉਹ ਨਹੀਂ ਪਾਉਣੀ, ਦੇਸੀ ਖੰਡ ਪਾਉਣੀ। ਤੇ ਉਹ ਪਾ ਕੇ ਪੀ ਲਓ। ਤੇ ਤੁਸੀਂ ਉਹਦੇ ਨਾਲ ਤੁਹਾਡਾ ਆਹ ਨਾ ਤਾਂ ਜਿਹੜੇ ਤੁਹਾਡੇ ਗੋਡੇ ਆ, ਗੋਡੇ ਪਾਉਣ ਦੀ ਲੋੜ ਨਹੀਂ, ਗੋਡੇ ਨਵੇਂ ਬਣ ਜਾਂਦੇ ਆ, ਅੰਗੂ ਬਣ ਜਾਂਦੇ ਆ। ਬਾਕੀ ਜਿਹੜਾ ਹਾਂਜੀ ਕੋਲੈਸਟਰੋਲ ਆ, ਇਹ ਵੀ ਮੈਂ ਲਿਆਂਦੇ ਹੋਇਆ ਸੁੱਕੇ, ਮੈਂ ਹੀ ਪੀਂਦੀ ਆ। ਤੇ ਬਾਕੀ ਜਿਹੜਾ ਕੋਲੈਸਟਰੋਲ ਆ ਤੁਹਾਡਾ ਉਹ ਵੀ ਠੀਕ ਹੁੰਦਾ, ਬਲੱਡ ਪ੍ਰੈਸ਼ਰ ਵੀ ਠੀਕ ਹੁੰਦਾ, ਤੇ ਇਹਦੇ ਨਾਲ ਬਵਾਸੀਰ ਵੀ ਠੀਕ ਹੋ ਜਾਂਦਾ, ਕਈ ਚੀਜ਼ਾਂ ਠੀਕ ਹੋ ਜਾਂਦੀਆਂ। ਠੀਕ ਹੈ ਜੀ, ਗੁੱਡ ਹੈਲਥ ਦੇ ਫਲਾਵਰ। ਹਾਂਜੀ, ਹਬੀਬੀਅਸ ਕਹਿੰਦੇ ਆ ਉਹਨੂੰ। ਹਬੀਬੀਅਸ, ਅੱਛਾ ਠੀਕ ਹੈ। ਉਹਦਾ ਆਮ ਮਿਲ ਜਾਂਦਾ ਸਟੋਰਾਂ ਚੋਂ। ਹਾਂਜੀ, ਉਹ ਸੁੱਕੇ ਮਿਲ ਜਾਂਦੇ ਆ। ਤੇ ਬਾਕੀ ਨਾ ਜਿਹੜਾ ਉਹ
ਕਹਿੰਦੇ ਸੀਗੇ ਅੱਗੇ ਮੈਂ ਸੁਣਿਆ ਸੀਗਾ, ਕਿਉਂਕਿ ਮੈਂ ਫੋਨ ਕਰ ਨਹੀਂ ਸਕੀ, ਮੈਂ ਆਪ ਸੈੱਕ ਹੋ ਗਈ ਕੁਛ, ਮੈਂ ਕੰਮ ਤੇ ਸੀ। ਤੇ ਉਹ ਜੇ ਕਹਿੰਦੇ ਸੀ ਜਨਕੋ ਬਲੋਵਾ ਸਾਨੂੰ ਮੈਨੂੰ ਆਰਾਮ ਨਹੀਂ ਆਇਆ। ਉਹ ਕਈ ਵਾਰੀ ਥੋੜਾ ਵੇਟ ਕਰਨੀ ਪੈਂਦੀ ਇਹੋ ਜਿਹੀਆਂ ਚੀਜ਼ਾਂ ਦੀ, ਕਿਉਂਕਿ ਨੈਚੁਰਲ ਆ ਇਹ, ਤਾਂ ਜਿਹੜੇ ਪੱਤੇ ਆ ਇਹਦੇ ਤਾਂ ਵੀ ਨੈਚੁਰਲ ਆ। ਜੇ ਤੁਸੀਂ ਕੋਈ ਹਰਬ ਦੇ ਕੋਈ ਵਿਟਾਮਿਨ ਕੋਈ ਥੋੜੇ ਦਿਨ ਲੱਗਦੇ ਆ, ਹਾਂ ਟਾਈਮ ਲੱਗਦਾ। ਤੇ ਉਹ ਕੈਨੇਡਾ ਤੋਂ ਕਾਲ ਆਈ ਸੀ, ਮੈਂ ਬਾਅਦ ਚ ਸੁਣਿਆ ਸੀਗਾ, ਮੈਂ ਆਨਸਰ ਨਹੀਂ ਸੀ ਕਰ ਸਕੀ। ਤੇ ਉਹ ਵੀ ਟਾਈਮ ਲੱਗਦਾ ਥੋੜਾ ਮਤਲਬ। ਤੇ ਬਾਕੀ ਨਾ ਜਿਹੜੇ ਇਹਨਾਂ ਦੇ ਗੋਡੇ ਦੁਖਦੇ ਆ, ਇੱਕ ਹਲਦੀ ਤੇ ਉਹਦੇ ਨਾਲ ਜਿੰਜਰ ਦੀਆਂ ਮਿੱਠੀਆਂ ਗੋਲੀਆਂ ਮਿਲਦੀਆਂ, ਗੰਮੀ ਕਹਿੰਦੇ ਆ ਉਹਨੂੰ, ਤੇ ਉਹ ਵੀ ਇੱਕ ਰੋਜ਼ ਦੀ ਲੈ ਸਕਦੇ ਆ। ਤੇ ਉਹਦੇ ਨਾਲ ਬੈਕ ਪੇਨ ਨੂੰ ਵੀ ਫਰਕ ਪੈ ਜਾਂਦਾ ਵਾ। ਠੀਕ ਆ, ਹਾਂਜੀ। ਤੇ ਇੱਕ ਮੈਂ ਹੋਰ ਦੱਸਣਾ ਸੀ, ਵਾਹ ਮੈਂ ਬਾਹਲਾ ਤਾਂ ਫਲੂ ਬਾਰੇ ਦੱਸਣਾ ਸੀ, ਕਿਉਂਕਿ ਮੈਂ ਫਲੂ ਆਪਦਾ ਮੈਂ ਤਾਂ ਘਰੇ ਹੀ ਠੀਕ ਕੀਤਾ। ਮੈਂ ਕਿਸੇ ਡਾਕਟਰ ਕੋਲ ਨਹੀਂ ਗਈ, ਕੋਈ ਮੈਂ ਦਵਾਈ ਨਹੀਂ ਲਈ। ਮੈਨੂੰ ਮੇਰੀ ਫਰੈਂਡ ਦੇ ਕੇ ਵੀ ਗਈ ਖਾਂਸੀ ਵਾਲੀ ਦਵਾਈ, ਮੈਂ ਉਹ ਨਹੀਂ, ਇੱਕ ਦਿਨ ਮੈਂ ਲੈ ਲਈ, ਮੈਂ ਉਹਨੇ ਮੋੜਤੀ। ਮੈਂ ਕਿਹਾ ਤੂੰ ਹੁਣੇ ਲੈ ਜਾ ਇਹਨੂੰ ਵਾਪਸ, ਮੈਂ ਨਹੀਂ ਲੈਣੀ। ਉਹ ਮੇਰਾ ਫਿਕਰ ਕਰਦੇ ਸੀ ਤੇ ਮੈਂ ਕਿਹਾ ਨਹੀਂ ਮੈਂ ਨਹੀਂ ਲੈਣੀ, ਤੂੰ ਵਾਪਸ ਲੈ ਜਾ। ਮੈਂ ਕਿਹਾ ਮੈਂ ਆਪਦਾ ਇਹਦੇ ਨਹੀਂ ਠੀਕ ਹੋਣਾ, ਘਰ ਦੇ ਨੁਸਖਿਆਂ ਨੇ। ਠੀਕ ਹੈ ਜੀ। ਹਾਂਜੀ, ਬਵਾਸੀਰ ਲਈ ਵੀ ਜਿਨ੍ਹਾਂ ਨੂੰ ਹੈਗਾ ਵਾ, ਇਹ ਵੀ ਰਸੌਂਤ ਵਾਲਾ ਵੀ ਵਰਤ ਸਕਦੇ ਆ, ਤੇ ਉਹ ਦੂਸਰਾ ਵੀ ਵਰਤ ਸਕਦੇ ਆ ਜਿਹੜਾ ਨਿੰਬੂ ਮੈਂ ਦੁੱਧ 'ਚ ਦੱਸਿਆ, 7 ਦਿਨ ਲਗਾਤਾਰ ਨਿਰਣੇ ਕਾਲਜੇ ਪੀਣਾ, ਅੱਧਾ ਪੌਣਾ ਘੰਟਾ ਕੁਛ ਨਹੀਂ ਖਾਣਾ। ਇਹ ਬਵਾਸੀਰ ਲਈ ਵੀ ਬਹੁਤ ਵਧੀਆ। ਕਿਸੇ ਨੇ ਇੰਡੀਆ ਮੇਰੀ ਕਜ਼ਨ ਨੂੰ ਦੱਸਿਆ ਸੀਗਾ ਇਹ। ਹਾਂਜੀ 7 ਦਿਨ। ਤੇ ਬਾਕੀ ਆਹ ਜਿਨ੍ਹਾਂ ਨੇ ਗੱਠ ਮੈਂ ਅੱਗੇ ਵੀ ਦੱਸਿਆ ਸੀ, ਇਹ ਜਿਹੜਾ ਨਿਰਗੁੰਡੀ ਹੈਗਾ ਨਾ, ਬੜਾਂ ਦੇ ਪੱਤੇ ਆ, ਬੜਾਂ ਦੇ ਪੱਤੇ ਅੱਧਾ ਚਮਚਾ ਉਹਦਾ ਪਾਊਡਰ ਬਣਾ ਲੈਣ, ਅੱਧਾ ਚਮਚਾ ਇਹਦਾ ਪਾਊਡਰ ਲੈ ਲੈਣ। ਇਹਦੇ 'ਚ ਚਾਹੇ ਤਾਂ 1 ਚਮਚਾ ਰਿੰਡੀ ਦਾ ਤੇਲ ਪਾ ਲੈਣ, ਚਾਹੇ ਓਲਵੀ ਓਇਲ ਦਾ ਪਾ ਲੈਣ, ਉਹਦੇ ਨਾਲ ਮਿਕਸ ਕਰਕੇ ਨਿਕਲ ਜੂਗੀ। ਉਹਨਾਂ ਨੇ ਦੱਸੀ ਤਾਂ ਇਹ ਨਿਰਗੁੰਡੀ ਵੀ ਸੀ, ਬ੍ਰਹਮ ਡੰਡੀ ਵੀ, 2-3 ਨੁਸਖੇ ਦੱਸੇ ਸੀ, ਕਿਸੇ ਵੈਦ ਨੂੰ ਸੁਣਿਆ ਸੀ ਮੈਂ। ਤੇ ਉਹ ਬ੍ਰਹਮ ਡੰਡੀ ਵੀ ਸੀ, ਤੇ ਪਰ ਗੋਰਖਮੁੰਡੀ ਤੇ ਗੋਰਖਮੁੰਡੀ ਦੱਸੀ ਸੀ, ਤੇ ਆ ਨਿਰਗੁੰਡੀ ਦੱਸਿਆ ਸੀ। ਪਰ ਹੁਣ ਚਲੋ ਉਹ ਚੀਜ਼ਾਂ ਹਾਰਡ ਆ, ਬੜਾਂ ਦੇ ਪੱਤੇ ਤਾਂ ਮਿਲ ਹੀ ਜਾਂਦੇ ਆ, ਜੋ ਮਿਲ ਜਾਂਦੇ ਬਿਲਕੁਲ। ਹਾਂਜੀ ਚਲੋ ਠੀਕ ਹੈ ਜੀ, ਓਕੇ, ਥੈਂਕ ਯੂ। ਤੇ ਤੁਹਾਡਾ ਟਾਈਮ ਦੇਣ ਲਈ, ਫੇਰ ਕੋਈ ਹੋਇਆ ਤਾਂ ਫੇਰ ਦੱਸ ਦਾਂਗੇ। ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਸ਼ਸ਼ੀ, ਹੈਲੋ, ਨਮਸਤੇ ਜੀ। ਨਮਸਤੇ, ਕੀ ਹਾਲ ਹੈ ਤੁਹਾਡਾ? ਠੀਕ ਹੈ ਜੀ। ਮੈਂ ਤੁਹਾਨੂੰ ਯੂਨੀਵਰਸਿਟੀ ਮੇਲੇ ਤੇ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਤੁਸੀਂ ਉਸ ਦਿਨ ਸੀਗੇ ਨਹੀਂ। ਅੱਛਾ। ਮੈਂ ਸੈਟਰਡੇ ਨੂੰ ਮੈਂ ਸੀ ਤੇ ਹੋਰ, ਤੇ ਮੈਂ ਕਿਹਾ ਤੁਹਾਡਾ ਨਾਲ ਲਿੱਤਾ। ਮੈਂ ਕਿਹਾ ਉਹ ਕਿੱਥੇ ਆ? ਕਹਿੰਦੇ ਸੰਡੇ ਨੂੰ ਆਉਣਗੇ, ਸੋ ਮੈਂ ਮਿਲ ਨਹੀਂ ਪਾਈ ਤੁਹਾਨੂੰ। ਨਹੀਂ ਤੁਸੀਂ, ਮੈਂ ਤੇ ਫਰਾਈਡੇ ਚਲੇ ਗਈ ਸੀ। ਨਹੀਂ, ਮੈਂ ਉੱਥੇ ਗਈ ਸੀ 12 ਵਜੇ ਟਾਈਮ ਹੈਗਾ, ਇਸੀ ਤੇ ਆਪਣਾ ਤੁਹਾਡੇ ਉੱਥੇ ਸਟੇਸ਼ਨ ਤੇ। ਕਿੱਧਰ ਸੀ ਸਾਡਾ ਸਟੇਸ਼ਨ? ਗੁਰਦੁਆਰੇ ਦੇ ਕੋਲ ਹੀ ਸੀਗਾ। ਹਾਂਜੀ, ਮੈਂ ਤੇ ਚਲੇ ਗਈ ਸੀ, ਵੈਸੇ ਇੱਧਰ ਉੱਧਰ ਹੋਵਾਂਗੀ, ਲੰਗਰ ਛਕਣ ਗਈ, ਪਰ ਉੱਥੇ ਸੀ। ਇਹ ਹੋ ਸਕਦਾ ਦੂਜੀ ਲੇਡੀ ਸੀ ਖੜੀ, ਲੇਡੀ। ਓਕੇ, ਮੈਨੂੰ ਹਾਂਜੀ, ਉਹ ਦੂਜੇ ਸੀ, ਪਤਲੇ ਜਿਹੇ ਸੀ ਕੋਈ। ਮੇਰੇ ਗ੍ਰੈਂਡਸਨ ਨੂੰ ਨਾ ਕਬਜੀ ਰਹਿੰਦੀ ਹੈ। ਅੱਛਾ, ਕਬਜੀ ਰਹਿੰਦੀ, ਜੋੜ ਲਾ ਕੇ ਕਰਦਾ ਹੈਗਾ। ਠੀਕ ਹੈ, ਉਹਨੇ ਪ੍ਰੋਬਲਮ ਹੈ। ਬਾਕੀ ਤੇ ਠੀਕ ਹੈ, ਦੱਸਣਾ ਕੋਈ ਉਪਾਅ ਹੋਏ। ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਹੈ। ਜ਼ਰੂਰ, ਥੈਂਕ ਯੂ ਜੀ, ਥੈਂਕ ਯੂ ਸ਼ਸ਼ੀ ਜੀ, ਵੈਲਕਮ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਹਾਂਜੀ, ਅਗਲੇ ਸਾਡੇ ਕਾਲਰ ਨੇ ਜੀ, ਪਰਮਜੀਤ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਸੋਹਣਾ ਪ੍ਰੋਗਰਾਮ ਚੱਲਦਾ। ਹਾਂਜੀ ਭੈਣ ਜੀ, ਮੇਰੇ 2 ਸਵਾਲ ਹੈ। ਇੱਕ ਮੇਰੀ ਗ੍ਰੈਂਡ ਡਾਟਰ ਹੈ 10 ਸਾਲ ਦੀ, ਉਹਦੀ ਖੰਘ ਨਹੀਂ ਰੁਕਦੀ ਪਈ, ਬਹੁਤ ਬੁਰੀ ਹਾਲਤ ਹੈ। ਤੇ ਇੱਕ ਮੇਰਾ ਕਜ਼ਨ ਹੈ ਇੱਥੇ ਕੈਨੇਡਾ, ਤੇ 50 ਸਾਲ ਦਾ, ਉਹਦੇ ਇਨਫੈਕਸ਼ਨ ਹੋਈ, 3 ਮਹੀਨੇ ਹੋ ਗਏ। ਪਹਿਲਾਂ ਕੈਨੇਡਾ 'ਚ ਡਾਕਟਰਾਂ ਨੂੰ ਸਮਝ ਨਹੀਂ ਆਈ, ਤੇ ਉਹ ਵਿਚਾਰਿਆਂ ਨੇ ਹੁਣ ਅਮਰੀਕਾ ਆ ਕੇ ਸਾਰਾ ਆਪਣਾ ਚੈੱਕਅਪ ਚੰਗੀ ਤਰ੍ਹਾਂ ਕਰਵਾਇਆ। ਫਿਰ ਉਹਨਾਂ ਨੇ ਡਾਕਟਰਾਂ ਨੇ ਵਾਪਸ ਭੇਜਿਆ ਵੀ ਹੁਣ ਆ ਤੁਹਾਡੇ ਇਨਫੈਕਸ਼ਨ ਇੰਨੀ ਬੁਰੀ ਤਰ੍ਹਾਂ ਜਮ੍ਹਾਂ ਹੋਈ ਪਈ ਲੰਗਸ ਦੇ ਵਿੱਚ, ਤੇ ਹੁਣ ਟ੍ਰੀਟਮੈਂਟ ਤਾਂ ਹੋ ਰਿਹਾ, ਪਰ ਉਹ ਫਰਕ ਨਹੀਂ ਪੈ ਰਿਹਾ ਵੀ ਉਹ ਰੇਸ਼ਾ ਕਿੱਦਾਂ ਬਾਹਰ ਨਿਕਲੇ, ਕੋਈ ਸਮਝ ਹੀ ਨਹੀਂ ਆ ਰਹੀ। ਉਹ ਵਿਚਾਰੇ ਕੋਲ ਤੁਰਿਆ ਵੀ ਨਹੀਂ ਜਾ ਰਿਹਾ। ਅੱਛਾ, ਰੇਸ਼ਾ ਹੈ ਉਹਦੇ ਵਿੱਚ? ਇਨਫੈਕਸ਼ਨ ਬਹੁਤ ਜ਼ਿਆਦਾ ਲੰਗਸ ਦੇ ਵਿੱਚ, ਬਹੁਤ ਹੀ ਬੁਰੀ ਤਰ੍ਹਾਂ ਹੋਈ ਪਈ ਹੈ। ਤੇ ਉਹਨਾਂ ਨੇ ਹੁਣ ਐਂਜੀਓਗ੍ਰਾਫੀ ਪਤਾ ਮਤਲਬ ਕਰਕੇ ਤੇ ਦੇਖਣਾ ਵੀ ਕਿਤੇ ਹਾਰਟ ਦੇ ਕੋਲ ਤਾਂ ਨਹੀਂ ਕੋਈ ਇਹੋ ਜਿਹੀ ਪ੍ਰੋਬਲਮ ਵੀ ਜਿਹਦੇ ਨਾਲ ਵੀ ਖੰਘ ਰੁਕਦੀ ਨਹੀਂ ਪਈ ਤੇ ਰੇਸ਼ਾ ਨਿਕਲਦਾ ਹੀ ਨਹੀਂ। ਹਾਂਜੀ, ਤੇ ਪਲੀਜ਼ ਕਿਸੇ ਨੂੰ ਪਤਾ ਹੋਵੇ ਤੇ ਕੋਈ
ਭਾਜੀ ਬਹਾਦਰ ਸਿੰਘ, ਜਗਵੀਰ ਸਿੰਘ, ਠੀਕ ਹੈ, ਕੋਈ ਨਹੀਂ, ਸੁਣਦੇ ਪੌਲ ਚਾਲ, ਕੋਈ ਵੀ ਹੋਣ ਤੇ ਪਲੀਜ਼ ਜ਼ਰੂਰ ਦੱਸਣਾ। ਜ਼ਰੂਰ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂ, ਜਦੋਂ ਰੇਸ਼ਾ ਲੰਗਸ ਦੇ ਵਿੱਚ ਜਾਂਦੀ ਆ, ਉਹਨਾਂ ਨੂੰ ਇੱਕ ਤਾਂ ਨਾ ਫਟਕੜੀ ਦੇ ਗਰਾਲੇ ਜ਼ਰੂਰ ਕਰਨ ਲੂਣ ਪਾ ਕੇ। ਬਾਕੀ ਜਿਹੜੀ ਤੁਸੀਂ ਉਹ ਖੰਘ ਦੱਸਦੇ ਆ ਰੇਸ਼ਾ ਵਾਲੀ ਨਾ, ਸੁਹਾਗੇ ਦਾ ਦੱਸਿਆ ਸੀ ਕਿਸੇ ਨੇ ਵੀ ਉਹਦਾ ਪਾਊਡਰ ਬਣਾ ਕੇ ਨਾ ਚੁਟਕੀ ਇੱਕ ਲੈਣਾ ਆ। ਬਾਕੀ ਆਪਾਂ ਆਪਣੇ ਸਰੋਤਿਆਂ ਤੋਂ ਪੁੱਛਦੇ ਹਾਂ ਕੀ ਕੀਤਾ ਸੀ ਉਹਨਾਂ ਨੇ। ਕਮਲ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਪੁੱਛਣਾ ਸੀਗਾ, ਮੇਰੇ ਬ੍ਰਦਰ ਨੂੰ ਨਾ 2 ਮਹੀਨੇ ਹੋ ਗਏ, ਉਹਨੂੰ ਸੁੱਕੀ ਖੰਘ ਹੈ ਬਹੁਤ ਜ਼ਿਆਦਾ, ਤੇ ਉਹਦਾ ਗਲਾ ਬਹੁਤ ਸੁੱਕਾ ਰਹਿੰਦਾ। ਹਾਂਜੀ, ਤੇ ਉਹ ਹਟਦੀ ਨਹੀਂ ਪਈ। ਅਸੀਂ ਅਦਰਕ ਵਗੈਰਾ ਵੀ ਤੇ ਸ਼ਹਿਦ ਵਗੈਰਾ ਟਰਾਈ ਕੀਤਾ। ਉਹ ਤਾਂ ਫਿਰ ਉਹਨੂੰ ਉਹ ਦੂਜੀ ਹੋ ਗਈ ਨਾ, ਉਹਨੂੰ ਸੁੱਕੀ ਹੋ ਗਈ ਖੰਘ, ਉਹਨੂੰ ਥੋੜੀ ਖੁਸ਼ਕੀ ਹੋ ਗਈ ਆ। ਤੁਸੀਂ ਉਹਨੂੰ ਹੁੱਥੂ ਆਉਂਦਾ ਨਾ ਉਹਨੂੰ। ਹਾਂਜੀ ਹਾਂਜੀ ਹਾਂਜੀ, ਬਸ ਹੁੱਥੂ ਦੀ ਦੱਸ ਦਊਗਾ ਕੋਈ ਨਾ ਕੋਈ, ਉਹਦੀ ਬਰਬਾਦੀ ਦੱਸਿਆ ਗਿਆ। ਸੁਣਦੇ ਰਹਿ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਹੁੱਥੂ ਆਉਣ ਤੋਂ ਦੱਸਿਓ ਜੀ। ਬਲਦੇਵ ਕੌਰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਭੈਣ ਜੀ ਜਿਹੜੇ ਕਹਿੰਦੇ ਆ ਪਥਰੀ ਦਾ, ਉਹ ਦੂਜੇ ਨਹੀਂ, ਮਕੋ ਨਹੀਂ ਹੈਗੀ? ਹਾਂਜੀ, ਮਕੋ ਦੇ ਜਿਹੜੇ ਕਾਲੇ ਮਕੋ ਭਗੋਲੇ। ਹਾਂਜੀ ਹਾਂਜੀ, ਉਹ ਭਗੋਲੇ, ਉਹ ਸਵੇਰੇ ਉਹ 5-7 ਤੱਕ ਹਫ਼ਤਾ ਤੱਕ ਖਾਣ, ਉਹਨਾਂ ਕਹਿੰਦੇ ਨਿਕਲ ਜਾਂਦੀ ਆ। ਹੁਣ ਤਾਂ ਨਹੀਂ ਮਿਲਣੇ, ਹੁਣ ਤੋਂ ਲੱਗ ਹਟੇ ਆ। ਹੁਣ ਤੇ ਬਹੁਤ ਲੱਗੇ ਹੋਏ। ਇੱਕਦਮ ਸਾਡੇ ਲਿਆਇਆ, ਸ਼ਾਇਦ ਮੈਂ ਹੀ ਬੂਟਾ ਪੱਟਤਾ। ਸਾਡੇ ਬੂਟਾ ਇਹ ਲਿਆਇਆ ਕਿਤੇ, ਉਹ ਪੱਟ ਕੇ। ਅੱਛਾ ਅੱਛਾ ਅੱਛਾ, ਹੁਣ ਲੱਗੇ ਆ। ਕੋਲੀ ਚ ਪਾ ਕੇ ਰੱਖਿਓ। ਹਾਂ, ਹਰੇ ਵੀ ਦੂਜੇ ਵੀ ਬਹੁਤ ਲੱਗੇ ਆ। ਠੀਕ ਆ। ਨਹੀਂ ਤਾਂ ਉਹਦਾ ਜੂਸ ਮਿਲਦਾ, ਮੰਗਵਾ ਲੈਣਾ, ਆਨਲਾਈਨ ਮੰਗਾ ਲੈਣ। ਤੇ ਜੇ ਚਾਹੀਦਾ ਨਿੰਬੂ ਕੌਡੀਆਂ ਵਾਲਾ, ਹਾਂਜੀ, ਜੇ ਲਾਗੇ ਛਾਗੇ ਕਿਤੇ ਤਾਂ ਮੇਰੇ ਕੋਲ ਲੈ ਜਾਣ। ਨਹੀਂ, ਲਾਗੇ ਛਾਗੇ ਨਹੀਂ ਤੁਹਾਡੇ। ਸੈਕਰਾਮੈਂਟੋ ਅਸੀਂ ਨਹੀਂ, ਹਾਂ ਉਹ ਨਹੀਂ, ਦੂਰ ਆ। ਹਾਂ, ਠੀਕ ਹੈ। ਹੋਰ ਪੋੜੀ ਆ, ਹੋਰ ਕੀ ਆ, ਹਟ ਜਾਂਦਾ ਉਹਦੇ ਨਾਲ ਜੀ, ਹਟ ਜਾਂਦਾ। ਇੰਨੇ ਤਰ੍ਹਾਂ ਆਏ ਲੋਕਾਂ ਨੂੰ। ਪਰ ਉਹ ਤਾਂ ਛਾਤੀਆ ਕਹਿੰਦਾ, ਉਹ ਮੁੰਡਾ ਜਿਹੜਾ। ਠੀਕ ਹੈ, ਤੇ ਉਹ ਕਹਿੰਦਾ ਹੁਣ ਵੀ ਦਿਖਾਲਦਾ ਸੀ ਮੈਨੂੰ। ਉਹ ਜਿੱਦਣ ਮਿਲੀ ਉਦਣ ਫਿਰ ਮੈਂ ਤੋੜ ਕੇ ਕੌਲੀ ਭਰ ਕੇ ਰੱਖੀ, ਨਾ ਮੈਂ ਨਿਆਣਿਆਂ ਨੂੰ ਦਿੱਤੀ। ਦੁਬਾਰਾ ਫਿਰ ਵਹੁਟੀ ਨੂੰ ਮੈਂ ਕਿਹਾ ਲਾ ਕੇ ਦੇਖ ਕੀ ਕਹਿੰਦਾ। ਉਹ ਕਹਿੰਦਾ 1 ਗਲਾਸ ਪਾਣੀ ਦਾ ਪਹਿਲਾਂ ਪੀ ਲਓ, ਤੇ ਇੱਕ ਉਹ ਖਾ ਕੇ ਫੇਰ ਪੀ ਲਓ। ਜਿਹੜੀ ਚਾਹ ਨਹੀਂ ਪੀਣੀ, ਜਿੱਦਾਂ ਗੈਸ ਵਾਲੀ ਕੈਫਨ ਵਾਲੀ ਕੋਈ ਚੀਜ਼ ਨਹੀਂ ਖਾਣੀ, ਤਲੀ ਚੀਜ਼ ਨਹੀਂ ਖਾਣੀ ਉਹਨੇ ਤਾਂ। ਠੀਕ ਹੈ ਜੀ, ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਰਾਣੀ ਜੀ ਸਤਿ ਸ੍ਰੀ ਅਕਾਲ। ਸ਼ੁਕਰੀਆ। ਮੈਂ ਕਿਹਾ ਮੇਰੀ ਵਾਰੀ ਆ ਗਈ। ਹਾਂਜੀ, ਅੱਧੀਆਂ ਗੱਲਾਂ ਰਸਤੇ 'ਚ ਹੀ ਰਹਿ ਜਾਂਦੀਆਂ। ਬਲਵਿੰਦਰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬਲਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਦੱਸਾਂ ਵੀ ਗੁੜ ਹਿੱਲ ਦੇ ਫੁੱਲਾਂ ਦੀ ਗੱਲ ਹੋ ਰਹੀ ਸੀਗੀ। ਜੇ ਇਹਨੂੰ ਨਾ ਆਪਾਂ 3-4 ਫੁੱਲ, ਥੋੜਾ ਜਿਹਾ ਨਾਰੀਅਲ ਦਾ ਤੇਲ ਲੈ ਕੇ ਤੇ ਉਹ 'ਚ ਸਾੜ ਕੇ ਤੁਸੀਂ ਬਾਲਾਂ 'ਚ ਲਾਉਨੇ ਆ ਨਾ, ਤੇ ਇਹਦੇ ਨਾਲ ਬਾਲ ਝੜਨੇ ਵੀ ਰੁਕ ਜਾਂਦੇ ਆ। ਅੱਛਾ। ਤੇ ਕਿਉਂਕਿ ਇਹਦੇ ਬਹੁਤ ਜ਼ਿਆਦਾ ਫਾਇਦੇ ਆ। ਜਿਹੜੀ ਉਹ ਰੇਸ਼ਾ ਦੀ ਗੱਲ ਕਰਦੇ, ਉਹ ਸੁਹਾਗੇ ਦੀ ਖਿੱਲ ਕਰਨੀ ਆ ਪਹਿਲਾਂ। ਖਿੱਲ ਕਰਨੀ ਆ, ਉਹ ਬਿਲਕੁਲ ਏਦਾਂ ਹੋ ਜਾਂਦਾ ਫੁੱਲ ਵਾਂਗੂ ਜਿੱਦਾਂ। ਤੇ ਫਿਰ ਉਹਨੂੰ ਪੀਸ ਕੇ ਫਿਰ 1 ਚੁਟਕੀ ਸ਼ਹਿਦ ਨਾਲ ਲੈਣੀ ਸ਼ੁਰੂ ਕਰਨੀ ਉਹਦੀ। ਠੀਕ ਹੈ। ਹਾਂਜੀ। ਦੂਜੀ ਇੱਕ ਆਪਾਂ ਬਹੁਤ ਵਾਰੀ ਦੱਸਿਆ ਸੀ, ਸੁੱਕੀ ਖੰਘ, ਸੁੱਖਾ ਉੱਠੂ ਜਿਹਨੂੰ ਆਉਂਦਾ ਨਾ, ਉਹਦੀ ਫੀਡਬੈਕ ਆਈ 3-4 ਜਾਣਿਆਂ ਕੋਲੋਂ, ਜਿਹੜਾ ਆਪਾਂ ਸਰੋਂ ਦੇ ਤੇਲ ਦਾ ਕੜਾਹ ਦੱਸਿਆ ਸੀ। ਹਾਂਜੀ। ਪਰ ਇੰਨਾ ਖਿਆਲ ਰੱਖਣਾ ਕਿ ਜਦੋਂ ਸਰੋਂ ਦੇ ਤੇਲ ਦਾ ਕੜਾਹ ਜਦੋਂ ਵੀ ਖਾਣਾ, ਉਹਦੇ ਮਗਰੋਂ ਪਾਣੀ ਨਹੀਂ ਪੀਣਾ। ਹਾਂਜੀ। ਚਾਹ ਭਾਵੇਂ ਪੀ ਲਓ, ਫਿਰ ਉਹ ਖੰਘ ਜ਼ਿਆਦਾ ਵੱਧ ਜਾਣੀ ਆ। ਹਾਂਜੀ, ਜ਼ਿਆਦਾ ਵੱਧ ਜਾਣੀ ਆ। ਬਾਕੀ ਜਿਹੜੀ ਤੁਸੀਂ ਟੀਕਿਆਂ ਦੀ ਗੱਲ ਕੀਤੀ ਆ, ਵਾਕਿਆ ਹੀ ਉਹਦੇ ਨਾਲ ਬਹੁਤ ਸਾਈਡ ਇਫੈਕਟ ਹੋਏ ਆ। ਮੈਨੂੰ ਵੀ ਦੁਬਾਰਾ ਕਰੋਨਾ ਹੋ ਗਿਆ ਸੀਗਾ। ਜਿੱਦਣ ਦਾ ਕਰੋਨਾ ਹੋ ਕੇ ਹਟਿਆ, ਮੇਰੇ ਉਦਣ ਦੀ ਫੇਰ ਬੋਡੀ 'ਚ ਦਰਦ ਰਹਿਣ ਲੱਗ ਪਈ, ਜਿੱਦਾਂ ਕਦੀ ਬਾਹਾਂ 'ਚ ਹੋਣ ਲੱਗ ਜਾਂਦੀ ਆ, ਕਦੀ ਬਾਹਾਂ ਸੌ ਜਾਂਦੀਆਂ ਆ, ਹਨਾ। ਤੇ ਇਹ ਮਸੀਂ ਠੀਕ ਮੈਂ ਕੀਤੀਆਂ ਸੀਗੀਆਂ, ਪਰ ਦੁਬਾਰਾ ਕਰੋਨਾ ਹੋਣ ਤੋਂ ਬਾਅਦ ਮੇਰੇ ਫੇਰ ਏਦਾਂ ਹੁਣ ਰਾਤ ਨੂੰ ਪ੍ਰੋਬਲਮ ਆਉਂਦੀ ਆ, ਕਿਉਂਕਿ ਜਿੱਦਣ ਮੈਂ ਸੌਂਦੀ ਆ ਉਧਰ ਮੇਰੀ ਬਾਂਹ ਸੌ ਜਾਂਦੀ ਆ। ਹਾਂਜੀ। ਤੇ ਬਾਕੀ ਇੱਕ ਹੈਗਾ ਆ ਨੁਸਖਾ ਬਹੁਤ ਜ਼ਿਆਦਾ ਸੌਖਾ, ਜਿਹੜਾ ਆਪਣੇ ਨਾੜਾਂ ਨੀਲੀਆਂ ਜਾਂ ਸਰਕੂਲੇਸ਼ਨ ਨਹੀਂ ਲੱਤਾਂ ਦਾ ਹੁੰਦਾ ਨਾ। ਹਾਂਜੀ। ਆਪਾਂ ਹਰੀ ਹਲਦੀ ਲੈਣੀ ਆ ਬਲਵਿੰਦਰ ਜੀ, ਉਹਦੇ ਲਈ ਅਦਰਕ ਲੈਣਾ ਆ ਤੇ ਲਸਣ ਲੈਣਾ ਆ। ਅੱਛਾ, ਹੁਣ ਇਹ ਤਿੰਨੇ ਚੀਜ਼ਾਂ ਇੰਨੀਆਂ ਲੈਣੀਆਂ ਕਿ ਜਿੱਦਾਂ ਜਿਹਦਾ ਇੱਕ ਛੋਲਿਆਂ ਦੇ ਦਾਣੇ ਜਿੰਨਾ ਉਹਦੀ ਗੋਲੀ ਬਣ ਜਾਵੇ, ਛੋਲਿਆਂ ਦੇ ਆਪਣੇ ਚਿੱਟੇ ਛੋਲਿਆਂ ਦੇ ਦਾਣੇ ਜਿੰਨੀ, ਹਨਾ। ਕਿਉਂਕਿ ਛੋਟੀ ਜਿਹੀ ਤੁਰੀ ਲਸਣ ਦੀ ਲੈਣੀ ਆ, ਥੋੜੀ ਜਿਹੀ ਹਲਦੀ ਲੈਣੀ ਆ, ਥੋੜਾ ਜਿਹਾ ਹੀ ਅਦਰਕ ਲੈਣਾ ਆ। ਜਿੰਨੀ ਕੁ ਹਲਦੀ ਲੈਣੀ ਓਨਾ ਕੁ ਅਦਰਕ, ਉਹਨੂੰ ਪੀਸ ਲੈਣਾ। ਪੀਸ ਕੇ ਤਾਂ ਉਹਦੀ ਉਹ ਗੋਲੀ ਬਣਾ ਲੈਣੀ ਆ, ਤੇ ਉਹ ਰਾਤ ਨੂੰ ਸੌਣ ਲੱਗੇ ਗਰਮ ਜਿਹੇ ਪਾਣੀ ਦੇ ਨਾਲ ਲੈ ਲੈਣੀ ਆ। ਅੱਛਾ। ਹਾਂਜੀ। ਤੇ ਬਾਕੀ ਜਿਨ੍ਹਾਂ ਦੇ ਅੰਦਰ ਬਲੌਕਸ ਵਗੈਰਾ ਜਾਂ ਸੋਜ ਰਹਿੰਦੀ ਆ ਨਾ,
ਉਹਨਾਂ ਨੂੰ ਰੋਜ਼ ਥੋੜੀ ਜਿਹੀ ਕਾਲੀ ਸੌਗੀ ਪਰ ਉਹਦੇ ਵਿੱਚ ਬੀ ਹੋਣੇ ਚਾਹੀਦੇ ਆ, ਉਹ ਖਾਇਆ ਕਰਨ ਕਦੇ ਰੋਟੀ ਤੋਂ ਬਾਅਦ, ਜਿੱਦਾਂ ਖਾ ਲਈ ਥੋੜੀ ਜਿਹੀ ਲੈ ਲਈ ਹੈ ਨਾ 5-7 ਦਾਣੇ। ਤੇ ਅਲਸੀ ਇਹ ਬਹੁਤ ਵਧੀਆ ਚੀਜ਼ ਆ, ਜਿੱਦਾਂ ਜੇ ਹੁਣ ਸਿਆਲ ਆ ਗਿਆ ਜੇ ਅਲਸੀ ਪਚਦੀ ਆ ਤਾਂ, ਕਿਉਂਕਿ ਮੈਂ ਤਾਂ ਥੋੜੀ ਰੋਸਟ ਕਰਕੇ ਰੱਖੀ ਹੋਆ, ਮੈਂ ਉਹ 1 ਚਮਚਾ ਉਹਦਾ ਲੈ ਲੈਂਦੀ ਹੁੰਦੀ ਆ, ਕਈ ਵਾਰ ਤਾਂ ਮੈਂ ਸਵੇਰੇ ਹੀ ਲੈ ਲੈਂਦੀ ਆ, ਬਹੁਤ ਵਧੀਆ ਚੀਜ਼ ਆ ਇਹ। ਹਾਂਜੀ, ਤੇ ਬਾਕੀ ਯੂਰਨ ਇਨਫੈਕਸ਼ਨ ਜੇ ਕਿਸੇ ਨੂੰ ਆ ਤੇ ਹੋਰ ਕੋਈ ਬਾਥਰੂਮ ਦੀ ਪ੍ਰੋਬਲਮ ਆ, ਕਈ ਵਾਰ ਇਨਫੈਕਸ਼ਨ ਹੋਣ ਨਾਲ ਬਾਰ-ਬਾਰ ਬਾਥਰੂਮ ਜਾਣਾ ਪੈਂਦਾ ਨਾ, ਉਹਦੇ ਲਈ ਕੀ ਕਰਨਾ ਕਿ ਆਪਣਾ ਧਨੀਆ ਲੈ ਲੈਣਾ 1 ਚਮਚਾ ਸੁੱਕਾ ਧਨੀਆ, ਉਹਨੂੰ ਗਰੜ ਫਰੜ ਚੰਗੀ ਤਰ੍ਹਾਂ ਕਰਕੇ ਤੇ 1 ਗਲਾਸ ਪਾਣੀ ਦੇ ਚ ਰਾਤ ਨੂੰ ਭਿਉਂ ਦੇਣਾ। ਭਿਉਂ ਕੇ ਸਵੇਰ ਨੂੰ ਉਹਨੂੰ ਚੰਗੀ ਤਰ੍ਹਾਂ ਵਿੱਚ ਜਦੋਂ ਭੇਣਾ ਉਦੋਂ ਚੰਗੀ ਤਰ੍ਹਾਂ ਉਹਨੂੰ ਪਾਣੀ ਦੇ ਵਿੱਚ ਮਿਕਸ ਕਰ ਦੇਣਾ, ਜਿੱਦਾਂ ਚਮਚੇ ਦੇ ਨਾਲ। ਸਵੇਰ ਨੂੰ ਉਹਨੂੰ ਚੰਗੀ ਤਰ੍ਹਾਂ ਧਨੀਏ ਨੂੰ ਹੱਥ ਨਾਲ ਮਸਲ ਕੇ ਉਹਦਾ ਅਸਰ ਕੱਢ ਲੈਣਾ, ਮਗਰੋਂ ਉਹਨੂੰ ਪੁਣ ਕੇ ਉਹਦੇ 'ਚ ਸ਼ਹਿਦ ਪਾ ਕੇ ਤਾਂ ਨਿਰਨੇ ਕਾਲਜੇ ਲੈਣਾ ਸ਼ੁਰੂ ਕਰ ਦਿਓ। ਹਾਂਜੀ, ਤੇ ਉਹਦੇ ਨਾਲ ਬਹੁਤ ਫਰਕ ਪੈਂਦਾ ਆ। ਬਾਕੀ ਯੂਰਿਕ ਐਸਿਡ ਇਹ ਬਹੁਤ ਜਿੱਦਾਂ ਭੈੜੀ ਬਿਮਾਰੀ ਆ, ਕਿਉਂਕਿ ਜਦੋਂ ਵੀ ਕਿਤੇ ਬਹੁਤ ਜ਼ਿਆਦਾ ਸ਼ਾਰਪ ਪੇਨ ਹੁੰਦੀ ਆ ਕਈ ਵਾਰੀ, ਤੇ ਆਪਣੇ ਹਰੀਆਂ ਇਲਾਇਚੀਆਂ ਲੈਣੀਆਂ 8, 1 ਚਮਚਾ ਲੈਣਾ ਸੌਂਫ ਦਾ ਤੇ 1 ਚਮਚਾ ਲੈਣਾ ਸੁੱਕੇ ਪੁਦੀਨੇ ਦਾ। ਜੇ ਸੁੱਕਾ ਪੁਦੀਨਾ ਨਹੀਂ ਆ ਤਾਂ 14-15 ਪੱਤੇ ਹਰੇ ਪੁਦੀਨੇ ਦੇ ਲੈ ਲੈਣੇ ਆ ਜਿੱਦਾਂ। ਤੇ ਚੌਥਾ ਹਿੱਸਾ ਲੈਣਾ ਆ ਸੁੰਡ ਦਾ, ਚਮਚੇ ਦਾ ਚੌਥਾ ਹਿੱਸਾ। ਇਹਨਾਂ ਨੂੰ ਬਲਵਿੰਦਰ ਜੀ 8 ਗਲਾਸ ਪਾਣੀ ਦੇ ਵਿੱਚ ਬੋਇਲ ਕਰਨਾ ਰੱਖ ਦੇਣਾ, ਸਲੋ ਅੱਗ ਤੇ ਬੋਇਲ ਕਰਨਾ ਇਹਨੂੰ। ਜਦੋਂ 6 ਗਲਾਸ ਰਹਿ ਜਾਣ ਤਾਂ ਇਹਨੂੰ ਪੁਣ ਕੇ ਤੁਸੀਂ ਚਾਹੇ ਫਰਿੱਜ 'ਚ ਰੱਖ ਲਓ ਚਾਹੇ ਬਾਹਰ ਰੱਖ ਲਓ, ਤੇ ਜਦੋਂ ਵੀ ਤੁਹਾਨੂੰ ਪਿਆਸ ਲੱਗਦੀ ਤੁਸੀਂ ਇਹ ਪਾਣੀ ਪੀਣਾ ਆ, ਦੂਜਾ ਪਾਣੀ ਨਹੀਂ ਪੀਣਾ। ਅੱਛਾ, ਹਾਂਜੀ ਹਾਂਜੀ, ਇਹ ਪਾਣੀ ਤੁਸੀਂ ਜਿੰਨੀ ਵੀ ਪਿਆਸ ਆ ਤੁਹਾਨੂੰ ਤੁਸੀਂ ਪੀ ਸਕਦੇ ਆ, ਮੁੜ ਕੇ ਫੇਰ ਬਣਾ ਲੈਣਾ। ਜਿੱਦਾਂ ਇਹ 1 ਵਾਰੀ ਦਾ ਮੈਂ ਜਿੱਦਾਂ ਵੀ ਇੱਦਾਂ ਦੱਸਿਆ ਵੀ 1 ਦਿਨ 'ਚ ਹੋ ਸਕਦਾ ਉਹ 6 ਗਲਾਸ ਤੁਸੀਂ 1 ਦਿਨ 'ਚ ਵੀ ਪੀ ਸਕਦੇ ਆ, ਹਨਾ। ਤੇ ਦੂਜੇ ਦਿਨ ਫੇਰ ਤਾਜ਼ਾ ਬਣਾ ਲਓ, ਕੋਈ ਮਾੜੀ ਚੀਜ਼ ਨਹੀਂ ਜੇ ਤੁਹਾਡੀ ਬਿਮਾਰੀ ਠੀਕ ਹੁੰਦੀ ਆ। ਫਿਰ ਗਲੇ ਦੇ ਵਿੱਚ ਕੋਈ ਵੀ ਪ੍ਰੋਬਲਮ ਹੋਵੇ, ਭਾਵੇਂ ਟੌਂਸਲ ਹੋਣ, ਇਨਫੈਕਸ਼ਨ ਹੋਵੇ ਜਾਂ ਉੱਦਾਂ ਗਲਾ ਦੁਖਦਾ ਹੋਵੇ, ਤੇ ਆਪਾਂ ਲੈਣਾ ਜੀ 1 ਪਤਾਸਾ। 1 ਪਤਾਸਾ ਲੈ ਕੇ ਉਹਨੂੰ ਥੋੜਾ ਜਿਹਾ ਉੱਤੋਂ ਆਪਣਾ ਕੱਟ ਕਰਕੇ ਤੋੜ ਕੇ ਉਹਦੇ ਵਿੱਚ ਆਪਾਂ ਚਮਚੇ ਦਾ ਚੌਥਾ ਹਿੱਸਾ ਹਲਦੀ ਭਰਨੀ। ਪਰ ਉਹ ਇੰਨਾ ਖਿਆਲ ਰੱਖਣਾ ਕਿ ਹਲਦੀ ਆਰਗੈਨਿਕ ਵਗੈਰਾ ਜਾਂ ਪਿਓਰ ਹੋਣੀ ਚਾਹੀਦੀ ਆ, ਆਮ ਸਟੋਰਾਂ ਵਾਲੀ ਹਲਦੀ ਜਿਹੜੀ, ਕਿਉਂਕਿ ਇਹਦੇ ਵਿੱਚ ਇਹ ਮਿਕਸ ਬਹੁਤ ਕੁਛ ਕਰਦੇ ਆ। ਤੇ ਉਹ ਨਾ ਆਪਾਂ ਜਿਹੜਾ ਉੱਤੋਂ ਥੋੜਾ ਜਿਹਾ ਤੋੜਿਆ ਹਿੱਸਾ ਸੀ ਉਹ ਵੀ ਉੱਪਰ ਰੱਖ ਲੈਣਾ, ਵੀ ਇੱਕਦਮ ਆਪਣੇ ਅੰਦਰ ਹਲਦੀ ਜਿਹੜੀ ਆ ਉਹ ਡੁੱਲ ਨਾ ਜਾਵੇ। ਤੇ ਉਹਨੂੰ ਆਪਾਂ ਸੌਣ ਲੱਗੇ ਖਾਣਾ ਖਾਣ ਤੋਂ ਜਿੱਦਾਂ ਅੱਧੇ ਕੁ ਘੰਟੇ ਬਾਅਦ ਆਪਣੇ ਮੂੰਹ 'ਚ ਰੱਖ ਲੈਣਾ। ਅੱਛਾ, ਉਹਨੂੰ ਖਾਣਾ ਨਹੀਂ, ਸਿਰਫ ਆਪਣੇ ਮੂੰਹ 'ਚ ਰੱਖ ਕੇ ਚੂਸਣਾ ਆ। ਜਿਹੜਾ ਆਪਣੇ ਅੰਦਰ ਉਹ ਬਣਦੀ ਆ, ਆਪਣੇ ਬਣਦਾ ਆ ਲਾਵਾ ਜਿਹਾ, ਉਹਦੇ ਨਾਲ ਉਹ ਅੰਦਰ ਜਾਣਾ ਚਾਹੀਦਾ, ਉਹਦਾ ਪਾਣੀ ਜਿਹਾ। ਹਾਂਜੀ, ਉਹ ਪਾਣੀ ਜਿੱਦਾਂ ਜਿੱਦਾਂ ਆਪਣੇ ਅੰਦਰ ਜਾਈ ਜਾਣਾ ਉਹ ਸਲਾਵੇ ਜਿਹੇ ਨਾਲ, ਓਦਾਂ ਆਪਣੇ ਗਲੇ ਦੇ ਟੌਂਸਲ ਵੀ ਤੇ ਇਨਫੈਕਸ਼ਨ ਵਗੈਰਾ ਸਾਰਾ ਕੁਛ ਉਹਦੇ ਨਾਲ ਠੀਕ ਹੋਣਾ। ਇਹਦੇ ਮਗਰੋਂ ਵੀ ਇੰਨਾ ਖਿਆਲ ਰੱਖਣਾ ਕਿ ਪਾਣੀ ਨਹੀਂ ਪੀਣਾ, ਠੰਡਾ ਪਾਣੀ ਬਿਲਕੁਲ ਵੀ। ਹਾਂਜੀ, ਠੰਡਾ ਪਾਣੀ ਵੀ, ਦੂਆ ਪਾਣੀ ਵੀ ਨਹੀਂ ਪੀਣਾ। ਘੱਟੋ ਘੱਟ ਅੱਧਾ ਪੌਣਾ ਘੰਟਾ ਆਪਾਂ ਇਹਦੇ ਮਗਰੋਂ ਪਾਣੀ ਪੀਣਾ ਨਹੀਂ ਤਾਂ ਇਹਦਾ ਅਸਰ ਜਿਹੜਾ ਉਹ ਤੁਹਾਡੇ ਗਲੇ ਨੂੰ ਲੱਗਣਾ ਨਹੀਂਗਾ। ਹਾਂਜੀ, ਬਾਕੀ ਆਪਣੇ ਕੁੜੀਆਂ ਨੂੰ ਬਹੁਤ ਕਈਆਂ ਨੂੰ ਪ੍ਰੋਬਲਮ ਆਉਂਦੀ ਆ ਆਪਣੇ ਮੂੰਹ ਦੇ ਉੱਤੇ ਛਾਈਆਂ ਛੂਈਆਂ ਦੀ। ਹਾਂਜੀ, ਉਹਦੇ ਲਈ ਮਲਤਾਨੀ ਮਿੱਟੀ ਲੈਣੀ ਆ, ਦਹੀਂ ਲੈਣਾ, ਤੇ ਆਪਾਂ 1 ਟਮਾਟਰ ਲੈਣਾ ਤੇ ਟਮਾਟਰ ਨੂੰ ਕੱਦੂਕਸ ਕਰਨਾ, ਪਰ ਉਹਦੀ ਛਿੱਲ ਨਹੀਂ ਵਿੱਚ ਜਾਣੀ ਚਾਹੀਦੀ, ਅੰਦਰਲਾ ਹਿੱਸਾ ਹੀ ਹੋਣਾ ਚਾਹੀਦਾ ਆ। ਹਾਂਜੀ, ਤੇ ਉਹਦੇ ਲਈ ਫਿਰ ਆਪਾਂ ਕੀ ਕਰਨਾ ਬਲਵਿੰਦਰ ਜੀ, 2 ਚਮਚੇ ਆਪਾਂ ਲੈ ਲੈਣੇ ਆ ਉਹਦੇ ਜਿਹੜਾ ਆਪਾਂ ਪੀਸਿਆ ਆਪਣਾ ਟਮਾਟਰ, ਤੇ 1.5 ਚਮਚਾ ਵਿੱਚ ਪਾਉਣਾ ਮਲਤਾਨੀ ਮਿੱਟੀ ਦਾ, ਤੇ 2 ਚਮਚੇ ਆਪਾਂ ਪਾਉਣੇ ਆ ਦਹੀਂ ਦੇ। ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਹਫ਼ਤੇ 'ਚ 2 ਵਾਰੀ ਇਹ ਮੂੰਹ ਤੇ ਲੇਪ ਕਰਨੀ ਆ, ਤੇ 20-25 ਮਿੰਟ ਜਦੋਂ ਸੁੱਕ ਜਵੇ ਚੰਗੀ ਤਰ੍ਹਾਂ ਤੇ ਮਗਰੋਂ ਫਿਰ ਤੁਸੀਂ ਮੂੰਹ ਧੋ ਲੈਣਾ। ਇਹਦੇ ਨਾਲ ਬਹੁਤ ਜ਼ਿਆਦਾ ਸਕਿਨ ਨੂੰ ਵੀ ਫਰਕ ਪੈਂਦਾ, ਤੇ ਇਹਦੇ ਨਾਲ ਜਿਹੜੀਆਂ ਛਾਈਆਂ ਆ ਉਹ ਵੀ ਠੀਕ ਹੁੰਦੀਆਂ ਆ। ਪਰ ਕੋਈ ਵੀ ਇਲਾਜ ਆ ਜਿਹੜਾ ਉਹ ਇੱਕਦਮ ਆਰਾਮ ਨਹੀਂ ਆਉਂਦਾ, ਕਿਉਂਕਿ ਘੱਟੋ ਘੱਟ ਵੀ ਉਹਦਾ ਮਹੀਨਾ ਯੂਜ਼ ਕਰਕੇ ਦੇਖਣਾ ਚਾਹੀਦਾ ਆ, ਫਿਰ ਇਹ ਫਰਕ ਪੈਂਦਾ ਆ। ਹਾਂਜੀ, ਤੇ ਬਾਕੀ ਬਸ ਬਲਵਿੰਦਰ ਜੀ ਇਹੀ ਦੱਸਣਾ ਸੀ। ਥੈਂਕ ਯੂ। ਤੇ ਸਰੋਤੇ ਤੁਸੀਂ ਕਾਫੀ ਲੰਬੇ ਟਾਈਮ ਤੋਂ ਹੋਲਡ ਤੇ ਆ, ਪਰ ਆਪਾਂ ਨਾ ਇੱਕ ਬ੍ਰੇਕ ਦਾ ਟਾਈਮ ਹੋ ਗਿਆ, ਬ੍ਰੇਕ ਤੋਂ ਆਣ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਹੋਲਡ ਤੇ ਰਹਿਣਾ ਪਲੀਜ਼,
ਤੁਹਾਡੀ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਵੇਟ ਕਰਦੇ ਕਿ ਤੁਸੀਂ ਕਿਹੜਾ ਇਲਾਜ ਦੱਸਣਾ ਆ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਸਿਹਤ ਸੰਭਾਲ। ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਨੂੰ ਵਰਤ ਕੇ ਕਿਸ ਤਰ੍ਹਾਂ ਆਪਣੇ ਆਪ ਨੂੰ ਆਰਾਮ ਲਿਆਉਣਾ ਆ। ਬਹੁਤ ਸਾਰੇ ਲੋਕ ਆ ਉਸ ਦੀ ਫੀਡਬੈਕ ਦਿੰਦੇ ਆ। ਕਾਫੀ ਲੰਬੇ ਟਾਈਮ ਤੋਂ ਅਸੀਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ, ਉਸ ਦਾ ਫਾਇਦਾ ਲੈ ਰਹੇ ਹੋ ਅਤੇ ਨਾਲ ਦੀ ਨਾਲ ਫੀਡਬੈਕ ਦੇ ਰਹੇ ਹੋ, ਸਪੋਂਸਰ ਵੀ ਕਰ ਰਹੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਅੱਗੇ ਚੱਲਾਂਗੇ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ ਤੇਜਿੰਦਰ ਸਿੰਘ ਗਿੱਲ, ਸਨਰੀ ਛੇਰ ਗਿੱਲ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਕਰਨੈਲ ਸਿੰਘ ਰੰਧਾਵਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਗਿੱਲ ਜੁਬਾ ਸਿਟੀ, ਬਲਜੀਤ ਸਿੰਘ ਹਰਦੀਪ ਕੌਰ ਧਾਂਸੀ, ਕਰਨ ਕਮਲ, ਜਸਵਿੰਦਰ ਕੌਰ ਸੈਕਰਾਮੈਂਟੋ, ਕੁਲਵੰਤ ਸਿੰਘ ਨਵਿੰਦਰ ਕੌਰ ਡਬਲਨ, ਜਚਾਰ ਸਿੰਘ ਸੁਰਿੰਦਰ ਕੌਰ ਗਿੱਲ ਐਲਗਰੋਵ, ਮੁਸ਼ੀਆਨਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋ, ਸੁਰਿੰਦਰਜੀਤ ਕੌਰ ਸੈਂਟਾ ਕਲੇਰਾ, ਬਹਾਦਰ ਸਿੰਘ ਗਿੱਲ ਜਿਨ੍ਹਾਂ ਦਾ ਫੋਨ ਨੰਬਰ 5594920513। ਹੋਮੋਪੈਥੀ ਦੀ ਇਨਫੋਰਮੇਸ਼ਨ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਪਰਮਾਤਮਾ ਅੱਗੇ ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪ੍ਰੋਗਰਾਮਾਂ ਦੇ ਨਾਲ ਵੀ। ਅਤੇ ਹੁਣ ਚੱਲਾਂਗੇ ਅਸੀਂ ਤੁਹਾਡੀਆਂ ਕਾਲਸ ਵੱਲ। ਇਹ ਦੱਸਦੀ ਹੈ ਡਾਕਟਰ ਸਾਡੇ ਕੋਲ ਕੋਈ ਨਹੀਂ ਹੈਗਾ, ਸਿਰਫ ਅਤੇ ਸਿਰਫ ਤੁਸੀਂ ਡਾਕਟਰ ਹੋ, ਤੁਸੀਂ ਮਰੀਜ਼ ਹੋ। ਅਤੇ ਗੁਰਦੀਪ ਕੌਰ ਜੀ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਗੁਰਦੀਪ ਕੌਰ ਜੀ। ਹਾਂਜੀ ਬੇਟੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਮੈਂ ਪਹਿਲਾਂ ਤੁਹਾਨੂੰ ਹਲਵਾ ਤੇਲ ਦਾ ਦੱਸ ਲਵਾਂ ਜਿਵੇਂ ਬਣਾਉਣਾ ਹੈ। ਮੇਰਾ ਨੁਕਸਾ ਮੈਂ ਦੱਸਦੀ ਹੁੰਦੀ ਹਾਂ। ਇਹਨੂੰ ਤੁਸੀਂ ਤੇਲ ਸਰੋਂ ਚ ਆਟਾ ਭੁੰਨ ਕੇ ਨਾ ਜਿੰਨਾ ਕੁ ਖਾਣਾ ਉਹਨਾਂ ਕੀ ਬਣਾਉਣਾ, ਬਣਾ ਕੇ ਨਾ ਰੱਖੀ ਤੱਤਾ ਕਰਕੇ ਖਾਈ ਜਾਗੇ। ਨਹੀਂ ਇਹਨੂੰ ਤੁਸੀਂ ਤੇਲ ਚ ਪਾ ਕੇ ਆਟਾ ਭੁੱਜ ਜਾਏਗਾ ਨਾ, ਵਿੱਚ ਸ਼ੱਕਰ ਪਾਉਣੀ, ਖੰਡ ਨਹੀਂ ਪਾਉਣੀ। ਠੀਕ ਹੈ। ਤੇ ਗਰਮ ਪਾਣੀ ਉਬਾਲ ਕੇ ਰੱਖ ਲੈ। ਕਈ ਵਾਰ ਆਪਾਂ ਠੰਡਾ ਪਾ ਦਿੰਦੇ, ਚੱਲ ਵੀ ਉੱਬਲ ਜਾਏਗਾ। ਨਹੀਂ, ਗਰਮ ਪਾਣੀ ਸ਼ੱਕਰ ਵਾਲਾ ਉਬਾਲ ਕੇ ਰੱਖਿਆ ਪਿਆ ਹੋਵੇ। ਜਦੋਂ ਆਟਾ ਭੁੱਜ ਜਾਏ ਉਹਨਾਂ ਕੀ ਹਿਸਾਬ ਬਣਾਉਣਾ ਜਿੰਨਾ ਕੁ ਅਸੀਂ ਕੜਛੀ ਖਾ ਲੈਣਾ। ਇੱਕ ਪਤਲਾ ਪਤਲਾ ਹੋਵੇ। ਰਾਤੀ ਸੌਣ ਲੱਗਿਆ ਖਾਣਾ ਹੈ, ਉੱਤੋਂ ਪਾਣੀ ਨਹੀਂ ਪੀਣਾ। 3-4 ਡੰਗ ਰਾਤ ਨੂੰ ਐਵੇਂ ਕਰਨ, ਮੁੜ ਕੇ ਖੰਘ ਨਹੀਂ ਆਵੇਗੀ, ਭਾਵੇਂ ਸੁੱਕੀ ਭਾਵੇਂ ਗਿੱਲੀ। ਠੀਕ ਹੈ। ਜਿਹੜੀ ਲੰਗ ਵਾਲੇ ਦੱਸ ਗਏ ਨੇ ਨਾ, ਉਹ ਨਾ ਐਂ ਕਰਨ, 2 ਕਲੀਆਂ ਲਸਣ ਦੀਆਂ ਦੁੱਧ ਚ ਉਬਾਲ ਲੈਣ। ਮਿੱਠਾ ਘੱਟ ਦੇਣਾ ਹੈ ਲੰਗ ਵਾਲੇ ਨੂੰ। ਇੱਕ ਤੁਲਸੀ ਦੇ ਪੱਤੇ ਦੀ ਚਾਹ ਬਣਾ ਕੇ ਲੈਣ। ਇੱਕ ਤੁਲਸੀ ਦੇ ਪੱਤੇ ਦਾ 2 ਚਮਚੇ ਰਸ ਪੀਣ। ਇੱਕ ਫਰਕੜੀ ਲਾਲ ਮਿਲ ਜਾਏਗੀ, ਉਹਨੂੰ ਪੀਸ ਲੈਣ। ਇਹ ਮੇਰਾ ਨੁਕਸਾ ਮੈਂ ਕਈਆਂ ਨੂੰ ਉੱਥੇ ਵੀ ਦੱਸਿਆ ਸੀ। ਤੇ ਲੰਗ 'ਚ ਬੜੀ ਪ੍ਰੋਬਲਮ ਆਉਂਦੀ, ਸਾਹ ਵੀ ਚੜਦਾ, ਬੜਾ ਔਖੀ ਗੱਲ ਹੈ। ਪੀਸ ਕੇ ਨਾ ਲਾਲ ਫਰਕੜੀ ਦੇ ਕੋਸੇ ਪਾਣੀ ਨਾਲ ਚੁਟਕੀ ਚੁਟਕੀ ਉਹਨੂੰ ਦੇਣ। ਇੱਕ ਦੁੱਧ ਵਿੱਚ ਨਾ ਉਬਾਲਣ, ਮਨੱਕੇ ਪਾਣੀ 'ਚ ਉਬਾਲ ਕੇ ਨਾ, ਮਨੱਕੇ 5-6 ਇਹਨਾਂ 'ਚ ਬੀਜ ਹੁੰਦੇ ਨੇ। ਤੇ ਉਹ ਪਾਣੀ ਵੀ ਜਿਹੜਾ ਨਾ ਕੋਸਾ ਜਿਹਾ ਪੀਣਾ, ਠੰਡਾ ਨਹੀਂ ਬਹੁਤ ਕਰਨਾ। ਠੰਡੀ ਚੀਜ਼ ਉਹਨੂੰ ਘੱਟ ਦੇਣ ਬਹੁਤ। ਤੇ ਮਨੱਕੇ ਖਾ ਕੇ ਜਿਹੜਾ ਪਾਣੀ ਉਹ ਘੁੱਟ ਕਰਕੇ ਪੀ ਲੈਣ ਤੇ ਉਹਨਾਂ ਨੂੰ ਬਹੁਤ ਫਰਕ ਪਏਗਾ। ਤੇ ਜਿਹੜੀ ਇਨਫੈਕਸ਼ਨ ਅੰਦਰ ਲੰਘਦੇ ਹੋ ਜਾਂਦੀ, ਤੁਹਾਨੂੰ ਪਤਾ ਉਹਦੇ ਨਾਲ ਬਹੁਤ ਖਰਾਬੀ ਜੀ ਆ ਜਾਂਦੀ ਹੈ। ਬੁਖਾਰ ਵਾਲੇ ਤਾਂ ਬਨਕਸ਼ੇ ਮਲੱਠੀਆਂ ਪਾ ਕੇ ਨਾ ਕਾੜੇ ਹੀ ਪੀਣ ਬਸ। ਇਹਨਾਂ ਨੂੰ ਤਾਂ ਇਹਦੇ ਨਾਲ ਹੀ ਆਰਾਮ ਆਵੇਗਾ। ਸਾਰੀ ਜਗ੍ਹਾ ਤੇ ਇਵੇਂ ਹੋਇਆ ਪਿਆ ਇੱਥੇ ਵੀ। ਤੇ ਉਹ ਭੈਣ ਜੀ ਕਹਿੰਦੇ ਸੀ ਨਾ ਮੇਰੀਆਂ ਹੱਡੀਆਂ ਉਹ ਖੜਕਦੀਆਂ ਨੇ। ਇੱਕ ਤਾਂ ਚੂਨਾ ਖਾਣ, ਇੱਕ ਮੁਰੰਗਾ ਦੇ ਕੈਪਸੂਲ ਇੱਕ ਰੋਜ਼ ਖਾਣ। ਇੱਕ ਗੁੜ, ਖਰੋਟ, ਬਦਾਮ, ਭੁੱਜੇ ਛੋਲੇ ਚਿੱਟੇ ਤੇਲ ਫਰਾਈ ਕਰਕੇ ਪਾਉਣੇ ਨੇ। ਠੀਕ ਹੈ। ਇਹਨਾਂ ਨੂੰ ਮਿਕਸ ਕਰਕੇ ਨਾ ਇਹ 2 ਚਮਚੇ ਦੁੱਧ ਨਾਲ ਖਾ ਲੈਣ, ਸਵੇਰੇ ਵੀ ਤੇ ਸ਼ਾਮੀ ਨਹੀਂ। ਹੱਡੀਆਂ ਖੜਕਣ ਵਾਲਿਆਂ ਨੂੰ ਬਹੁਤ ਫਰਕ ਪੈਂਦਾ। ਠੀਕ ਹੈ। ਪਿਛਲੀ ਵਾਰੀ ਉਹ ਕਹਿੰਦਾ ਸੀ ਨਾ ਕਿਡਨੀਆਂ ਕਮਜ਼ੋਰ ਨੇ, ਭਾਜੀ ਨੇ ਦੱਸਿਆ ਸੀ, ਬੜਾ ਪੁਰਾਣਾ ਨੁਕਸਾ, ਬੜਿਆਂ ਨੂੰ ਆਰਾਮ ਆਇਆ ਹੈ। ਤੇ ਕਿਡਨੀਆਂ ਵਾਸਤੇ ਅਸੀਂ ਕਿਡਨੀ ਕਮਜ਼ੋਰ ਹੈ, ਪਹਿਲਾਂ ਤਾਂ ਜੌਂ ਸ਼ੁਰੂ ਕਰਨ। 1 ਲੱਪ ਛੜੇ ਜੌਂ ਮਿਲ ਜਾਂਦੇ ਨੇ। 1 ਲੱਪ ਭਰ ਕੇ 2 ਗਲਾਸਾਂ ਭਿਉਂ ਦਿਆ ਕਰੋ ਰਾਤ ਨੂੰ। ਸਵੇਰੇ ਉਹਨੂੰ ਮੱਠੀ ਅੱਗ ਤੇ ਨੰਗੇ ਉਬਾਲੋ। ਜੇ 1 ਗਲਾਸ ਰਵੇ ਉਹ ਕੋਸਾ ਜਿਹਾ ਕਰਕੇ ਪੀਂਦੇ ਰਹੋ। ਮੈਂ ਤਾਂ ਕਈਆਂ ਨੂੰ ਦੱਸਿਆ ਪੀਂਦੇ ਰਹਿਣ ਤਾਂ ਉਹਨਾਂ ਦੀ ਕਿਡਨੀ ਜਿਹੜੀ ਕਮਜ਼ੋਰ ਹੈ ਉਹ ਠੀਕ ਹੋ ਗਈ ਹੈ ਨਾ। ਤੇ ਇੱਕ ਥੋੜਾ ਜਿਹਾ ਓੜ ਪੋੜ ਵੀ ਤਾਂ ਕਰਨਾ ਚਾਹੀਦਾ। ਨੇਰੇ ਹੁਣ ਆਪਾਂ ਕਹੀਏ ਆ ਨਾ ਕਰੋ ਉਹ ਨਾ ਕਰੋ ਤੇ ਫਿਰ ਆਰਾਮ ਨਹੀਂ ਆਉਂਦਾ। ਇੱਕ ਤੁਸੀਂ ਬਲੱਡ ਸ਼ੂਗਰ ਪੁੱਛੀ ਸੀ ਪਿਛਲੀ ਵਾਰੀ, ਉਹ ਮੈਂ ਤੁਹਾਨੂੰ ਦੱਸਦੀ ਹਾਂ। ਬਲੱਡ ਸ਼ੂਗਰ ਵਾਲੇ ਜਿਹੜੇ ਨਾ ਮੇਥੇ ਦੇ ਦਾਣੇ, ਸੌਂਫ, ਔਲਾ ਪਾਊਡਰ ਤੇ ਹਲਦੀ ਮਿਕਸ ਕਰਕੇ ਨਾ ਪਾਣੀ ਨਾਲ ਲੈਣਾ ਚਮਚਾ। ਔਲੇ ਦਾ ਜੂਸ ਪੀਣਾ ਹੈ। ਤੇ ਔਲਾ ਪਾਊਡਰ, ਸੁੰਡ, ਹਲਦੀ, ਅੱਧਾ ਚਮਚ ਵਿੱਚ ਖੰਡ ਪਾ ਕੇ ਨਾ ਤੁਸੀਂ ਉਹ ਖਾਂਦੇ ਰਹੋ। ਬਲੱਡ ਸ਼ੂਗਰ ਵਾਲੇ ਜਿਹੜੇ ਨੇ। ਇੱਕ ਭੈਣ ਜੀ ਹੁਣੇ ਪੁੱਛ ਗਏ ਸੀ ਨਾ ਆਪਣੀ ਕਿਡਨੀ ਦੀ ਪੱਥਰੀ। ਜੌਂ ਖਾਰ ਪਖੜਾ ਮਿਕਸ ਕਰਕੇ ਅੱਧਾ ਚਮਚਾ ਬੱਕਰੀ ਦੁੱਧ ਨਾਲ ਲਵੋ ਤੁਸੀਂ ਕਿਡਨੀ ਵਾਲੇ। ਓਲੀਵ ਓਇਲ ਦੇ ਤੇਲ ਵਿੱਚ ਨਿੰਬੂ ਨਿਚੋੜ ਕੇ ਲਓ ਕਿਡਨੀ ਵਾਲੇ।
ਸੰਘਣੀ ਜਿਹੜੀ ਦਹੀਂ ਦੀ ਵਰਗੀ ਸੰਘਣੀ ਲੱਸੀ ਹੋਵੇਗੀ, 1 ਚਮਚ ਉਹਦੇ ਚ ਨਾ ਜੌਂ ਖਾਰ ਘੋਲ ਕੇ ਪੀਂਦੇ ਰਹੋ। ਨਿੰਬੂ ਵੀ ਨਿਚੋੜ ਸਕਦੇ, ਕਿਡਨੀ ਪੱਥਰੀ ਦੀ ਜੌਂ ਖਾਰ ਪਾ ਕੇ। ਪੱਤਰ ਚਾਰ ਦੇ 2 ਚਮਚੇ ਵੀ ਪੀ ਲੈਣ, ਇੱਥੇ ਆਮ ਹੀ ਲੱਗੀ ਖਲੀ ਕੰਧਾਂ ਨਾਲ। 1 ਜੌਂ ਖਾਰ ਤੇ ਕਲਮੀ ਛੋਰਾ ਜਿਹੜਾ ਹੈ ਨਾ, ਇਹ ਵੀ ਜਿਹੜਾ ਨਾ ਇਹ ਦੁੱਧ ਨਾਲ ਲੈਣ, ਜਾਂ ਨਿੰਬੂ ਨਿਚੋੜ ਕੇ ਨਾ ਪਾਣੀ ਨਾਲ ਵੀ ਲੈ ਸਕਦੇ ਨੇ, ਮੈਂ ਕਿਸੇ ਨੂੰ ਦੱਸਿਆ ਸੀ। ਤੇ ਇਹ ਕਿਡਨੀ ਦਾ ਜਿਹੜਾ ਤੁਸੀਂ ਚਿੱਟਾ ਮੋਤੀਆ ਦੱਸਿਆ ਨਾ, ਉਹ ਮੇਰੇ ਆਈ ਅੱਗੇ ਹੀ। ਜੇ ਕਿਤੇ ਚਾਂਦੀ ਦਾ ਸੁਰਮਚੂ ਮਿਲ ਜਾਏ ਨਾ, 1 ਕੈਨ ਇਹਦਾ ਇਲਾਜ। ਚਿੱਟੇ ਪਿਆਜ਼ ਦਾ ਰਸ ਕੱਢ ਕੇ ਨਾ ਵਿੱਚ ਚਾਂਦੀ ਦੇ ਸੁਰਮਚੂ ਘੁਮਾਈ ਜਾਓ 2-2 3-3 ਵਾਰੀ ਅੱਖਾਂ 'ਚ ਪਾਓ, ਉਹ ਘੁਮਾ ਕੇ 2 ਵਾਰੀ ਦਿਨ ਦੇ ਵਿੱਚ ਚਿੱਟਾ ਮੋਤੀਆ ਤੇ ਇਹਦੇ ਨਾਲ ਹਟ ਜਾਂਦਾ ਜੇ। ਇੱਕ ਉਹਨਾਂ ਨੇ ਦੱਸਿਆ ਸੀ ਪਿੱਤੇ ਦੀ ਪੱਥਰੀ, ਪਿਛਲੀ ਵਾਰੀ ਇਹਨੂੰ ਕਰਨਾ ਹੈ, ਸੇਬ ਦਾ ਜੂਸ ਕੱਢ ਕੇ ਨਾ 1 ਗਲਾਸ ਦੇ ਵਿੱਚ ਐਪਲ ਸਾਈਡਰ 1 ਚਮਚਾ ਘੋਲ ਕੇ ਪੀਂਦੇ ਰਹੋ, ਤੁਹਾਡੀ ਪਿੱਤੇ ਦੀ ਪੱਥਰੀ ਖੁਰ ਕੇ ਨਿਕਲ ਜਾਏਗੀ। ਖੀਰਾ ਤੇ ਚਕੰਦਰ ਦਾ ਤੇ ਗਾਜਰ ਦਾ ਜੂਸ ਨਿੰਬੂ ਨਿਚੋੜ ਕੇ ਨਾ ਤੇ ਜੀਰਾ ਪੀਸ ਕੇ ਦਿਓ, ਇਹਦੇ ਨਾਲ ਹੀ ਪੱਥਰੀ ਪਿੱਤੇ ਦੀ ਹੈ। 1-1.5 ਗਲਾਸ ਪਾਣੀ ਜਿਹੜਾ ਨਾ ਉਹ ਉਬਲਣਾ ਰੱਖ ਦਿਓ, ਪੁਦੀਨੇ ਦੇ ਪੱਤੇ ਪਾ ਕੇ। ਜਦੋਂ ਉਬਲ ਕੇ ਥੋੜਾ ਰਹਿ ਜਾਏਗਾ ਨਾ, ਅੱਧੇ ਤੋਂ ਥੋੜਾ ਪੁਣ ਕੇ ਸ਼ਹਿਦ ਪਾ ਕੇ ਪੀਓ, ਤੁਹਾਡੀ ਪਿੱਤੇ ਦੀ ਪੱਥਰੀ। ਗਾਜਰ ਦੇ ਜੂਸ ਵਿੱਚ ਜੀਰਾ ਭੁੰਨ ਕੇ ਤੇ ਨਿੰਬੂ ਨਿਚੋੜ ਕੇ ਤੇ ਤੁਸੀਂ ਸ਼ਹਿਦ ਪਾ ਕੇ ਪੀਓ, ਤੇ ਇਹਦੇ ਨਾਲ ਵੀ ਨਿਕਲ ਜਾਂਦੀ ਜੇ। ਤੇ ਕਾਫੀ ਇਹਦੇ ਨਾਲ ਕਈਆਂ ਨੂੰ ਆਰਾਮ ਆਇਆ। ਜਿਹੜੇ ਮੋਢੇ ਵਾਲੇ ਨੇ ਨਾ, ਇੱਕ ਤਾਂ ਜੋ ਵੀ ਜਾਣਦਾ ਆਪਣਾ ਡਰਾਈ ਫਰੂਟ ਉਹ ਪਾਉਣ, ਸੌਂਫ ਪਾਉਣ, ਜਵੈਣ ਪਾਉਣ, ਸੁੰਡ ਪਾਉਣ, ਕਮਰਕਸ ਪਾਉਣ, ਜਿੰਨੀਆਂ ਮੇਥੇ ਪਾਉਣ, ਉਹਦੀਆਂ ਪੰਜੀਰੀ ਬਣਾ ਕੇ ਖਾਣ। 1 ਚਮਚਾ ਚਾਹ 'ਚ ਘਿਓ 'ਚ ਘੋਲ ਕੇ ਪਾ ਲੈਣ, ਜੇ ਘਿਓ ਨਹੀਂ ਪਾਉਣਾ ਨਾ 1 ਚਮਚ ਬਟਰ ਘੋਲ ਕੇ ਪਾ ਲੈਣ, ਕਰਨ ਸਬਜ਼ੀ 'ਚ ਪਾ ਕੇ ਖਾਣ। ਹੱਡੀਆਂ ਸਾਡੀਆਂ ਕਮਜ਼ੋਰ ਹੋ ਗਈਆਂ ਨੇ ਕੰਮ ਕਰਕੇ, ਤੇ ਉਹ ਮਾੜੀ ਜਿਹੀ ਕਰੋ ਤੇ ਉਸ ਵੇਲੇ ਚੀਕਾਂ ਪੈਂਦੀਆਂ ਨੇ ਫਿਰ, ਹੈ ਨਾ। ਇਹ ਕਈ ਕਰਨ ਆਪਣਾ, ਜਿਨ੍ਹਾਂ ਨੇ ਕਿਹਾ ਸੀ ਨਾ ਬ੍ਰੈਸਟ ਵਿੱਚ ਉਹ ਦਰਦ ਹੁੰਦੀ ਹੈ, ਉਹ ਨਾ 12 ਚੀਜ਼ਾਂ ਦੇ ਤੇਲ ਦੀ ਨਾ ਗਰਮ ਮਾਲਸ਼ ਕਰਨ ਉੱਥੇ ਜਿੱਥੇ ਦਰਦ ਹੈਗੀ ਉਹਨਾਂ ਦੇ। ਇਹ ਗਰਮ ਪਾਣੀ ਵਿੱਚ ਨਾ ਤੇਲ ਤੇ ਲੂਣ ਪਾ ਕੇ ਨਾ, ਸਰੋਂ ਦਾ ਤੇਲ ਤੇ ਟਾਵਲ ਡੋਬ ਕੇ ਨਾ ਉੱਥੇ ਟਕੋਰ ਕਰਨ ਚੰਗੀ ਤਰ੍ਹਾਂ, ਉਹਨਾਂ ਨੂੰ ਕਾਫੀ ਆਰਾਮ ਆ ਗਿਆ। ਮੁਰੰਗਾ ਦੇ ਕੈਪਸੂਲ ਖਾਣੇ, ਮੈਂ ਕਿਸੇ ਨੂੰ ਦੱਸਿਆ ਸੀ ਪਹਿਲਾਂ, ਹੈ ਨਾ। ਮੋਢੇ ਵਾਲੇ ਐਂ ਕਰਿਆ ਕਰੋ, ਮੋਢੇ ਵਾਲੇ ਸੁਣਦੇ ਪੈਣ ਤੇ ਸਾਰੇ 5 ਜਣਿਆਂ ਨੇ ਮੋਢੇ ਹੀ ਦੱਸੇ ਸੀ, ਮੇਰੇ ਵੀ ਦੁਖਦੇ ਸੀ, ਮੈਂ ਵੀ ਕਰਦੀ ਰਹੀ ਹਾਂ। ਐਂ ਕਰੋ ਤੁਸੀਂ, ਜਿਨ੍ਹਾਂ ਦੇ ਮੋਢੇ ਦੁਖਦੇ ਨਾ, ਚੌਲ ਲੈ ਕੇ ਨਾ 250-300 ਗ੍ਰਾਮ ਤੇ ਉਹਦੇ ਹਲਦੀ ਪਾ ਕੇ ਸੁੱਕੇ ਕੜਾਈ 'ਚ ਭੁੰਨ ਕੇ ਨਾ ਤੇ ਮੋਟੇ ਕੱਪੜੇ ਪਾ ਕੇ 3 ਵਾਰੀ ਦਿਨ 'ਚ ਟਕੋਰ ਕਰੋ। ਜਦੋਂ ਨਹਾਉਂਦੇ ਹੋ ਸ਼ਾਵਰ ਤੇ ਨਹਾਓ ਤੇ ਮੋਢਿਆਂ ਤੇ ਗਰਮ ਪਾਣੀ ਪਾਇਆ ਕਰੋ। ਇੱਕ ਹੱਥਾਂ ਦੀ ਹਥੇਲੀਆਂ ਨਾ, ਆਪਣੀਆਂ ਤਲੀਆਂ ਹੱਥਾਂ ਦੀਆਂ, ਇਹ ਕੰਨਾਂ ਤੇ ਆ ਜਾਣ, ਜਿਹੜੀਆਂ ਉਂਗਲਾਂ ਨੇ ਉਹ ਸਿਰ ਤੇ ਆਉਣ। ਇਹਨੂੰ ਗਰਦਨ ਨੂੰ ਅਕੜਾ ਲੈਣਾ ਹੈ ਜੀ, ਤੇ ਕਦੀ ਰਾਈਟ ਤੇ ਕਦੀ ਲੈਫਟ, ਸੱਜੇ ਖੱਬੇ ਕਰਨ। ਬੜੀ ਪੀੜ ਹੋਵੇਗੀ ਤੇ ਮਸਲ ਖੁੱਲਣਗੇ, ਤੇ ਜਿਹੜੇ ਮੋਢੇ ਨੇ ਹੱਡੀਆਂ ਤੱਕ ਪੀੜ ਹੋਵੇਗੀ, ਖੁੱਲਣਗੇ। ਕਦੀ ਉਹਨਾਂ ਨੂੰ ਅਗਲੇ ਕਰਨਾ ਹੈ, ਕਦੀ ਪਿੱਛੇ ਕਰਨਾ, ਕਦੀ ਸੱਜੇ ਕਦੀ ਖੱਬੇ ਕਰਨਾ ਹੈ, ਦਰਦ ਬੜੀ ਹੋਵੇਗੀ। ਇੱਕ ਉਹਦੇ ਘਰ ਦੇ ਕਿਸੇ ਮੈਂਬਰ ਕੋਲੋਂ ਜਿੰਦਾ ਜਿਹੜੇ ਜ਼ੋਰ ਨੱਪ ਸਕਦੇ ਨੇ, ਜਿਵੇਂ ਆਪਾਂ ਗਿੱਚੀ ਘੁੱਟਣੇ ਨਾ, ਪਿਛਲੇ ਪਾਸੋਂ ਗਰਦਨ ਨੂੰ ਘੁੱਟ ਕੇ ਖੁੱਤੀ ਕੋਲੋਂ ਲੈ ਕੇ ਥੱਲੇ ਜਿੱਥੋਂ ਸ਼ੁਰੂ ਤੋਂ ਘੁਟਾਉਣ, ਫਿਰ ਉਤਾਂ ਲਿਜਾਣ, ਫਿਰ ਥੱਲੇ ਨੂੰ ਚਿਕਾਟੇ ਪੈਣਗੇ ਤੇ ਮੋਢਿਆਂ ਦੀਆਂ ਜਿਹੜੀਆਂ ਹੱਡੀਆਂ ਆਪਣੀ ਨਾੜਾਂ ਜੁੜੀਆਂ ਨੇ ਉਹ ਵੀ ਖੁੱਲਣਗੀਆਂ, ਤੇ ਸਿਰ ਪੀੜ ਵੀ ਹਟੇਗੀ, ਤੇ ਮਸਲ ਵੀ ਠੀਕ ਹੋਣਗੇ। ਸਰਵਾਈਕਲ ਨੂੰ ਫਰਕ ਪੈ ਜਾਏਗਾ, ਉਹਨਾਂ ਦੇ ਕਾਫੀ ਪਏਗਾ, ਹੈ ਨਾ। ਇੱਕ ਮੈਂ ਦੱਸਣ ਲੱਗੀ ਸਾਂ ਤੁਹਾਨੂੰ ਆਪਣਾ ਉਹਦਾ ਜੂਰੋ ਕਾਇਟਾ, ਸੌਖਾ ਕੰਮ ਜੇ। ਇਹਨੂੰ ਸੋਜ ਵੀ ਆ ਜਾਂਦੀ, ਹੱਡੀ ਵੀ ਪੀੜ ਕਰਦੀ, ਬੜਾ ਦੁੱਖ ਦਿੰਦੀ ਹੈ। ਇੱਕ ਤਾਂ ਜਿਹੜਾ ਸੌਖਾ ਇਲਾਜ ਹੈ, ਵਿਨੀਗਰ ਭਾਵੇਂ ਫਿੱਕਾ ਜੇ ਭਾਵੇਂ ਕੌੜਾ ਜੇ, ਜ਼ਰੂਰ 1 ਚਮਚਾ ਪੀਵੋ। ਇਹ ਕਾਲੀ ਮਿਰਚਾਂ ਨਿੰਬੂ ਵਾਲੀਆਂ ਖਾਓਗੇ, ਤੁਹਾਡੀ ਸੋਜ ਲੈ ਜਾਏਗੀ। ਜੇ ਐਪਲ ਸਾਈਡਰ ਲਓਗੇ ਤਾਂ ਤੁਹਾਡੀ ਯੂਰੋ ਕਾਇਟਾ ਹਟ ਜਾਏਗੀ, ਦਰਦ ਹਟੇਗੀ। ਤੇ ਬਾਕੀ ਵਾਈ ਚੀਜ਼ਾਂ ਜਿਹੜੀਆਂ ਖਾ ਰਹੀਆਂ ਨੇ ਛੱਡ ਦੇਣ। ਇੱਕ ਜਿਹੜੇ ਉਹਨਾਂ ਜਿਹੜੇ ਗਲਾ ਪੱਕਿਆ, ਉਹ ਤਾਂ ਹਲਦੀ ਵਾਲਾ ਦੁੱਧ ਉਬਾਲ ਕੇ ਨਾ ਵਿੱਚ ਸੌਂਫ ਇਲਾਚੀ ਪਾ ਕੇ ਤੇ ਘਿਓ ਪਾ ਕੇ ਪੀਣ, ਉਹਨਾਂ ਨੂੰ ਕਾਫੀ ਫਰਕ ਪਏਗਾ। ਠੀਕ ਹੈ ਨਾ। ਇੱਕ ਮੈਂ ਥੋੜਾ ਜਿਹਾ ਨੁਕਸਾ ਹੋਰ ਤੁਹਾਨੂੰ ਦੱਸਣਾ ਸੀ। ਇੱਕ ਕਿਸੇ ਨੇ ਉਹਨੂੰ ਦੱਸਿਆ ਸੀ ਵੀ ਆਪਣਾ ਉਹ ਨਾ ਕਰੋ, 1 ਭੁੱਜੇ ਛੋਲੇ ਲਓ। ਇੱਕ ਸਾਡੇ ਡਾਕਟਰ ਉੱਥੇ ਦੱਸਿਆ ਹੈ, ਉਹਨੇ ਹੋਮੋਪੈਥਿਕ ਡਾਕਟਰ ਨੇ ਨਾ, ਭੁੱਜੇ ਛੋਲੇ ਤੇ ਜੌਂ ਦਾ ਪਾਊਡਰ, 1 ਪੰਚਤ੍ਰਿਨ ਮੂਲ ਜਿਹੜੀ ਗੋਲੀ ਹੈ, 1 ਦਵਾਈ ਹੈ ਪਾਊਡਰ ਹੈ, ਉਹ ਵੀ ਪੰਚਤ੍ਰਿਨ ਮੂਲ। ਤੇ ਇਹ ਤਿੰਨੇ ਚੀਜ਼ਾਂ 100 ਗ੍ਰਾਮ ਲੈ ਕੇ ਨਾ ਇਹਨਾਂ ਨੂੰ ਮਿਕਸ ਕਰ ਲਓ। 1 ਗਲਾਸ ਚਮਚੇ 'ਚ 1 ਗਲਾਸ ਪਾਣੀ 'ਚ 1 ਚਮਚ ਪਾਣੀ ਘੋਲੋ, ਵਿੱਚ ਨਿੰਬੂ ਨਿਚੋੜ ਦਿਓ ਤੇ ਸਿੰਦਾ ਲੂਣ ਪਾ ਲਓ। ਜੇ ਤੁਹਾਨੂੰ ਖੱਟਾ ਲੱਗਦਾ ਤੁਸੀਂ ਅੰਗੂਰ ਦੀ ਖੰਡ ਵਿੱਚ ਪਾ ਸਕਦੇ ਹੋ। ਤੇ ਉਹ ਤੁਸੀਂ 8 ਦਿਨ ਪੀਵੋ ਤਾਂ ਉਹ ਕਹਿੰਦੇ ਜਿੰਨੀਆਂ ਕਿਡਨੀਆਂ ਕਮਜ਼ੋਰ ਨੇ ਨਾ, ਆਰਾਮ ਆ ਜਾਏਗੀ। ਮੇਰੀ ਇੱਕ ਗੁਆਂਢੀ ਬੰਦਾ ਸੀ, ਉਹਦੀ ਐਵੇਂ ਸੀ,
ਤੇ ਨਕਸੀਰ ਵਾਲਿਆਂ ਨੇ ਕਿਹਾ ਕਰੋ ਇੱਕ ਕਤੀਰਾ ਗੂੰਦ ਰਾਤੀ 2 ਚਮਚੇ ਭਿਉਂ ਕੇ ਰੱਖੋ, ਸਵੇਰੇ ਸ਼ੱਕਰ ਪਾ ਕੇ ਠੰਡਾ ਦੁੱਧ ਪਾ ਕੇ ਤੇ ਤੁਸੀਂ ਪੀਓ। ਚੁਟਕੀ ਫਰਕੜੀ ਦਹੀਂ ਚ ਪਾ ਕੇ ਖਾ ਲਓ। ਔਲੇ ਦਾ ਰਸ ਨੱਕ ਚ ਪਾ ਲਓ, ਕਲੌਂਜੀ ਦਾ ਤੇਲ ਨੱਕ ਚ ਪਾ ਲਓ, ਸਰੋਂ ਦਾ ਤੇਲ ਨੱਕ ਚ ਪਾ ਲਓ। ਹੁਣ ਇਹ ਗੰਟੀ ਵਾਲੀ ਦਵਾਈ ਦੱਸ ਦਿਆਂ ਕਿ ਰਹਿਣ ਦਿਆਂ ਬਸ? ਕੋਈ ਨਹੀਂ, ਨੈਕਸਟ ਵੀਕ ਦੱਸ ਦਿਆ ਸੀ। ਓਕੇ ਬੇਟਾ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਸੁਰਿੰਦਰ ਸੰਘਾ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਹਾਲ ਚਾਲ ਆ? ਮੈਂ ਤਾਂ ਉੱਪਰ ਚੱਲੀ। ਮੈਂ ਤੁਹਾਨੂੰ ਦੱਸਣਾ ਸੀ, ਇੱਕ ਕਾਬਜ਼ ਤੋਂ ਬਹੁਤ ਹੀ ਚੰਗੀ ਚੀਜ਼ ਚਾਹ ਆ। ਇਹ ਟਰਾਈ ਕਰ, ਮੈਂ ਨਹੀਂ ਕੀਤੀ। ਕੋਈ ਡਰਾਈਵਰ ਕਰਦਾ ਸੀ ਟਰੱਕ, ਤਾਂ ਉਹਨੇ ਮੈਨੂੰ ਦਿੱਤੀ ਸੀਗੀ। ਇਹ ਚਾਈਨਾ ਗ੍ਰੀਨ ਡਾਈਟਰ ਬ੍ਰਾਂਡ ਦੀ ਆ। ਠੀਕ ਹੈ। ਇਹ ਡਾਈਟਰ ਇਹਨੂੰ ਸਾਦੇ ਆ, ਚਾਈਨੀ ਦੀ, ਨੋ ਕੈਫੀਨ ਇਹਦੇ ਵਿੱਚ ਹੈਗੇ ਆ। ਤੇ ਇਹ ਬਹੁਤ ਹੀ ਸੋਹਣੀ ਕਾਬਜ਼ ਤੋਂ ਆ ਜਿਹੜਾ 19 ਸਾਲ ਦਾ ਮੁੰਡਾ ਕਹਿੰਦੇ ਉਹ ਜਿੱਦਾਂ ਉੱਤੇ ਲਿਖੀ ਹੋਈ ਡਾਇਰੈਕਸ਼ਨ ਉਹਦਾ ਪੀ ਸਕਦੇ ਪਾਣੀ ਤੱਤਾ ਕਰਕੇ। ਬਾਕੀ ਜਿਹੜੇ ਗੋਡਿਆਂ ਦਾ ਕਹੀ ਜਾਂਦੇ ਆ ਉਹਨਾਂ ਨੂੰ ਕੋ ਐਲੋਵੇਰਾ ਜੂਸ ਬਣਾ ਕੇ ਪੀਣ। ਮੈਂ ਫਰਾਈਡੇ ਦੱਸੂਗੀ ਕਿੱਦਾਂ ਬਣਾਉਂਦੇ ਆ। ਠੀਕ ਹੈ ਜੀ। ਓਕੇ। ਤਾਰੇ ਮੀਰੇ ਦੇ ਤੇਲ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ ਮੈਂ ਪੁੱਛਣਾ ਸੀਗਾ। ਤਾਰਾ ਮੀਰਾ ਤਾਂ ਹੁਣ ਆਪਣੇ ਹੀ ਹੁੰਦਾ, ਤਾਰਾ ਮੀਰਾ ਹੀ ਕਹਿੰਦੇ ਹੋਣੇ ਆ। ਚਲੋ ਸਟੋਰਾਂ ਚ ਆਏ ਆ, ਸਟੋਰਾਂ ਚੋਂ ਚੱਕ ਲਿਆ ਹੈਗਾ। ਓਕੇ ਜੀ। ਬੱਚੇ ਛੋਟੇ ਜਦੋਂ ਹੁੰਦੇ ਆ ਨਾ, ਛੋਟੇ ਉਹਨਾਂ ਦੀ ਧੁੰਨੀ ਵਿੱਚ ਹਿੰਗ ਲਾਇਆ ਕਰੋ ਕਾਬਜ਼ ਤੋਂ, ਆਪਣੇ ਤੇਲ ਵਿੱਚ ਪਾ ਕੇ, ਤੇ ਕੋਰਨ ਸਟਾਰਚ ਜਿਹੜਾ ਨਾ ਡਾਈਪਰਾਂ ਦੇ ਵਿੱਚ ਪਾਇਆ ਕਰੋ। ਠੀਕ। ਗਾਲਡ ਬਲੈਡਰ ਦੀ ਪੱਥਰੀ, ਪਿੱਤੇ ਦੀ ਪੱਥਰੀ ਬਹੁਤ ਜਾਣੇ ਪੁੱਛਦੇ ਆ ਭੈਣ ਜੀ। ਮੈਂ ਉਹ ਜਿਹੜਾ ਹੈਗਾ ਨਾ ਕੌਡੀਆਂ ਵਾਲਾ, ਜੀ ਜੀ, ਬਹੁਤ ਵਧੀਆ ਚੀਜ਼, ਹੋਰ ਚੀਜ਼ਾਂ ਤੋਂ ਵੀ ਬਹੁਤ ਵਧੀਆ। ਹਾਂ, ਤੇ ਇਹ ਦੱਸਦੇ ਵੀ ਨਹੀਂ ਕਿਸੇ ਨੂੰ ਆਰਾਮ ਆਉਂਦਾ। ਮੈਂ ਤਾਂ ਆਪਣੀ ਮਾਸੀ ਨੂੰ ਇੰਡੀਆ ਚ ਗਿਆ, ਬਹੁਤਿਆਂ ਨੂੰ ਆਉਂਦਾ। ਹਾਂਜੀ, ਬਹੁਤਿਆਂ ਨੂੰ ਆਉਂਦਾ। ਹਾਂ, ਇਹ ਵੀ ਦੱਸਿਆ ਕਰਨ ਤਾਂ। ਤੇ ਜੇ ਕਰੋਨਾ ਵੀ ਕਿਸੇ ਨੂੰ ਹੋਇਆ ਹੈ, ਇਹ ਫਟਕੜੀ ਬੇਸਣ ਵਾਲੀ ਬਣਾ ਕੇ ਖਾਣ, ਤਾਂ ਮੈਂ ਵੀ ਉਹ ਵੀ ਫਰਾਈਡੇ ਦੱਸੂਗੀ। ਠੀਕ ਹੈ ਜੀ। ਤੇ ਖੰਘ ਤੁਹਾਡੇ ਤਾਂ ਹੋਣੀ ਇੱਧਰ, ਤੁਸੀਂ ਕਹਿੰਦੇ ਗਰਮੀ ਚ ਆ, ਸਾਡੇ ਤਾਂ ਨਿਆਣਿਆਂ ਨੂੰ ਇੰਨੀ ਖੰਘ ਮੈਂ ਕਦੀ ਜ਼ਿੰਦਗੀ ਚ ਨਹੀਂ ਦੇਖੀ। ਇਹ ਕੋਈ ਵਾਇਰ ਆਈ ਆ। ਹਾਂਜੀ ਹਾਂਜੀ, ਵਾਇਰਸ ਆ। ਤੇ ਹਾਂ, ਇਹ ਸਾਰੇ ਲੋਕਾਂ ਨੂੰ ਨਾ, ਬੱਚਿਆਂ ਨੂੰ ਤਾਂ ਖਾਸ ਕਰਕੇ ਜ਼ਿਆਦਾ ਆ। ਸਲਵੈਰੀ ਤੋਂ ਪਿਛਲੇ ਵੀ ਕਿਸੇ ਨੇ ਪੁੱਛਿਆ ਸੀ, ਪਾਲ ਚਾਲ ਜੀ ਨੇ ਦੱਸਿਆ ਸੀਗਾ ਕਿ ਆਪਣੇ ਬਦਾਮਾਂ ਦੇ ਛਿੱਲ ਜਿਹੜੇ ਆ ਉਹਨਾਂ ਨੂੰ ਤੇਲ ਵਿੱਚ ਕਰਕੇ ਕਾਫੀ ਦੇਰ ਤੱਕ ਲਾਉਣਾ ਪੈਂਦਾ ਹੈ ਜੀ। ਤੇ ਦੂਜਾ ਤੁਸੀਂ ਕਿਸੇ ਨੇ ਪੁੱਛਿਆ ਸੀਗਾ ਵੀ ਮੂੰਹ ਤੇ ਦਾਗ ਬਹੁਤ ਪੈਂਦੇ ਬੱਚਿਆਂ ਦੇ, ਜਿੱਦਾਂ ਕੇਲ ਨਿਕਲਦੇ ਆ। ਇੱਕ ਨੇ ਤੁਹਾਡੇ ਰੇਡੀਓ ਦੇ ਉੱਪਰ ਹੀ ਦੱਸਿਆ ਸੀ 3-4 ਸਾਲ ਪਹਿਲਾਂ ਹੀ ਕਿ ਮੈਂ ਨਿੰਮ ਦਾ ਨਿੰਮ ਦਾ ਜਿਹੜਾ ਤੇਲ ਆ ਨਾ, 1.5 ਸਾਲ ਲਾਉਂਦੀ ਰਹੀ। ਉਹ ਕੁੜੀ ਸੀਗੀ, ਉਹ ਕਹਿੰਦੀ ਫਿਰ ਮੇਰੇ ਸਾਰੇ ਹੀ ਦਾਗ ਹਟੇ। ਜੀ ਜੀ। ਮੈਂ 2-3 ਵੀਕ ਪਹਿਲਾਂ ਵੀ ਦੱਸਿਆ ਸੀਗਾ ਕਿ ਤੁਹਾਡਾ ਬਹੁਤ ਭੈਣ ਜੀ ਥੈਂਕ ਯੂ ਤੁਹਾਡੇ ਰੇਡੀਓ ਦਾ, ਜਿਹਦੇ ਨਾਲ ਲੋਕਾਂ ਨੂੰ ਇੰਨਾ ਆਰਾਮ ਆਉਂਦਾ ਆ। ਬਾਕੀ ਸੀ ਨਾ ਕੱਪਿੰਗ ਦਾ, ਮੈਂ ਇੱਥੇ ਸ਼ਿਕਾਗੋ ਲੱਭਦੀ, ਮੈਨੂੰ ਅਜੇ ਤਾਂ ਨਹੀਂ ਲੱਭ ਸਕੀ। ਤੇ ਉਹ ਨਾ ਫਿਕਸ ਵੀ ਕਰਦੇ ਆ ਆਪਣੀਆਂ ਹੱਡੀਆਂ, ਜਿੱਦਾਂ ਕੈਰੋਪ੍ਰੈਕਟਿਸ ਕਰਦੇ ਆ ਨਾ, ਤੇ ਉਹ ਬਹੁਤ ਸੋਹਣਾ ਹੈਗਾ ਆ। ਕਹਿਣਾ ਸੀਗਾ ਤੇ ਕੱਪਿੰਗ ਜਿਹੜੀ ਆ ਸਾਰੀਆਂ ਚੀਜ਼ਾਂ ਨਾਲੋਂ, ਆਕੂਪੈਂਚਰ ਨਾਲ, ਸਾਰਿਆਂ ਨਾਲੋਂ ਕੱਪਿੰਗ ਬਹੁਤ ਵਧੀਆ ਆ। ਮੈਨੂੰ ਅਜੇ ਤਾਈਂ ਬਹੁਤ ਆਰਾਮ ਹੈ। ਮੈਂ ਹੁਣ ਇੱਥੇ ਵੀ ਲੱਭਦੀ ਆ ਕਰਾਉਣ ਲਈ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੇ ਰੂਪੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਨਾ ਵਾਲ ਬਹੁਤ ਝੜਦੇ ਆ। ਵਾਲ ਝੜਦੇ? ਠੀਕ ਹੈ ਭੈਣ ਜੀ, ਚੱਪਾ ਹੀ ਰਹਿ ਗਿਆ ਮੇਰੇ। 3-4 ਗੱਠਾ ਲੰਬੇ ਸੀ, 2-3 ਵੀਕਾਂ ਚ ਝੜ ਗਏ। ਕੋਈ ਨਹੀਂ, ਆਪਣੇ ਹੋਰ ਤਾਂ ਨਹੀਂ ਕੋਈ ਬਿਮਾਰੀ, ਸ਼ੂਗਰ ਵਗੈਰਾ ਕੁਛ? ਹਾਂਜੀ ਹੈਗੀ ਭੈਣ ਜੀ, ਸ਼ੂਗਰ ਵੀ ਹੈ। ਕੰਟਰੋਲ ਕਰੋ ਉਹਨੂੰ, ਤੇ ਨਾਲ ਸਿਰ ਦੇ ਵਿੱਚ ਤੇਲ ਝੱਸਿਆ ਕਰੋ। ਉਹ ਤਾਂ ਝੱਸਦੀ ਆ ਭੈਣ ਜੀ, ਸਰੋਂ ਦਾ ਤੇਲ ਝੱਸਦੀ, ਕਦੀ ਔਲਿਆਂ ਦਾ ਝੱਸਦੀ ਆ, ਪਤਾ ਨਹੀਂ ਕਿਉਂ ਝੜੇ ਆ। ਚਲੋ ਪੁੱਛ ਲੈਨੇ ਆ। 3-4 ਵੀਕਾਂ ਚ ਸਾਰੇ ਝੜ ਗਏ। ਪੁੱਛ ਲੈਨੇ ਆ। ਇੱਕ ਭੈਣ ਜੀ, ਆਹ ਜਿਹੜੇ ਭੈਣ ਜੀ ਪੁੱਛਦੇ ਸੀ ਗੋਡਿਆਂ ਦਾ, ਉਹਨਾਂ ਨੂੰ ਕਿਹਾ ਉਹ ਦੂਜਾ ਸਾਲਮ ਮਿਸ਼ਰੀ, ਸਾਲਮ ਪੰਜਾ, ਤਾਂ ਦੂਸਰਾ ਸਾਲਮ ਪੰਜਾ, ਸਾਲਮ ਮਿਸ਼ਰੀ, ਸਫੈਦ ਮੂੰਗਫਲੀ ਦਾ ਪਾਊਡਰ ਮਿਲਦਾ ਇੰਡੀਅਨ ਸਟੋਰਾਂ ਤੋਂ, ਲਿਆ ਕੇ ਖਾ ਲੈਣ। ਅੱਛਾ ਅੱਛਾ, ਮਿਲਦਾ ਹੁਣ? ਠੀਕ ਹੈ। ਹਾਂਜੀ, ਉਹਦੀਆਂ ਡੱਬੀਆਂ ਮਿਲਦੀਆਂ ਛੋਟੀਆਂ, ਤਾਂ ਉਹ $23-24 ਦੀ ਆਉਂਦੀ ਹੈ। ਠੀਕ ਹੈ। ਤਾਂ ਉਹ ਲਿਆ ਕੇ, ਉਹਦਾ ਜਦੋਂ ਚੌਥਾ ਹਿੱਸਾ ਉੱਤੇ ਲਿਖਿਆ ਆ ਉਹਦਾ ਡੱਬੀ ਤੇ ਕਿੰਨਾ ਖਾਣਾ ਨਾ, ਦੁੱਧ ਨਾਲ ਖਾਣਾ ਆ। ਠੀਕ ਹੈ ਜੀ। ਹਾਂਜੀ, ਚੰਗਾ ਭੈਣ ਜੀ। ਓਕੇ ਜੀ, ਥੈਂਕ ਯੂ, ਬਹੁਤ ਧੰਨਵਾਦ। ਗੁਰਨਾਮ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਹੋਮਿਓਪੈਥੀ ਦਾ ਡਾਕਟਰ ਹੈ ਸਰ। ਮੈਂ ਉੱਥੇ ਪੰਜਾਬ ਦੇ ਵਿੱਚ ਅਸੀਂ ਨਾ ਕੈਂਪ ਲਾਉਂਦੇ ਰਹੇ ਜੇ, ਫ੍ਰੀ ਦਵਾਈਆਂ ਦਿੰਦੇ ਰਹੇ ਆ। ਅੱਜ ਤੁਸੀਂ ਕੋਈ ਇਲਾਜ ਦੱਸਣਾ?
ਤੇ ਅੱਜ ਮੈਂ ਤੁਹਾਨੂੰ ਇਹੋ ਹੀ ਦੱਸਣਾ ਹੈ, ਮੇਰਾ ਫੋਨ ਨੰਬਰ ਨੋਟ ਕਰ ਲਓ, ਕਿਸੇ ਨੂੰ ਪ੍ਰੋਬਲਮ ਹੈਗੀ ਆ ਨਹੀਂ ਕਿ ਆਰਾਮ ਹਾਂਜੀ ਉਹ ਅੰਕਲ ਜੀ ਹੋਰ ਪ੍ਰੋਗਰਾਮ 'ਚ ਕਰਿਓ ਹੁਣ, ਕਿਉਂਕਿ ਇੱਥੇ ਲਾਈਨਾਂ ਸਾਰੀਆਂ ਫੁੱਲ ਆ। ਮੈਂ ਤੁਹਾਨੂੰ ਦੱਸਦਾ ਨਾ ਵੀ ਹਾਰਟ ਦੀ ਦਵਾਈ ਇੱਕ ਹੈਗੀ ਆ ਜਿਹਦੇ ਨਾਲ ਕਦੀ ਜ਼ਿੰਦਗੀ ਭਰ ਮੁੜ ਕੇ ਅਟੈਕ ਨਹੀਂ ਹੋਏਗਾ। ਠੀਕ ਹੈ। ਤੇ ਉਹ ਦਵਾਈਆਂ ਜਾਂ ਨੋਟ ਕਰ ਸਕਦੇ ਹੋ ਤੁਸੀਂ। ਹਾਂ ਦਵਾਈ ਨੋਟ ਕਰਾ ਦਿਓ, ਕਿਉਂਕਿ ਹੁਣ ਦੂਰੋਂ ਬਹੁਤ ਲੋਕ ਕਾਲ ਕਰਦੇ ਆ, ਕਿਉਂਕਿ ਤੁਸੀਂ ਇੱਕ ਸ਼ਹਿਰ 'ਚ ਰਹਿੰਦੇ ਆ, ਲੋਕੀ ਪੂਰੇ ਅਵਾਰਡ 'ਚੋਂ ਕਾਲਾਂ ਕਰ ਰਹੇ ਆ। ਅਵਾਰਡ ਦੀਆਂ ਇੱਥੇ ਮੈਂ ਦਵਾਈਆਂ ਅਸੀਂ ਭੇਜਦੇ ਰਹਿੰਦੇ ਆ, ਮੇਰੇ ਕੋਲ ਪੁੱਛਦੇ ਰਹੇ, ਫੋਨ ਆਉਂਦੇ ਰਹਿੰਦੇ ਆ। ਹਾਂਜੀ ਤੁਸੀਂ ਦਵਾਈ ਦਾ ਨਾਂ ਦੱਸੋ, ਕਿਉਂਕਿ ਹੁਣ ਇੱਥੋਂ ਵੀ ਮਿਲਦੀਆਂ ਹੋਮੋਪੈਥੀ ਦੀ। ਹਾਂ ਇੱਥੋਂ ਵੀ ਮਿਲ ਜਾਂਦੀਆਂ ਨੇ। ਪਹਿਲੀ ਦਵਾਈ ਹੈਗੀ ਆ ਕ੍ਰਿਡੈਕਸ। ਠੀਕ ਆ। ਇਹ ਮਦਰ ਟ੍ਰੈਂਚਰ ਹੈਗੀ, ਇਹ ਲੈਣੀ ਆ। ਦੂਸਰੀ ਨੰਬਰ ਹੈਗੀ ਆ ਟੈਕਟਸ ਜੀ। ਹਾਂਜੀ ਇਹ ਵੀ ਮਦਰ ਟ੍ਰੈਂਚਰ। ਠੀਕ ਹੈ। ਔਰ ਹਾਂਜੀ ਠੀਕ ਹੈ। ਤੀਸਰੀ ਦਵਾਈ ਹੈਗੀ ਆ ਸਟਰੋਫੈਂਸ। ਠੀਕ ਹੈ। ਇਹ ਵੀ ਮਦਰ ਟ੍ਰੈਂਚਰ। ਇਹ 3 ਦਵਾਈਆਂ ਇਹ ਹਾਰਟ ਵਾਸਤੇ। ਕੋਈ ਵੀ ਪ੍ਰੋਬਲਮ ਆ ਉਹਨੂੰ ਕਦੇ ਆਪਰੇਸ਼ਨ ਨਹੀਂ ਕਰਾਉਣਾ ਪਏਗਾ, ਕਦੇ ਵੀ ਉਹਨੂੰ ਪ੍ਰੋਬਲਮ ਨਹੀਂ ਆਏਗਾ, ਜ਼ਿੰਦਗੀ ਭਰ ਉਹ ਪੂਰੀ ਤਰ੍ਹਾਂ ਰੋਗ ਮੁਕਤ ਹੋ ਜਾਏਗਾ, ਹਾਰਟ ਦੀ ਪ੍ਰੋਬਲਮ ਨਹੀਂ ਆਏਗੀ ਉਹਨੂੰ, ਇਹ ਗਰੰਟੀ ਹੈ। ਠੀਕ ਹੈ ਜੀ। ਇਹ ਜਰਮਨ ਦੇ ਡਾਕਟਰ, ਇੰਡੀਆ ਦੇ ਡਾਕਟਰ ਸਭ ਇਹੀ ਵਰਤਦੇ ਨੇ। ਠੀਕ ਹੈ ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲ ਨੇ ਸਖਤੇਜ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਇੰਡੀਆ 'ਚ ਇੱਕ ਮੁੰਡਾ ਆ 17-18 ਸਾਲਾਂ ਦਾ ਹੋਣਾ। ਹਾਂਜੀ। ਸ਼ੂਗਰ ਬਹੁਤ ਜ਼ਿਆਦਾ ਹਾਈ ਆ। ਇੰਨੀ ਕਿਵੇਂ ਹੋ ਗਈ? 3 ਟੀਕੇ ਲੱਗਦੇ ਧੁੰਨੀ ਦੇ ਸਾਈਡ ਤੇ। ਕਾਹਦੇ ਨਾਲ ਹੋ ਜਾਂਦੀ ਆ? ਕੀ ਖਾਂਦਾ ਆ? ਤੇ ਉਹਦੇ ਭੈਣ ਜੀ ਜਿਹੜੀ ਚੀਜ਼ ਸ਼ੂਗਰ ਪ੍ਰੋਡਿਊਸ ਕਰਦੀ ਨਾ ਆਪਣੇ, ਉਹ ਕੋਈ ਪਿੱਤਾ, ਹੁਣ ਮੈਨੂੰ ਕੱਲ ਸਮਝ ਨਹੀਂ ਆਈ ਉਹਨਾਂ ਨੇ ਕੀ ਪੁੱਛਿਆ ਸੀ। ਤੇ ਉਹ ਕਹਿੰਦੇ ਡਾਕਟਰ ਵੀ ਉਹਦਾ ਡੈਮੇਜ ਹੋਇਆ ਆ। ਅੱਛਾ। ਹਾਂਜੀ। ਤੇ ਉਹਦਾ ਜੇ ਕੋਈ, ਕਿਉਂਕਿ ਹੁਣ ਤਾਂ ਟਾਈਮ ਬੜਾ ਹੋ ਗਿਆ ਨਾ, ਕੱਲ ਨੂੰ ਜੇ ਕੋਈ ਨਹੀਂ ਪੁੱਛਦੇ ਜਾਂ ਕਿਸੇ ਨੂੰ ਇਦਾਂ ਦਾ ਕੇਸ ਹੋਇਆ ਕਿ ਬਹੁਤ ਜ਼ਿਆਦਾ ਹਾਈ ਸ਼ੂਗਰ ਹੈ ਭੈਣ ਜੀ, ਪੜ੍ਹਾਈ ਵੀ ਛੁੱਟੀ ਹੋਈ ਆ ਹਾਲ ਦੀ ਘੜੀ। ਠੀਕ ਹੈ ਜੀ। ਹਾਂਜੀ। ਤੇ ਜੇ ਕਿਸੇ ਨੂੰ ਪਤਾ ਹੈ ਤਾਂ ਜ਼ਰੂਰ ਦੱਸਿਓ। ਜ਼ਰੂਰ ਜ਼ਰੂਰ ਜੀ, ਸੁਣਦੇ ਜ਼ਰੂਰ ਹੈ। ਥੈਂਕ ਯੂ ਭੈਣ ਜੀ। ਥੈਂਕ ਯੂ। ਹਰਜੀਤ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਟਾਈਮ ਦੀ ਵੇਟ ਕੀਤਾ ਜੀ। ਤੁਹਾਡਾ ਪਿਆਰ ਆ, ਸਾਡੇ ਸਰੋਤਿਆਂ ਦਾ ਪਿਆਰ ਆ। ਇੰਨੇ ਸਰੋਤੇ ਦੇਖ ਲਓ ਇੱਕ ਦੂਜੇ ਦਾ ਖਿਆਲ ਰੱਖਦੇ ਆ, ਹਨਾ ਜੀ ਜੀ। ਤੇ ਉਹਦੇ ਚ ਤੁਹਾਡੀ ਜ਼ਿਆਦਾ ਦੇਣ ਆ। ਹਾਂਜੀ, ਪੰਜਾਬੀ ਰੇਡੀਓ ਦੀ ਦੇਣ। ਹਾਂਜੀ ਸਹੀ ਗੱਲ ਆ ਜੀ। ਤੇ ਇਹ ਬਹੁਤ ਚੰਗੀ ਗੱਲ ਆ। ਤੇ ਮੈਂ ਪਿੱਛੇ ਜੇ ਪੁੱਛਿਆ ਸੀਗਾ ਭੈਣ ਜੀ ਨੇ, ਕਿਸੇ ਨੇ ਹੋਰ ਵੀ 1-2 ਬੰਦਿਆਂ ਨੇ ਕਾਲ ਕੀਤੀ ਸੀਗੀ ਐਂਗਜ਼ਾਇਟੀ ਤੇ ਡਿਪਰੈਸ਼ਨ ਵਾਸਤੇ। ਤੇ ਉਸ ਤੋਂ ਸਭ ਤੋਂ ਪਹਿਲਾਂ ਤਾਂ ਇਹੀ ਹੈ ਵੀ ਅੱਧਾ ਘੰਟਾ ਦਾ ਜ਼ਰੂਰ ਰੋਜ਼ ਸੈਰ ਕਰਨ, 20 ਤੋਂ 25 ਮਿੰਟ ਐਟਲੀਸਟ ਸੈਰ ਕਰਨ ਤੇ ਲੰਬੇ ਸਾਹ ਲੈਣ। ਤੇ ਘਰ ਆ ਕੇ ਜੇ ਹੋ ਸਕੇ, ਹੋਣਾ ਬੜਾ ਮੁਸ਼ਕਿਲ ਆ, ਸਰਦੀਆਂ ਆ, ਠੰਡੇ ਪਾਣੀ ਨਾਲ ਨਹਾਉਣ। ਠੰਡੇ ਪਾਣੀ ਨਾਲ ਨਹਾਉਂਦੇ ਜਿਹੜਾ ਸਾਹ ਆ ਉਹ ਪਾਣੀ ਦੇ ਫੁਆਰੇ ਥੱਲੇ ਦੇਣਾ, ਆਪਣੇ ਮੂੰਹ ਕਰਨਾ, ਜਦੋਂ ਸਾਹ ਨੂੰ ਰੋਕਣਾ ਆ ਐਟਲੀਸਟ 30 ਸੈਕਿੰਡ। ਜੇ ਉੱਥੇ ਨਹੀਂ ਕਰ ਸਕਦੇ ਤੇ ਟੱਬ 'ਚ ਪਾਣੀ ਪਾ ਕੇ 30 ਸੈਕਿੰਡ ਤੁਸੀਂ ਰੋਜ਼ 1-2 ਵਾਰੀ ਕਰੋ ਤੇ ਇਹ ਨਾਲ ਬੜਾ ਫਰਕ ਪਊਗਾ। ਬੜਾ ਇਹਦੇ ਵਿੱਚ ਤੁਸੀਂ ਕਰਕੇ ਦੇਖੋ, ਉਸ ਤੋਂ ਬਾਅਦ ਦੱਸਿਓ, ਫੀਡਬੈਕ ਦੇਣਾ। ਹਾਂਜੀ। ਉਸ ਤੋਂ ਬਾਅਦ ਮੋਢੇ ਦੇ ਗੋਡੇ ਸੀਗਾ ਤਾਂ ਬਹੁਤ ਕੁਝ ਦੱਸਣ ਵਾਲਾ, ਪਰ ਸਮਾਂ ਟਾਈਮ ਅੱਜ ਬਹੁਤ ਜ਼ਿਆਦਾ ਟਾਈਮ ਹੋ ਗਿਆ, ਹਨਾ ਜੀ। ਤੇ ਮੋਢੇ ਦੇ ਗੋਡਿਆਂ ਦੀ ਬਹੁਤ ਦੱਸਿਆ। ਤੇ ਪਿਛਲੀ ਵਾਰੀ ਤਾਂ ਮੈਨੂੰ ਲੱਗਦਾ ਵੀਕ ਪਹਿਲਾਂ ਕਿਸੇ ਨੇ ਦੱਸ ਵੀ ਦਿੱਤਾ ਸੀਗਾ ਵੀ ਉਹ ਆਹ ਗਜਾ ਬਣਾਓ, ਏਦਾਂ ਪਾਓ ਸਾਰਾ ਕੁਝ। ਪਰ ਉਹਦੇ 'ਚ ਉਹ ਫੁੱਲ ਮਖਾਣੇ ਬਹੁਤ ਜ਼ਰੂਰੀ ਆ, ਕਿਉਂਕਿ ਪ੍ਰੋਟੀਨ ਆਪਣੇ ਜਿੰਨੇ ਵੀ ਬੰਦੇ ਆ, ਅਸੀਂ ਰੋਟੀ ਖਾਂਦੇ, ਦਾਲਾਂ ਸਬਜ਼ੀਆਂ ਨਾਲ ਜੋ ਵੀ ਆ, ਪ੍ਰੋਟੀਨ ਬਹੁਤ ਘੱਟ ਲੈਂਦੇ ਆ। ਪ੍ਰੋਟੀਨ ਖਾਣਾ ਬੜਾ ਜ਼ਰੂਰੀ ਆ। ਸਭ ਤੋਂ ਜ਼ਿਆਦਾ ਪ੍ਰੋਟੀਨ ਜਿਹਦਾ ਫੁੱਲ ਮਖਾਣੇ ਆ, ਚਾਹੇ ਹੋਰ ਸਬਜ਼ੀਆਂ 'ਚ ਵੀ ਹੈਗਾ, ਪਰ ਹਰੀਆਂ ਸਬਜ਼ੀਆਂ ਆਪਾਂ ਖਾਂਦੇ ਘੱਟ ਵਾ, ਸੈਲਡ ਵਗੈਰਾ। ਪ੍ਰੋਟੀਨ ਖਾਣਾ ਜ਼ਰੂਰ ਹੈ। ਜਿਨ੍ਹਾਂ ਦੇ ਮੋਢੇ ਗੋਡੇ ਦੁਖਦੇ ਆ, ਪ੍ਰੋਟੀਨ ਲਵੋ। ਤੇ ਜਿਨ੍ਹਾਂ ਦੇ ਜਿਹਦਾ ਮੋਢੇ ਫਰੀਜ਼ ਹੋਏ ਆ, ਕਈਆਂ ਨੇ ਦੱਸਿਆ ਵੀ ਆ, ਹੁਣ ਗਰਮ ਪਾਣੀ ਦੇ ਵਿੱਚ ਜਦੋਂ ਨਹਾ ਕੇ ਹਟਦੇ ਆ, ਮੋਢਿਆਂ ਨੂੰ ਹਿਲਾਓ, ਫਿਰ ਵੀ ਨਾ ਹੋਵੇ ਤਾਂ ਉਸ ਤੋਂ ਬਾਅਦ ਤੁਸੀਂ ਅਲਸੀ ਜਾਂ ਚੌਲ ਜਰਾਬ 'ਚ ਪਾ ਕੇ ਗਰਮ ਕਰ ਲਓ ਮਾਈਕ੍ਰੋਵੇਵ 'ਚ, ਬਹੁਤ ਜਲਦੀ ਕਰਨਾ ਹੋਵੇ ਤਾਂ ਜਦੋਂ, ਤੇ ਉਹ ਤੁਸੀਂ ਮੋਢੇ ਤੇ ਲਾ ਕੇ ਫਿਰ ਮੋਢੇ ਨੂੰ ਘੁਮਾਓ। ਹਾਂਜੀ। ਤੇ ਫਿਰ ਵੀ ਉਹਦੇ ਨਾਲ ਮੈਗਨੀਜ਼ੀਅਮ ਜਿਹੜਾ ਕਿ ਨਰਵ ਸਿਸਟਮ ਨੂੰ ਸਹੀ ਕਰਦਾ, ਮੈਗਨੀਜ਼ੀਅਮ ਬੜਾ ਜ਼ਰੂਰੀ ਆ। ਕੈਪਸੂਲ ਨਹੀਂ ਲੈਣੇ ਤਾਂ ਤੁਸੀਂ ਸੀਰਾ, ਜਿਹਨੂੰ ਪੰਜਾਬੀ 'ਚ ਕਹਿੰਦੇ, ਹੁਣ ਜੇ ਮੈਂ ਕਹਿ ਦੇਵਾਂ ਬਲੈਕ ਸਟ੍ਰੈਪ ਮੋਲੈਸਿਸ, ਬੜਾ ਟਾਈਮ ਲੱਗਣਾ, ਤੇ ਉਹ ਤੁਸੀਂ ਲਵੋ ਆਰਗੈਨਿਕ, ਉਹਦੇ 'ਚ ਸਭ ਕੁਝ ਹੀ ਹੁੰਦਾ। ਤੇ ਮੋਢੇ ਗੋਡੇ ਸਹੀ ਕਰਨ ਵਾਸਤੇ ਇਹ ਕਦੀ ਤੁਸੀਂ ਸਵੇਰੇ ਸ਼ਾਮੀ ਲੈ ਲਓ
ਤੇ ਇਹਦੇ ਨਾਲ ਵੀ ਫਾਇਦਾ ਹੋ ਸਕਦਾ। ਤੇ ਬਾਕੀ ਜਿਹਨਾਂ ਨੂੰ ਅੱਜ ਕੱਲ ਹੁਣ ਖਾਂਸੀ ਤੇ ਗਲਾ ਖਰਾਬ ਜਿਹਨਾਂ ਨੂੰ ਹੋਇਆ, ਨਹੀਂ ਖਾਂਸੀ ਨਹੀਂ, ਜਿਹਨਾਂ ਨੂੰ ਗਲਾ ਖਰਾਬ ਆ ਤੇ ਖਾਂਸੀ ਵੀ ਆ, ਵਿਟਾਮਿਨ ਸੀ ਤੁਸੀਂ ਪਾਊਡਰ ਘਰ ਰੱਖੋ, ਇੱਕ ਵਾਰ ਤਾਂ ਜ਼ਰੂਰ ਪੀਓ ਉਹਨੂੰ, ਜਾਂ ਗੋਲੀਆਂ ਚਿਊ ਕਰਨ ਵਾਸਤੇ ਮਿਲ ਜਾਂਦੀਆਂ। ਵਿਟਾਮਿਨ ਸੀ ਖਾਂਦੇ ਰਹੋ, ਅੱਜ ਕੱਲ ਬੜਾ ਜ਼ਰੂਰੀ ਆ। ਇਹ ਬਹੁਤ ਹੋਇਆ ਨਗਰ ਕੀਰਤਨ ਤੋਂ ਬਾਅਦ ਤਾਂ ਤਕਰੀਬਨ ਜਿਹਨੂੰ ਜਿਸ ਘਰ ਨੂੰ ਕਾਲ ਕਰ ਲਓ ਉੱਥੇ ਏਦਾਂ ਹੀ ਕਰ ਰਿਹਾ, ਕਿਉਂਕਿ ਹਵਾ ਏਦਾਂ ਦੀ ਹੈਗੀ ਆ। ਇਹ ਬੜਾ ਜ਼ਰੂਰੀ ਆ ਤੇ ਇਹ ਕਰੋ। ਤੇ ਦੂਜਾ ਬਾਕੀ ਹੁਣ ਦੇਖੋ ਆਪਣੇ ਸਰੋਤੇ ਕਿੰਨੇ ਉਤਾਵਲੇ ਰਹਿੰਦੇ ਆ ਦੱਸਣ ਵਾਸਤੇ, ਤੇ ਜਿਹੜਾ ਆਪਣਾ ਰੇਡੀਓ ਆ ਇਹ ਘਰ ਘਰ ਤੱਕ ਪਹੁੰਚ ਰਿਹਾ। ਤੇ ਜਿਨ੍ਹਾਂ ਨੂੰ ਇਹ ਸੁਣਦਾ ਉਹਨਾਂ ਨੂੰ ਕਈ ਵਾਰੀ ਪ੍ਰੋਬਲਮ ਆ ਜਾਂਦੀ ਆ ਦਵਾਈਆਂ ਲਿਖਣ ਨੂੰ, ਜੋ ਕਿ ਦੱਸ ਕੇ ਜਾਂਦੇ ਆ। ਉਹਨਾਂ ਨੂੰ ਤੁਸੀਂ ਸਲੋ ਮੋਸ਼ਨ 'ਚ ਦੇਖਣਾ ਹੋਵੇ, ਕਰਨਾ ਹੋਵੇ, YouTube ਤੇ ਜਾਓ ਤੇ ਪੰਜਾਬੀ ਰੇਡੀਓ USA ਪਾਓ, ਤੇ ਉਹਦੇ 'ਚ ਤੁਸੀਂ ਇਹਨੂੰ ਫਾਰਵਰਡ ਵੀ ਕਰ ਸਕਦੇ, ਬੈਕ ਵੀ ਕਰ ਸਕਦੇ, ਸਲੋ ਵੀ ਕਰ ਸਕਦੇ ਆ। ਤੇ ਇਹਨਾਂ ਨੂੰ ਆਪਣੇ ਪੰਜਾਬੀ ਜਿਹੜੀ ਪੰਜਾਬ 'ਚ ਬੈਠੇ ਨੇ ਉਹਨਾਂ ਨੂੰ ਵੀ ਦੱਸੋ ਕਿ ਪੰਜਾਬੀ ਰੇਡੀਓ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਤੁਹਾਨੂੰ ਨੋਟਿਸ ਆ ਜਾਵੇ ਤੇ ਤੁਸੀਂ ਦੇਖ ਸੁਣ ਸਕਦੇ ਹੋ, ਤੇ ਇਹਦੇ ਨਾਲ ਹੋਰਨਾਂ ਨੂੰ ਵੀ ਫਾਇਦਾ ਹੋ ਸਕੇ। ਇਹ ਹੁਣ ਪੰਜਾਬੀ ਰੇਡੀਓ ਤੇ ਇੱਕ ਸਾਰਿਆਂ ਦਾ ਸਾਂਝਾ ਰੇਡੀਓ ਆ, ਤੇ ਇਹਨੂੰ ਸਬਸਕ੍ਰਾਈਬ ਕਰੋ ਤੇ ਧੰਨਵਾਦੀ ਬਣਾਓ ਤੇ ਸਪੋਰਟ ਕਰੋ ਜੀ। ਮਿਹਰਬਾਨੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਸਪੋਰਟ ਤੋਂ ਬਿਨਾਂ ਵਾਕਈ ਕੁਝ ਨਹੀਂ ਚੱਲਦਾ ਜੀ। ਅਗਲੇ ਕਾਲਰ ਨੇ ਮਨਜੀਤ ਕੌਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਪੰਜਾਬੀ ਰੇਡੀਓ, ਆਪਣਾ ਘਰ ਦਾ ਡਾਕਟਰ ਫ੍ਰੀ ਦਾ ਜੀ। ਹਾਂਜੀ, ਸਾਰਿਆਂ ਨੂੰ ਬੜੇ ਇਲਾਜ ਦੱਸੇ ਸਾਰੇ ਭੈਣਾਂ ਭਰਾਵਾਂ ਨੇ ਜੀ। ਮੈਂ ਵੀ ਦੱਸਣਾ ਸੀਗਾ, ਜਿੱਦਾਂ ਕਈ ਵਾਰ ਆਪਾਂ ਤੋਂ ਕੋਈ ਖਾਣ ਪੀਣ ਗਲਤ ਹੋ ਜਾਂਦਾ ਆ, ਖੱਟਾ ਮਿੱਠਾ ਖਾ ਲਿਆ, ਬੋਡੀ ਤੇ ਤੁਹਾਡੇ ਰੈਸ਼ ਹੋਣ ਲੱਗ ਪੈਂਦੀ, ਖਾਜ ਧੱਫੜ ਨਿਕਲਦੇ ਆ ਨਾ। ਕਾਲੀ ਮਿਰਚ ਲੈਣੀ ਆ, ਤਾਜ਼ੀਆਂ ਮਿਰਚਾਂ ਕੁੱਟਣੀਆਂ ਆਪਾਂ, ਕੁੱਟ ਕੇ ਤਾਂ ਉਹਨਾਂ ਨੂੰ ਅੱਧਾ ਕੁ ਚਮਚਾ ਘੇ ਦੇ ਵਿੱਚ ਭੁੰਨ ਕੇ ਗਰਮ ਗਰਮ ਦੁੱਧ ਦੇ ਵਿੱਚ ਪੀਓ, 2-3 ਡੰਗ, ਤੁਹਾਨੂੰ ਪਤਾ ਹੀ ਨਹੀਂ ਲੱਗਣਾ, ਤੁਹਾਡੀ ਬੋਡੀ ਦੇ ਖਾਜ ਧੱਫੜ ਜੋ ਵੀ ਹੁੰਦਾ ਬਿਲਕੁਲ ਠੀਕ ਹੋ ਜਾਊਗਾ। ਇਹ ਵਰਤਿਆ ਇਲਾਜ ਆਪਾਂ ਕੀਤਾ, ਫੀਡਬੈਕ ਹੈ। ਠੀਕ ਹੈ ਜੀ। ਹਾਂਜੀ, ਫੀਡਬੈਕ ਹੈ। ਤਾਂ ਮੈਂ ਦੱਸਦੀ ਭੈਣਾਂ ਭਰਾਵਾਂ ਨੂੰ, ਕਿਸੇ ਨੂੰ ਪ੍ਰੋਬਲਮ ਹੋਵੇ, ਬੋਡੀ ਤੇ ਖਾਜ ਹੋਵੇ, ਰੈਸ਼ ਹੋ ਜਾਵੇ, ਧੱਫੜ ਹੋ ਜਾਣ, ਇਹ ਵਰਤਣੀਆਂ ਕਾਲੀਆਂ ਮਿਰਚਾਂ ਘੇ 'ਚ ਭੁੰਨ ਕੇ, ਵਿੱਚ ਗੁੜ ਪਾ ਲਓ, ਖੰਡ ਪਾ ਲਓ, ਜੋ ਤੁਸੀਂ ਖਾਣਾ ਚਾਹੁੰਦੇ, ਮਿੱਠਾ ਪਾਓ ਆਪਣੇ ਹਿਸਾਬ ਨਾਲ। ਬਾਕੀ ਨਕਸੀਰ ਲਈ ਕਿਸੇ ਨੇ ਪੁੱਛਿਆ ਸੀ ਵੀਰ ਜੀ ਨੇ ਕਿ 2 ਹਫ਼ਤੇ ਸ਼ਾਇਦ ਉਹਨੂੰ ਆਰਾਮ ਆ ਵੀ ਗਿਆ ਹੋਵੇ, ਪਰ ਮੈਂ ਆਪਣਾ ਦੱਸਣਾ ਜੋ ਅਸੀਂ ਵਰਤਦੇ ਰਹੇ ਹਾਂ ਨਾ ਜੀ। ਸੁੰਡ ਲੈਣੀ, ਮੇਰਾ ਤਾਂ ਸੁੰਡ ਵਾਲਾ ਪੱਕਾ ਇਲਾਜ ਆ। ਸੁੰਡ ਭੇਣੀ ਆ 1 ਚਮਚਾ, ਉਹਨੂੰ 2-3 ਘੰਟੇ ਭਿੱਜੀ ਰਹਿਣ ਦਿਓ, ਨਤਾਰ ਕੇ ਪਾਣੀ ਪੀ ਲਵੋ, ਉਹਦੇ ਵਿੱਚ ਹੋਰ ਪਾਣੀ ਪਾ ਦੇਵੋ, ਦੂਜੇ ਦਿਨ ਪੀ ਲਵੋ, ਉਹਦੇ ਵਿੱਚ ਹੋਰ ਪਾਣੀ ਪਾ ਦੇਵੋ, ਤਾਂ ਤੀਜੇ ਦਿਨ ਪੀ ਲਵੋ। ਇੱਕੋ ਵਾਰੀ ਸੁੰਡ ਪਾਈ, ਉਹਨੂੰ 3 ਵਾਰੀ ਉਹ 'ਚ ਪਾਣੀ ਪਾ ਕੇ ਤਾਂ ਤੁਸੀਂ ਨਤਾਰ ਕੇ ਪੀਂਦੇ ਰਹਿਣਾ। ਤੁਹਾਡੀ ਨਕਸੀਰ ਪੁਰਾਣੀ ਹੋਵੇ, ਜਿੰਨਾ ਮਰਜ਼ੀ ਖੂਨ ਨੱਕ ਤੋਂ ਵਗਦਾ ਹੋਵੇ, ਤਾਂ ਬਿਲਕੁਲ ਭੈਣ ਜੀ ਆਰਾਮ ਆ ਜਾਂਦਾ ਆ। ਥੈਂਕ ਯੂ ਜੀ। ਹਾਂਜੀ, ਖੰਘ ਰੇਸ਼ਾ ਦੇ ਲਈ ਜਿੱਦਾਂ ਹੁਣ ਸਾਰਿਆਂ ਨੂੰ ਪਤਾ ਹੀ ਆ ਵੀ ਠੰਡ ਲੱਗੀ, ਫਲੂ ਹੋਏ, ਸਾਰੇ ਹੁਣ ਦੱਸਦੇ ਹੀ ਆ, ਤਾਂ ਸਾਨੂੰ ਵੀ ਆਈ ਪ੍ਰੋਬਲਮ। ਤੇ ਉਹਦੇ ਲਈ ਜਿਹੜਾ ਪਾਣੀ ਆਪਾਂ, ਪਹਿਲੀ ਗੱਲ ਤਾਂ ਪਾਣੀ ਸਵੇਰ ਨੂੰ ਗਰਮ ਕਰਕੇ ਪੀਣਾ, ਲੂਣ ਪਾ ਕੇ ਕੱਢਣਾ, ਜਿਹੜਾ ਕੁੰਜਲ ਕਿਰਿਆ ਕਹਿੰਦੇ ਆ, ਉਹਦੇ ਨਾਲ ਤੁਹਾਡੀ ਜਿਹੜੇ ਦਿਲ ਤੇ ਰੇਸ਼ਾ ਆ, ਜਮਾ ਆ, ਜ਼ਹਿਰ ਆ, ਸਾਰੀ ਨਿਕਲ ਜਾਂਦੀ ਆ ਨਾ। ਬਾਕੀ ਆਪਾਂ ਦੇ ਲਾ ਭਈ ਇਹੀ ਕਾਲੀ ਮਿਰਚ ਸੁੰਡ ਘੇ 'ਚ ਭੁੰਨੋ, ਗੁੜ ਪਾ ਕੇ, ਲੂ ਕੇ ਐਨ ਸਵਾਰ ਕੇ ਦੁੱਧ ਕੜਿਆ ਜਿਹਾ ਬਣਾ ਕੇ ਪੀਵੋ, ਤੁਹਾਡੀ ਜਿਹੜੀ ਰੇਸ਼ਾ ਆ, ਹੱਡਾਂ ਨਾਲ ਲੱਗੀ ਹੋਆ, ਸੁੱਕੀ ਖੰਘ ਆ, ਉਹ ਬਿਲਕੁਲ ਠੀਕ ਹੋ ਜਾਂਦੀ ਆ ਜੀ। ਹਾਂਜੀ, ਇਹ ਦੱਸਣਾ। ਤਾਂ ਬਾਕੀ ਹੁਣ ਕਾੜੇ ਦਾ ਸਾਰਿਆਂ ਨੂੰ ਬਹੁਤ ਜ਼ਰੂਰੀ ਹੋ ਗਿਆ ਆ ਵੀ ਮੌਸਮ ਬਦਲ ਗਿਆ, ਤਾਂ ਕਾੜੇ ਸਾਰੇ ਛੋਟੇ ਵੱਡਿਆਂ ਨੂੰ ਬਣਾ ਕੇ ਪਿਲਾਵੋ, ਜ਼ਰੂਰ ਪੀਵੋ ਜੀ, ਹਫ਼ਤੇ 'ਚ 1-2 ਵਾਰੀ। ਹਾਂਜੀ, ਸਾਰੇ ਜੋ ਪੀਵੋ ਜ਼ਰੂਰ। ਠੀਕ ਹੈ ਭੈਣ ਜੀ, ਓਕੇ ਜੀ, ਥੈਂਕ ਯੂ ਤੁਹਾਡਾ ਜੀ। ਥੈਂਕ ਯੂ, ਬਹੁਤ ਧੰਨਵਾਦ। ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਕੁਛ 1-2 ਦਵਾਈਆਂ ਦਾ ਦੱਸਣਾ ਸੀਗਾ। ਕੋਈ ਬਵਾਸੀਰ ਜੇ ਕਿਸੇ ਨੂੰ ਹੋਈ ਹੋਵੇ ਨਾ, ਤਾਂ ਇੱਥੇ ਅਮਰੀਕਾ 'ਚ ਮੈਂ ਦੱਸਦਾ, ਤੇ ਉਹ ਜਿਹੜੀਆਂ ਭੂਰੀਆਂ ਮਿਰਚਾਂ ਆ, ਉਹ 50 ਗ੍ਰਾਮ ਉਹ ਲੈ ਲੈਣੀਆਂ, ਤੇ 100 ਗ੍ਰਾਮ ਰਸੌਂਤ ਲੈ ਲੈਣੀ। ਠੀਕ ਹੈ ਜੀ। ਹਾਂ, ਤਾਂ ਉਹ ਮੂਲੀਆਂ ਦੇ ਉਹਨੂੰ ਚੰਗੀ ਤਰ੍ਹਾਂ ਕੁੱਟ ਕੇ, ਤਾਂ ਮੂਲੀਆਂ ਦੇ ਪਾਣੀ ਦੇ ਵਿੱਚ ਉਹਨਾਂ ਨੂੰ ਕਾੜਨਾ, ਕਾੜ ਕੇ ਉਹਦੇ ਨਾਲ ਜਿੱਲੇ ਉਹ ਕੜਾਹ ਵਾਂਗੂ ਬਣ ਜਾਵੇ, ਉਹ ਕਾਫੀ ਖੁਸ਼ਕ ਹੋ ਜਾਣ, ਚਾਹੇ ਉਹਦੀਆਂ ਗੋਲੀਆਂ ਛੋਟੀਆਂ ਬਣਾ ਲਵੇ, ਚਾਹੇ ਉਹਨੂੰ ਉਦਾਂ ਭੂਰ ਚੂਰ ਉਹਦਾ ਬਣਾ ਕੇ ਰੋਜ਼ ਠੰਡੇ ਪਾਣੀ ਨਾਲ ਖਾਣਾ। ਤੇ ਬਾਕੀ ਦੂਸਰਾ ਖਜੂਰਾਂ, ਮੂੰਗਫਲੀ ਤੇ ਮਿਰਚ, ਹਰੀ ਮਿਰਚ, ਲਾਲ ਮਿਰਚ, ਗਰਮ ਚੀਜ਼ਾਂ ਨਹੀਂ ਲੈਣੀਆਂ।
ਇਹ ਇਦਾਂ ਦੀਆਂ ਚੀਜ਼ਾਂ ਨਹੀਂ ਲੈਣੀਆਂ, ਇਹ ਬਹੁਤ ਮਾੜੀਆਂ ਆ, ਇਹਦੇ ਨਾਲ ਫੇਰ ਮੁੜ ਕੇ ਹੋ ਜਾਂਦੀ ਆ। ਤੇ ਜੇ ਕੋਈ ਇੰਡੀਆ ਹੋਵੇ ਤਾਂ ਫੇਰ ਉਹ ਉੱਥੇ ਉਹ ਡੇਕਾਂ ਦੇ ਟਿਕਾਣੂ ਜਿਹੜੇ ਆ, ਪੱਕੇ ਟਿਕਾਣੂ ਜਿਹੜੇ ਆ, ਉਹ ਵੀ ਉਹ ਵਿੱਚੇ ਉਹ ਵੀ ਉਹ ਰਲਾ ਲੈਣੇ, ਉਹ ਜਿੰਨੀ ਰਸੌਂਤ ਰੌੜੀ ਓਨਾ ਹੀ ਉਹ। ਠੀਕ ਆ। ਤੇ ਹਾਂ, ਤੇ ਉਹ ਵੀ ਕੁੱਟ ਕੇ ਬਿਲਕੁਲ ਬਰੀਕ ਕਰਕੇ ਤਾਂ ਉਹ ਵੀ ਉਹਦੇ ਵਿੱਚ ਰਲਾ ਲੈਣੇ। ਤੇ ਉਹ ਇਹ ਬਹੁਤ ਤਕੜੀ ਦਵਾਈ ਆ। ਤੇ ਬਾਕੀ ਏਦਾਂ ਦੀ ਚੀਜ਼ ਕੋਈ ਨਾ ਗਰਮ ਜਿਹੜੀ ਆ ਉੱਦਾਂ ਦੀ ਮਿਰਚਾਂ ਮੁਰਚਾਂ ਖਾ ਹੋਣ ਤਾਂ ਫੇਰ ਇਹੋ ਆਰਾਮ ਆ ਜਾਂਦਾ ਬਿਲਕੁਲ। ਠੀਕ ਹੈ। ਤੇ ਹਾਂ, ਇੱਕ ਹੋਰ ਮੈਂ ਦੱਸਣਾ ਆ ਵੀ ਜੇ ਕਿਸੇ ਦੇ ਨਾ ਜਿੱਦਾਂ ਕੋਹੜ ਵਾਂਗੂ ਸਰੀਰ ਤੇ ਬਹੁਤ ਜ਼ਿਆਦਾ ਜ਼ਖਮ ਹੋ ਜਾਣ, ਬਹੁਤ ਜ਼ਿਆਦਾ ਬੁਰੀ ਹਾਲਤ ਹੋਵੇ, ਏਦਾਂ ਉੱਥੇ ਇੰਡੀਆ ਸੀਗਾ ਇੱਕ ਬੰਦਾ ਤਾਂ ਆਪਣਾ, ਤਾਂ ਉਹ ਕੋਈ ਆ ਗਿਆ, ਕੋਈ ਮੰਗਣਿਆਂ ਵਾਲੀ ਆ ਗਿਆ, ਉਹਨੂੰ ਚਾਹੇ ਉਹਨੂੰ ਸੰਤ ਕਹਿ ਲਓ ਜਾਂ ਕੋਈ ਹੋਰ ਕਹਿ ਲਓ, ਤਾਂ ਉਹਨੇ ਦੱਸਿਆ ਵੀ ਉਹ ਕਹਿੰਦਾ ਵੀ ਤੁਸੀਂ ਏਦਾਂ ਕਰੋ, ਇਹਨੂੰ ਗਰਮ ਪਾਣੀ ਕਰਕੇ ਤੇ ਵਿੱਚ 1 ਚਮਚਾ ਹਲਕਾ ਜਿਹਾ ਕਾਸਟਿਕ ਸੋਡੇ ਦਾ ਜਿਹੜਾ ਅੱਗੇ ਕੱਪੜੇ ਧੋਣ ਵਾਲਾ ਹੁੰਦਾ ਸੀ, ਉਹ ਵਿੱਚ ਪਾ ਦੇਣਾ ਇੱਕ ਟੱਪ ਦੇ ਵਿੱਚ, ਉਹ ਪਾ ਕੇ ਤਾਂ ਉਹਦੇ ਨਾਲ ਨਹਾਉਣਾ ਹੈਗਾ 7 ਐਤਵਾਰ ਤੇ 7 ਸ਼ਨੀਚਰਵਾਰ। ਤੇ ਉਹਦੇ ਬਿਲਕੁਲ ਉਹ ਜਿਹੜੇ ਸਰੀਰ ਦੇ ਉੱਤੋਂ ਜਿਹੜੇ ਕੋਈ ਵੀ ਜ਼ਖਮ ਆ ਨਾ ਤੇਲ ਲਾਉਣਾ ਨਾ ਸਾਬਣ ਲਾਉਣਾ, ਕੁਛ ਨਹੀਂ ਲਾਉਣਾ। ਠੀਕ ਹੈ ਜੀ। ਉਹਦੇ ਨਾਲ ਹੀ ਸਰੀਰ ਠੀਕ ਹੋ ਜਾਊਗਾ ਬਿਲਕੁਲ। ਠੀਕ ਹੈ ਜੀ। ਹਾਂਜੀ, ਤੇ ਇਹੋ ਮੈਂ ਦੱਸਣਾ ਸੀਗਾ। ਥੈਂਕ ਯੂ ਜੀ, ਥੈਂਕ ਯੂ ਅਵਤਾਰ ਸਿੰਘ ਜੀ। ਹੈ ਓਕੇ ਜੀ, ਥੈਂਕ ਯੂ ਆਪ ਦਾ ਬਹੁਤ ਬਹੁਤ ਥੈਂਕ ਯੂ ਜੀ, ਬਹੁਤ ਧੰਨਵਾਦ ਜੀ। ਜਿਹਨਾਂ ਦੀਆਂ ਲਾਈਨਾਂ ਡ੍ਰੌਪ ਹੋ ਗਈਆਂ ਦੁਬਾਰਾ ਕਾਲ ਕਰ ਸਕਦੇ ਜੀ। ਸੁਲੱਖਣ ਸਿੰਘ ਜੀ। ਹੈਲੋ ਭੈਣ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਤੁਹਾਡਾ ਸਾਰੀ ਟੀਮ ਦਾ ਸਾਡੇ ਸਕੂਲ ਨਗਰ ਕੀਰਤਨ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ, ਜਿੰਨੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਸਾਰੀ ਲਾਈਵ ਪ੍ਰੋਗਰਾਮ ਦਿੱਤਾ, ਬੜਾ ਧੰਨਵਾਦ ਤੁਹਾਡਾ। ਤੇ ਬਾਕੀ ਮੇਰਾ ਸਵਾਲ ਇਹ ਹੈਗਾ ਵੀ ਜੇ ਕਿਸੇ ਨੂੰ ਪਤਾ ਹੋਵੇ ਵੀ ਜੇ ਇੱਕ 24-25 ਸਾਲ ਦਾ ਬੱਚਾ ਹੈ, ਉਹਦੀ ਬਾਡੀ ਦੇ ਵਿੱਚ ਨਾ ਬੈਡ ਬੈਕਟੀਰੀਆ ਬਹੁਤ ਵੱਧ ਗਿਆ। ਬੈਡ ਬੈਕਟੀਰੀਆ, ਠੀਕ ਹੈ। ਹਾਂਜੀ, ਉਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਸੀਬੋ। ਠੀਕ ਹੈ। ਹਾਂਜੀ, ਇਹਦੀ ਜੇ ਅੰਗਰੇਜ਼ੀ ਟ੍ਰੀਟਮੈਂਟ ਲੈਣੀ ਹੋਵੇ ਤਾਂ ਬਹੁਤ ਔਖੀ ਹੈ। ਤਾਂ 15-18 ਦਿਨ ਬਿਲਕੁਲ ਭੁੱਖੇ ਰਹਿ ਕੇ ਪਾਣੀ ਤੇ ਰਹਿਣਾ ਪੈਂਦਾ, ਫਿਰ 10 ਦਿਨ, ਫਿਰ ਉਹ ਤੋਂ ਬਾਅਦ ਹੋ ਸਕਦਾ ਠੀਕ ਹੋ ਜਾਏ ਜਾਂ ਨਾ ਹੋਵੇ। ਠੀਕ ਹੈ। ਤੇ ਸੋ ਪਲੀਜ਼ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣਾ। ਬਾਡੀ ਦੇ ਵਿੱਚੋਂ ਨਾ ਬੈਡ ਬੈਕਟੀਰੀਆ ਜੇ ਵੱਧ ਜੇ ਤਾਂ ਉਹਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ। ਠੀਕ ਹੈ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੇ ਪਰਮਜੀਤ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਨਾ ਤਾਰੇ ਮੀਰੇ ਦਾ ਵੱਲ ਦਾ ਪੁੱਛਿਆ ਸੀਗਾ, ਜੰਬਾਵਲ ਕਹਿੰਦੇ ਆ, JAMBALOIL, ਜੰਬਾਵਲ। ਠੀਕ ਆ। ਤੇ ਇੱਕ ਵੀਰ ਜੀ ਆਏ ਸੀ, ਉਹ ਕਹਿੰਦੇ ਵੀ 16-17 ਸਾਲ ਦਾ ਸਟੂਡੈਂਟ ਆ, ਵੀ ਉਹਨੂੰ ਸ਼ੂਗਰ ਆ, ਤੇ ਉਹ ਜਿਹੜਾ ਉਹ ਕਹਿੰਦੇ ਸੀ ਉਹ ਪੈਨਕ੍ਰੀਆ ਵਾ, ਉਹਦਾ ਕੰਮ ਕਰਨਾ ਛੱਡ ਗਿਆ ਤੇ ਉਹ ਤਾਂ ਹੁਣ ਟਾਈਪ 1 ਡਾਇਬੀਟੀ ਬਣ ਗਈ ਆ। ਅੱਛਾ। ਉਹਨੂੰ ਸਿਰਫ ਤੇ ਸਿਰਫ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਪੈਣਾ। ਤੇ ਜੇ ਉਹ ਅਫੋਰਡ ਕਰ ਸਕਦਾ, ਜਿਹੜੇ ਫੰਕਸ਼ਨਲ ਮੈਡੀਕਲ ਪ੍ਰੈਕਟੀਸ਼ਨਰ ਹੁੰਦੇ ਆ ਨਾ, ਉਹਨਾਂ ਦੇ ਕੋਲ ਜਾਵੇ, ਉਹਨਾਂ ਨੂੰ ਸਾਰਾ ਕੁਝ ਦੱਸਣਗੇ ਵੀ ਕੀ ਤੂੰ ਚੀਜ਼ਾਂ ਖਾਣੀਆਂ, ਕਿਵੇਂ ਆਪਣਾ ਇਮਿਊਨ ਸਿਸਟਮ ਬਿਲਡ ਕਰ ਸਕਦਾ। ਤੇ ਬਹਰਹਾਲ ਆਪਾਂ ਨੂੰ ਲਾਈਫ ਸਟਾਈਲ ਚੇਂਜ ਕਰਨਾ ਪੈਣਾ, ਹੋਰ ਉਹਦਾ ਕੋਈ ਇਲਾਜ ਨਹੀਂ ਹੈਗਾ ਫਿਲਹਾਲ। ਠੀਕ ਹੈ ਜੀ। ਕਿਉਂਕਿ ਸਾਡੇ ਵੀ ਇੱਥੇ ਕੁੜੀ ਨੂੰ ਕਹਿੰਦਾ ਟੀਕਾ ਲੱਗਣ ਤੋਂ ਬਾਅਦ ਹੋਈ ਆ ਕਹਿੰਦਾ ਇਹੀ ਟਾਈਪ 1 ਡਾਇਬੀਟੀਜ਼। ਪਰ ਹਾਂ, ਸੱਚ ਇੱਕ ਚੀਜ਼ ਹੋਰ ਆ, ਜੇ ਉਹਦਾ ਹਨੀਮੂਨ ਪੀਰੀਅਡ ਆ, ਉਹਦੇ ਹਾਲੇ ਵੀ ਇਹਦਾ ਟਾਈਪ 1 ਡਾਇਬੀਟੀਜ਼ ਆ, ਫੇਰ ਉਹ ਪੈਨਕ੍ਰੀਆ ਕੰਮ ਕਰ ਸਕਦਾ ਵਾ। ਜੇ ਬਿਲਕੁਲ ਹੀ ਡੈਡ ਹੋ ਗਿਆ ਫੇਰ ਨਹੀਂ। ਜੇ ਹਨੀਮੂਨ ਪੀਰੀਅਡ, ਉਹਨੂੰ ਹਨੀਮੂਨ ਪੀਰੀਅਡ ਕਿਹਾ ਸਾਡੀ ਕੁੜੀ ਨੂੰ, ਉਹਨੇ 16 ਸਾਲ ਦੀ ਆ, ਤੇ ਉਹ ਵੀ 16 ਸਾਲ ਦੀ ਆ, ਤੇ ਵੀ ਹਨੀਮੂਨ ਪੀਰੀਅਡ ਚੱਲਦੇ ਆ, ਵੀ ਤੁਸੀਂ ਹਾਲੇ ਇਹਦੀ ਯਾਨੀ ਕਿ ਡਾਈਟ ਦਾ ਖਿਆਲ ਰੱਖੋ। ਕਰਦੀ ਹੁਣ ਕੀ ਕਰੇ ਜਵਾਕਾਂ ਦਾ। ਤੇ ਹੁਣ ਉਹਨਾਂ ਦੇ ਪੈਚ ਜਿਹਾ ਲਾਇਆ ਹੋਇਆ, ਉਹ ਆਪਣੇ ਆਪ ਹੀ ਯਾਨੀ ਕਿ ਮਸ਼ੀਨ ਜੀ ਹੈਗੀ ਆ, ਉੱਤੇ ਪੈਚ ਲੱਗ ਗਿਆ ਨਾ ਮੋਢੇ ਤੇ ਉਹ ਆਪਣੇ ਆਪ ਜਾਣੀ ਕਿ ਕਰਦੀ ਰਹਿੰਦੀ ਆ ਉਹਦੇ ਵਿੱਚ, ਬਾਡੀ ਦੇ ਵਿੱਚ ਇਨਸੂਲਿਨ ਇੰਜੈਕਟ। ਠੀਕ ਹੈ। ਤੇ ਇਹੀ ਕਰ ਸਕਦਾ ਜੀ। ਉਹ ਡਾਕਟਰ ਨੂੰ ਪੁੱਛ ਲਓ ਵੀ ਹਨੀਮੂਨ ਪੀਰੀਅਡ ਫਿਰ ਮਾੜਾ ਮੋਟਾ ਇਲਾਜ ਹੋ ਸਕਦਾ, ਜੇ ਨਹੀਂ ਤਾਂ ਫਿਰ ਉਹ ਬਸ ਲਾਈਫ ਸਟਾਈਲ ਚੇਂਜ ਕਰਿਆ ਆਪਣਾ। ਠੀਕ ਹੈ ਜੀ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਬਲਵਿੰਦਰ ਕੌਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਸ਼ੂਗਰ ਵਾਲੇ ਬੱਚੇ ਬਾਰੇ ਦੱਸਣਾ ਸੀ। ਤੇ ਉਹ ਜਿਹੜਾ ਐਪਲ ਸਾਈਡਰ ਵਿਨੀਗਰ ਹੁੰਦਾ ਵਾ, ਇਹਦਾ ਰੋਟੀ ਖਾਣ ਤੋਂ ਬਾਅਦ 1 ਚਮਚਾ ਉਹ ਪੀਣ, ਰੈਗੂਲਰ ਸ਼ੂਗਰ ਵਾਲੇ ਵੀ ਪੀ ਸਕਦੇ ਆ, ਜਿਨ੍ਹਾਂ ਨੂੰ ਵੈਸੇ ਸ਼ੂਗਰ ਆ। ਕਿਸੇ ਦੀ ਰੈਗੂਲਰ ਸ਼ੂਗਰ ਠੀਕ ਹੋਈ ਹੈ ਐਪਲ ਸਾਈਡਰ ਵਿਨੀਗਰ ਪੀਣ ਨਾਲ, ਰੋਟੀ ਤੋਂ ਅੱਧਾ ਘੰਟਾ ਬਾਅਦ। ਅੱਛਾ। ਤੇ ਉਹ ਤੋਂ ਬਾਅਦ ਫਿਰ ਕੁਝ ਖਾਣਾ ਨਹੀਂ ਤੇ ਰਾਤ ਨੂੰ। ਤੇ ਬਾਕੀ ਦੂਸਰਾ ਉਹ ਤਾਂ ਇੰਡੀਆ ਵਾ,
ਇਨਸੂਲਿਨ ਪਲਾਂਟ ਮਿਲ ਜਾਂਦਾ ਉੱਥੇ ਇੰਡੀਆ, ਉਹਦੇ ਪੱਤੇ 2-3 ਜ਼ਰੂਰ ਖਾਣ, ਉਹਦੇ ਨਾਲ ਜਿਹੜੀ ਤੁਹਾਡੀ ਨੈਚੁਰਲ ਇਨਸੂਲਿਨ ਆ ਉਹ ਬਣਨੀ ਸ਼ੁਰੂ ਹੋ ਜਾਂਦੀ ਆ। ਤੇ ਹਾਂਜੀ ਬਾਕੀ ਉਹ ਲਾਈਫ ਸਟਾਈਲ ਇਹਨਾਂ ਨੇ ਕਿਹਾ, ਭਾਜੀ ਨੇ, ਪਰਮਜੀਤ ਉਹਨਾਂ ਨੇ, ਉਹ ਐਗਰੀ ਆ, ਮੈਂ ਲਾਈਫ ਸਟਾਈਲ ਵੀ ਉਹਨਾਂ ਨੂੰ ਚੇਂਜ ਕਰਨਾ ਪਊਗਾ। ਮਿਲਟ ਉੱਥੇ ਸਾਰੇ ਤਰ੍ਹਾਂ ਦੇ, ਕੰਗਣੀ, ਕੋਦਰਾ ਸਾਰੇ ਮਿਲ ਜਾਂਦੇ ਆ। ਮਿਲਟ ਦੀ ਖਿਚੜੀ ਬਣਾ ਕੇ ਖਾਣ, ਵਿੱਚ ਸਬਜ਼ੀਆਂ ਪਾ ਕੇ, ਮਿਲਟ ਦੀ ਰੋਟੀ ਬਣਾ ਕੇ ਖਾਣ, ਮਿਲਟ ਦਾ ਉਹ ਦੂਸਰਾ ਖੀਰ ਜਿਵੇਂ ਹੁੰਦੀ ਆ, ਭਿਉਂ ਕੇ ਉਹਨਾਂ ਨੂੰ 8 ਘੰਟੇ, ਉਦੋਂ ਬਾਅਦ ਖੀਰ ਬਣਾ ਕੇ ਖਾਣ। ਤੇ ਇਸ ਤਰ੍ਹਾਂ ਮਿਲਟ ਜ਼ਿਆਦਾ ਉਪਯੋਗ ਕਰਨ, ਸੈਲਡ ਜ਼ਿਆਦਾ ਉਪਯੋਗ ਕਰਨ, ਤੇ ਉਹ ਆਪਦਾ ਲਾਈਫ ਸਟਾਈਲ ਚੇਂਜ ਕਰਨ। ਇੱਕ ਜਿਹੜੀ ਉਹਨੂੰ ਰੋਟੀ ਦੇਣੀ ਆ, ਚਾਹੇ ਕੋਈ ਵੀ ਦੇਣੀ ਆ, ਚਾਹੇ ਕੋਦਰੇ ਦੀ ਦੇਣੀ ਆ, ਇਹਨਾਂ ਨੇ ਮਿਲਟ ਦੀ ਦੇਣੀ ਆ, ਉਹ ਦਹੀਂ ਦੇ ਨਾਲ, ਘਰ ਦਾ ਬਣਿਆ ਹੋਵੇ ਆਪਦਾ ਦਹੀਂ, ਉਹਦੇ ਨਾਲ, ਦਹੀਂ ਦੇ ਨਾਲ ਆਟਾ ਗੁੰਨ ਕੇ ਦੇਣੀ। ਠੀਕ ਆ, ਹਾਂਜੀ, ਉਹਦੇ ਨਾਲ ਹਾਜ਼ਮ ਹੋ ਜਾਂਦੀ ਆ। ਤੇ ਬਾਕੀ ਜਿਹਨੇ ਵੈਸੇ ਵੀ ਕਿਸੇ ਨੇ, ਜਿਹਨੇ ਤਲੇ ਤੁਲੇ ਖਾਂਦੇ ਆ, ਨਹੀਂ ਪਰਹੇਜ਼ ਕਰਦੇ, ਉਹ ਜੇ ਕਿਸੇ ਨੇ ਭਟੂਰੇ ਖਾਣੇ ਹੀ ਆ ਤੇ ਦਹੀਂ ਦੇ ਆਟੇ ਨਾਲ ਗੁੰਨ ਕੇ ਭਟੂਰਾ ਬਣਾ ਲਓ, ਫਿਰ ਹਾਜ਼ਮ ਹੋ ਜਾਂਦਾ। ਵੈਸੇ ਤਾਂ ਆਪਾਂ ਨਹੀਂ ਕਹਿੰਦੇ, ਪਰ ਜੇ ਹੁਣ ਕਈ ਰਹਿ ਨੇ ਖਾਣੇ ਆ ਤਾਂ ਉਹ ਏਦਾਂ ਖਾ ਸਕਦੇ ਆ। ਬਾਕੀ ਜਿਨ੍ਹਾਂ ਨੂੰ ਉਹ ਖੰਘ ਆ ਸੁੱਕੀ, ਉਹ ਕੁੰਜਨ ਕਿਰਿਆ ਜ਼ਰੂਰ ਕਰਨ, ਇਹਦਾ ਇਹੀ ਇਲਾਜ ਆ। ਇੱਕ ਜਿਨ੍ਹਾਂ ਦੇ ਰੇਸ਼ਾ ਵਾ, ਉਹ ਨਾ ਲਸਣ ਸ਼ਹਿਦ ਚ ਕੱਟ ਕੇ ਹਫ਼ਤਾ ਤੱਕ ਰੱਖ ਲੈਣ, ਸ਼ਹਿਦ ਉੱਤੋਂ ਦੀ ਹੋਵੇ, ਤੇ ਉਹ ਜ਼ਰੂਰ ਖਾਣ। ਉਹਦਾ ਮੁੜ ਕੇ ਉਹਨੂੰ ਗ੍ਰਾਇੰਡ ਕਰ ਲੈਣ। ਜੇ ਉੱਦਾਂ ਹੀ ਚਮਚਾ ਇੱਕ ਲੈਣਾ ਤਾਂ ਉਹ ਉੱਦਾਂ 1 ਚਮਚਾ ਲੈ ਸਕਦੇ ਆ। ਬਾਕੀ ਜਿਹੜੇ ਆ ਟਪੋਲੇ ਆ, ਇਹ ਜੇ ਉੱਦਾਂ ਨਹੀਂ ਮਿਲਦੇ, ਜੂਸ ਤਾਂ ਤੁਸੀਂ ਦੱਸ ਹੀ ਦਿੱਤਾ ਵੀ ਮਿਲ ਹੀ ਜਾਂਦਾ, ਤੇ ਬਾਕੀ ਇਹਦੇ ਸੁੱਕੇ ਵੀ ਮਿਲਦੇ ਆ, ਈ-ਵੇ ਤੇ ਜਾ ਕੇ ਸੁੱਕੇ ਵੀ ਲੈ ਸਕਦੇ ਆ ਉਹ। ਜੀ ਜੀ, ਹਾਂਜੀ, ਓਕੇ ਜੀ, ਥੈਂਕ ਯੂ, ਤੁਹਾਡਾ ਟਾਈਮ ਬਹੁਤ ਕੀਮਤੀ। ਓਕੇ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰਾ ਬੇਟਾ ਨਾ 8 ਸਾਲ ਦਾ ਆ, ਉਹਦੇ ਫੂਡ ਤੋਂ ਤਾਂ ਵੈਸੇ ਅਲਰਜੀ ਕਾਫੀ ਸੀ ਪਹਿਲਾਂ, ਹੁਣ ਤਾਂ ਖਾ ਲੈਂਦਾ ਸਾਰਾ ਕੁਛ। ਇੱਕ ਦਿਨ ਕੈਂਡੀ ਖਾਧੀ ਤੇ ਉਦਣ ਵੀ ਉਹਦੇ ਜ਼ਿਆਦਾ ਅਲਰਜੀ ਹੋ ਗਈ। ਅੱਛਾ। ਹੁਣ ਸੰਡੇ ਵਾਲੇ ਦਿਨ ਗੁਰਪੁਰਬ ਤੇ ਆਪਾਂ ਗੁਰਦੁਆਰਾ ਸਾਹਿਬ ਸੀਗੇ, ਤਾਂ ਬੱਚੇ ਨੇ ਨਾ ਉਹ ਆਈਸਕ੍ਰੀਮ ਖਾ ਲਈ, ਉਹਦੇ ਵਿੱਚ ਨਟ ਸੀ। ਉੱਥੋਂ ਹੀ ਆਪਾਂ ਘਰ ਜਦੋਂ ਆਏ, ਉਹਨੂੰ, ਮੇਰੇ ਬੇਟੇ ਨੂੰ ਸਾਹ ਵੀ ਉਹਦਾ ਬੰਦ ਹੋਣ ਲੱਗ ਪਿਆ, ਸਾਰੀ ਪੂਰੀ ਬੋਡੀ ਦੇ ਉੱਤੇ ਨਾ ਇੰਨੀ ਉਹਦੇ ਧੱਫੜ ਪੈ ਗਏ, ਉਹਦਾ ਲਿਪਸ ਵੀ ਅੰਦਰ ਚਲ ਗਿਆ, ਜੀਭ ਤੇ ਵੀ ਹੋ ਗਈ, ਗਲੇ ਨੂੰ ਵੀ ਜਿੱਦਾਂ ਖਿੱਚ ਪਵੇ। ਤੇ ਫਿਰ ਉਹਦੇ ਬਾਰੇ ਮੈਂ ਪੁੱਛਣਾ ਵੀ ਜੇ ਕੋਈ ਜਿੱਦਾਂ ਤੁਹਾਨੂੰ, ਮੈਨੂੰ ਲੱਗਦਾ ਉਹਨੂੰ ਮੂੰਗਫਲੀ ਤੋਂ ਹੋਣੀ ਹੈ ਨਾ? ਨਹੀਂ, ਉਹਦੇ ਵਿੱਚ ਮੂੰਗਫਲੀ ਨਹੀਂ ਸੀ ਹੈਗੀ, ਹੋਰ ਨਟ ਸੀਗੇ ਹਨਾ? ਹਾਂਜੀ, ਬਰੀਕ ਬਰੀਕ ਸੀਗੀ, ਵਾਈਟ। ਮੈਂ ਫਿਰ ਉੱਥੇ ਕਾਊਂਟਰ ਤੇ ਗਈ, ਉਹਨਾਂ ਨੂੰ ਪੁੱਛਿਆ ਵੀ ਭਾਜੀ ਦੱਸੋ ਕਿਹੜੀ ਆਈਸਕ੍ਰੀਮ ਵਿੱਚ ਕੀ, ਉਹ ਕਹਿੰਦੇ ਕੋਈ ਭੈਣ ਜੀ ਸਟਿੱਕਰ ਨਹੀਂ ਹੈਗਾ ਇਹਦੇ ਉੱਪਰ, ਵੀ ਨਟਸ ਹੋਣੇ, ਸਾਨੂੰ ਹੁਣ ਪਤਾ ਨਹੀਂ ਵੀ ਇਹਦੇ ਵਿੱਚ ਹੈ ਕੀ। ਆਈਸਕ੍ਰੀਮ ਸੀਗੀ, ਹਾਂਜੀ। ਫਿਰ ਅਸੀਂ ਐਮਰਜੈਂਸੀ 4-5 ਘੰਟੇ ਲੈ ਕੇ ਰਹੇ, ਤੇ ਇੰਨੀ ਜ਼ਿਆਦਾ ਹਾਲਤ ਮੇਰੇ ਬੇਟੇ ਦੀ ਖਰਾਬ ਹੋ ਗਈ। ਪਲੀਜ਼ ਤੁਸੀਂ ਹੋਰ ਕੁਝ ਨਹੀਂ ਹੋਣਾ, ਚਲੋ ਠੀਕ ਹੋ ਜਾ ਤੁਹਾਡਾ ਬੇਟਾ। ਤੁਸੀਂ ਇਹਦਾ ਫੂਡ ਚੈੱਕ ਕਰਾ ਲਓ ਡਾਕਟਰ ਤੋਂ, ਫਿਰ ਉਹਨਾਂ ਚੀਜ਼ਾਂ ਤੋਂ ਤੁਹਾਨੂੰ ਪਰਹੇਜ਼ ਰੱਖਣਾ ਪਊ। ਭੈਣ ਜੀ ਕਰਵਾਇਆ ਸੀ, ਇਹ ਤਾਂ ਛੋਟੇ ਹੁੰਦੇ ਨੂੰ ਕਾਫੀ ਅਲਰਜੀ ਸੀਗੀ, ਤੇ ਆਪਾਂ ਦੇਸੀ ਵੀ ਲਿਆਂਦੀ ਉਹਦੇ ਲਾਉਣ ਵਾਸਤੇ, ਜਦੋਂ ਲਾਣੇ ਆ ਉਹ ਵੀ ਫਿਰ ਲਾਈ, ਅਸੀਂ ਪਟਿਆਲੇ ਤੋਂ ਵੀ ਲਿਆਂਦੀ ਉਹ ਦਵਾਈ। ਤੇ ਜਿੱਦਾਂ ਨਟ ਤੋਂ ਤਾਂ ਇੰਨੀ ਕਦੀ ਹੋਈ ਨਹੀਂ ਜਿੱਦਾਂ ਬਹੁਤ ਹੁੰਦੀ ਆ। ਬੱਚਿਆਂ ਨੂੰ ਸਾਹ ਨਹੀਂ ਆਉਂਦਾ, ਜਿਹਨਾਂ ਨੂੰ ਹੁੰਦੀ ਆ ਡਿੱਗ ਜਾਂਦੇ ਆ। ਆਉਂਦਾ ਸੀ ਭੈਣ ਜੀ, ਮੈਂ ਤਾਂ ਮੇਰੇ ਕੋਲ ਖੜੀ ਨਹੀਂ ਸੀ ਉਹ ਹੁੰਦਾ, ਬੇਟੇ ਨੂੰ ਸਾਹ ਨਹੀਂ ਸੀ ਆਉਂਦਾ। ਉਹ ਤਾਂ ਜਿੱਦਾਂ ਜਾਣ ਕੇ ਜਿਹੜਾ ਉਹਦਾ ਫੇਸ ਸੀ ਨਾ, ਉਹ ਨਹੀਂ ਸੀ ਲੱਗਦਾ ਵੀ ਉਹੀ ਆ ਜਾਂ ਕੋਈ ਹੋਰ ਆ। ਹਾਂ, ਜਦੋਂ ਤੁਸੀਂ ਡਾਕਟਰ ਦੇ ਜਾਓਗੇ ਨਾ, ਤੁਹਾਨੂੰ ਐਮਰਜੈਂਸੀ ਇੱਕ ਨਾਲ ਟੀਕਾ ਦੇਣਗੇ ਰੱਖਣ ਲਈ, ਜਦੋਂ ਏਦਾਂ ਹੋ ਜਾਏ ਨਾ ਤੁਸੀਂ ਆਪ ਲਾ ਦੇਣਾ ਹੋਵੇ। ਹਾਂਜੀ, ਉਹ ਵੀ ਲਿਆਂਦਾ, ਉਹ ਵੀ ਐਪੀਸਨ ਵੀ ਹਾਂਜੀ ਰੱਖੀ ਘਰ ਹੁਣ। ਹਾਂਜੀ ਹਾਂਜੀ, ਤੇ ਉਹਨੇ ਬਿਨੇਡਰੈਲ, ਉਹ ਕਹਿੰਦੇ ਐਮਰਜੈਂਸੀ ਉਹ ਵੀ ਉਨਾ ਹੀ ਕਹਿੰਦੇ ਇਫੈਕਟ ਕਰਦੀ ਆ। ਬਿਨੇਡਰੈਲ ਵੀ, ਜੇ ਕੋਈ ਪਲੀਜ਼ ਦੇਸੀ ਕੋਈ ਨੁਸਖਾ ਹੋਵੇ ਜ਼ਰੂਰ ਪੁੱਛਦੇ। ਤੇ ਹਾਂਜੀ, ਇੱਕ ਮੈਂ ਆਪਣੇ ਬਾਰੇ ਪੁੱਛਣਾ ਸੀ, ਜਿੱਦਾਂ ਮੇਰੇ ਅੱਖਾਂ ਦੇ ਕੋਲੋਂ ਜਿਹੜਾ ਭਾਰਾ ਜਿਹਾ ਲੱਗਦਾ ਜਿੱਦਾਂ ਰਹਿੰਦਾ, ਜਿੱਦਾਂ ਮੈਨੂੰ ਏਦਾਂ ਲੱਗਦਾ ਰਹਿੰਦਾ ਜਿੱਦਾਂ ਦਿਮਾਗ ਨੂੰ ਗੈਸ ਜਿੱਦਾਂ ਹੁੰਦੀ ਆ, ਅੱਖਾਂ ਹਰ ਵੇਲੇ ਮੇਰੀਆਂ ਦੁਖਦੀਆਂ ਰਹਿੰਦੀਆਂ, ਤੇ ਭਾਰਾਪਨ ਜਿਹਾ ਜਿੱਦਾਂ ਨੱਕ ਦੇ ਕੋਲ ਜਿਹੜੀ ਸਾਈਡਾਂ ਦੀ ਅੱਖਾਂ ਦੀਆਂ, ਇੱਥੋਂ ਬੜਾ ਅਜੀਬ ਜਿਹਾ ਮੈਨੂੰ ਲੱਗਦਾ ਰਹਿੰਦਾ ਫੀਲ। ਹਾਂਜੀ, ਇਹਦੇ ਬਾਰੇ ਪੁੱਛਣਾ ਸੀ ਕੁਛ, ਗੈਸ ਵੀ। ਹਾਂਜੀ, ਥੈਂਕ ਯੂ ਭੈਣ ਜੀ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ। ਹਾਂਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਜੀ। ਹੁਣ ਤੁਸੀਂ ਨੈਕਸਟ ਵੀਕ ਤੁਹਾਨੂੰ ਕੋਈ ਦੱਸੂਗਾ, ਕਿਉਂਕਿ ਆਪਣੇ ਹੁਣ ਟਾਈਮ ਖਤਮ ਹੋ ਗਿਆ। ਜਿਨ੍ਹਾਂ ਨੂੰ ਕਬਜ਼ ਆ, ਪੀ ਨਾਲ ਸਟਾਰਟ ਹੁੰਦੇ ਜਿਹੜੇ ਜਿੰਨੇ ਵੀ ਫਰੂਟ ਆ ਉਹ ਜ਼ਰੂਰ ਖਾਇਆ ਕਰੋ, ਅਤੇ ਜਿਹੜੀ ਅੰਜੀਰ ਆ ਉਹ ਜ਼ਰੂਰ ਖਾਇਆ ਕਰੋ, ਫਿੱਗ ਜਿਹਨੂੰ ਕਹਿੰਦੇ ਆ, ਉਹ ਵੀ ਵਧੀਆ ਹੈਗੀ ਆ।
ਤੇ ਬਾਕੀ ਹੋਰ ਵੀ ਜਿਹੜੇ ਦੇਸੀ ਇਲਾਜ ਆ ਉਹ ਜ਼ਰੂਰ ਕਰਿਆ ਕਰੋ ਗੋਲੀਆਂ ਗਾਲੀਆਂ ਨਾਲੋਂ। ਜਿਹੜੀ ਚਾਈਨੀਜ਼ ਚਾਹ ਦੱਸ ਕੇ ਗਏ ਆ ਨਾ, ਉਹ ਤਾਂ ਸਿਰਫ ਪਤਲੇ ਹੋਣ ਦੇ ਲਈ ਆ। ਫਿਰ ਲੋਕੀ ਕਈ ਉਹਦੇ ਨਾਲ ਬਹੁਤ ਤੰਗ ਹੁੰਦੇ ਆ ਕਿ ਬਾਥਰੂਮ ਤੁਹਾਨੂੰ ਬਾਰ-ਬਾਰ ਜਾਣਾ ਪੈਂਦਾ ਆ। ਸੋ ਇਹ ਜਿਹੜੀਆਂ ਨੋਰਮਲ ਚੀਜ਼ਾਂ, ਨੋਰਮਲ ਇਲਾਜ ਆਪਣੇ ਜ਼ਰੂਰ ਕਰਦੇ ਰਿਹਾ ਕਰੋ। ਹੁਣ ਇਸੇ ਦੇ ਨਾਲ